ਇਹ ਜਾਊਗਾ ਸੱਸ ਕੋ ਤੇ ਹੁਣ ਇਹ ਨਹੀਂ ਕਹਿਣਾ ਡਾਇਰੈਕਟ ਮੈਨੂੰ ਪਾ ਦੇ, ਅੱਲਾ ਕਰੇ ਸਾਨੂੰ ਵੀ ਖਵਾਊਗਾ ਕੀ ਪਾ 70 ਰੁਪਏ ਦਾ ਕਰਦੇ ਆ, 50 ਰੁਪਏ ਦਾ ਕਰਦੇ, 2 ਫੜ ਲੈ ਕੇ 120 ਦੇ ਵਿੱਚ ਖਾ। ਉਤੋਂ ਵਿੱਚੋਂ ਮੈਨੂੰ ਵੀ ਕਹੀ ਜਾਣਾ ਲੈ ਲੈ ਵਿੱਚੋਂ, ਮੈਂ ਕਿਹਾ ਮੈਂ ਵਿੱਚੋਂ ਲੈ ਲਿਆ ਤੇ ਇੱਕ ਰਹਿ ਜਾਣਾ ਜੀ। ਜਦੋਂ ਤਮਨ ਸਾਹਿਬ ਪਾਣੀ ਬਹੁਤ ਆ, ਤੇਰੇ ਕੋਲ ਜਾਇਆ ਨਹੀਂ ਜਾਣਾ। ਮੈਂ ਕਹਿੰਦਾ ਮੇਰਾ ਮਿੱਠਾ ਉੱਥੇ ਕੱਲਾ ਹੁਣ अस्सलाम वालेकुम नाज़रीन, टी टाइम में खुश आमदीद। यार माइक खराब हो गया, ਉਹਦਾ ਹੁਣ ਲੈਵਲ ਕੰਮ ਨਹੀਂ ਕਰ ਰਿਹਾ, ਇਧਰੋਂ ਕੁਝ ਨਹੀਂ ਕੰਮ ਕਰ ਰਿਹਾ, ਉਹ ਡਾਇਰੈਕਟ ਹੋ ਗਿਆ ਵਾ। ਨਵੀਂ ਆ ਗਈ ਉਸਤਾਦ ਜੀ ਵਜ੍ਹਾ ਵਾ ਕੀ ਕਿ ਅਸੀਂ ਇਹਨੂੰ ਸਿਰਫ ਇੱਥੇ ਲਈ ਇਸਤੇਮਾਲ ਕਰਨਾ ਸੀ, ਅਸੀਂ ਇਹਨੂੰ 4 ਚੁਫੇਰੇ ਲਈ ਫਿਰਦੇ ਆ। ਉਹ ਵਿਚਾਰੇ ਦੀ ਉੱਤੋਂ ਟਾਈਮ ਕਿੰਨਾ ਨਹੀਂ ਤੇ ਉਹਨੂੰ ਕੀ ਗੱਲ ਆ ਵੀ ਉਹਨੂੰ ਜਿੱਥੇ ਮਰਜ਼ੀ ਲਈ ਫਿਰ ਉਹ ਬਣਿਆ ਇਸ ਕੰਮ ਲਈ। ਉਹ ਬਣਿਆ ਇਸ ਕੰਮ ਲਈ, ਉਹਦੇ ਬਟਨਾਂ ਨੂੰ ਅਸੀਂ ਘੁਮਾਉਂਦੇ ਆ, ਵਾਲੀਅਮ ਘਟਾਣੇ ਵਧਾਣੇ ਆ। ਉਹ ਵਾਲੀਅਮ ਲਾਏ ਉਹਨਾਂ ਨੇ ਇਸ ਤੋਂ ਵੀ ਇਹਨੂੰ ਘਟਾਓ ਦਾ। ਨਹੀਂ ਸਾਲ ਹੋ ਗਿਆ ਹੁਣ ਵਿਚਾਰੇ ਦੀ ਬੱਸ ਜਾਣ। ਨਹੀਂ ਉਹ ਭਾਵੇਂ ਸਾਲ ਹੋ ਗਿਆ ਭਾਵੇਂ 10 ਸਾਲ ਹੋ ਜਾਣੇ, ਇੱਕ ਵਾਲੀਅਮ ਲੱਗਾ ਵਾ। ਜਦੋਂ ਓਵਰਲੈਪ ਹੁੰਦੀ ਨਾ, ਓਵਰਲੈਪ ਕਿੰਨੀਆਂ ਆਵਾਜ਼ਾਂ ਜਾਂਦੀਆਂ ਉਹਨੂੰ ਪਤਾ ਲੱਗਦਾ ਮੈਂ ਕਿਹੜੀ ਲੈਣੀ ਹੈ। ਉਹਨਾਂ ਨੇ ਕਿਉਂ ਆਪਸ਼ਨ ਦਿੱਤਾ ਵੇ 180 ਤੱਕ, ਜਿੱਧਰੋਂ ਮਰਜ਼ੀ ਆਵਾਜ਼ ਤੁਸੀਂ ਲੈ ਲਓ। ਅਸੀਂ ਗਲਤ ਆ ਫਿਰ। ਉਸਤਾਦ ਜੀ ਕੋਈ ਕਪੈਸਿਟੀ ਵੀ ਹੁੰਦੀ ਹੈ ਉਹਦੀ? ਕੈਪੈਸਿਟੀ ਕੋਈ ਨਹੀਂ, ਉਹਦੇ ਪਿੱਛੇ ਇੱਕ ਬਣਿਆ ਵਾ, ਉਹਨੂੰ ਕਹਿੰਦੇ ਨੇ ਕੋਡਰ। ਹਾਂ ਕੋਡਰ ਵਾਹ ਮਿੱਟੀ ਆ ਗਈ ਸਾਜੀ। ਉਹਦੇ ਚੋਂ ਕਹਿੰਦਾ ਵਾ ਕਿ ਅਗਰ ਤੁਸੀਂ ਇਹਨੂੰ ਇੱਥੇ ਰੱਖੋਗੇ ਤੇ ਸਿੱਧਾ ਜਿਹੜਾ ਸਾਹਮਣੇ ਆ ਨਾ ਉਹਦੀ ਆਵਾਜ਼ ਲਏਗਾ, ਸਾਈਡਾਂ ਦੀ ਨਹੀਂ ਲਏਗਾ। ਅਗਰ ਤੁਸੀਂ ਇਹਨੂੰ ਇੰਜ ਕਰਕੇ ਨਾ, ਇੱਕ ਇੰਜ ਕਰਕੇ ਇੰਜ ਬਣਿਆ ਵਾ 1080 ਆ ਟਾਈਮ ਤੇ 360 ਅਗਰ ਤੁਸੀਂ ਉੱਥੇ ਕਰੋਗੇ ਤੇ ਉਹ ਇਧਰਲੇ ਦੀ ਤੇ ਉਧਰਲੇ ਦੀ ਲਏਗਾ। ਅਗਰ ਤੁਸੀਂ ਇੱਕ ਗੋਲ ਬਣਿਆ ਵਾ ਪੂਰਾ, ਉਹਨੂੰ ਇੰਜ ਕਰ ਦਿਓਗੇ ਤੇ ਉਹ 180 360 ਸਾਰਾ ਲਏਗਾ। ਉਹਨਾਂ ਨੇ ਕਿਉਂ ਆਪਸ਼ਨ ਦਿੱਤਾ? ਓਵਰਲੈਪਿੰਗ ਵਾਸਤੇ ਹੀ ਆ। ਨਹੀਂ ਮੈਕ ਨੂੰ ਸਮਝ ਨਹੀਂ ਆਉਂਦੀ ਵੀ ਹੁਣ ਕਿਹੜਾ ਬੋਲਿਆ ਉਹਨੇ ਆਵਾਜ਼ਾਂ ਲੈ ਲੈਣਾ। ਮਾਈਕ ਨੂੰ ਇਹਦੀ ਚੀਜ਼ ਦੀ ਸਮਝ ਨਹੀਂ, ਇਹ ਤੁਹਾਨੂੰ ਅਕਲ ਹੋਣੀ ਚਾਹੀਦੀ ਵੀ ਹੁਣ ਕਿਹੜਾ ਬੋਲਿਆ, ਮੈਂ ਨਹੀਂ ਬੋਲਣਾ ਹੁਣ। ਲੇਕਿਨ ਉਸਤਾਦ ਜੀ ਮਾਈਕ ਤੇ ਕਿਤੇ ਲਿਖਿਆ ਤੇ ਨਹੀਂ ਕਿ ਤਾਹਿਆਤ ਇੰਨੇ ਹੀ ਚੱਲੀ ਜਾਣਾ। ਆਹੋ ਤਾਂ ਡੇਟ ਮੁੱਕ ਗਈ ਹੈ। ਕਿੰਨਾ ਕੁ ਕਰ ਲਿਆ ਸੀ ਇਹਨੂੰ ਕਿਤੇ ਇਸਤੇਮਾਲ। ਇਹ ਐਡਾ ਸੀ ਮੈਕ, ਐਡਾ ਹੋ ਗਿਆ ਪੌਦਿਆਂ ਦੇ ਵਿੱਚੋਂ ਨਿਕਲ ਕੇ, ਉਹਨੂੰ ਤੁਸੀਂ ਬਦਲਿਆ। ਮੁੱਛਾਂ ਨਿਕਲ ਗਿਆ ਵਿਚਾਰੇ ਦੀਆਂ। 1500 ਟੀ ਟਾਈਮ ਕਰ ਲਿਆ ਸਾਜੀ ਇੱਥੇ, ਨਾਲੇ ਘਟਾ ਆਇਆ ਸਾਜੀ ਬਟਨਾਂ 'ਚ। ਮੰਨ ਲਓ ਤੁਸੀਂ ਹਾਂ। ਕਚਦਾ ਕੁਚਰਾ ਆ ਜਾਵੇ ਨਾ, ਕੰਮ ਕਰਨਾ ਬੰਦ ਹੋ ਜਾਂਦਾ। ਉਹ ਯਾਰ ਏਡੇ ਰੋਲੇ ਦਾ ਰੋਲਾ, ਏਡੇ ਰੋਲੇ ਦੀ ਕੋਈ ਗੱਲ ਨਹੀਂ। ਗੱਲ ਇਹ ਹੈ ਕਿ ਇਹ ਹੁਣ ਨਵਾਂ ਹੋਣਾ ਚਾਹੀਦਾ। ਤੇ ਹੈ ਕਿੰਨੇ ਦਾ ਵਾ? 4.5 ਲੱਖ ਦਾ। ਨਹੀਂ ਉਹ ਮਰੇ ਨਹੀਂ, ਉਸਤਾਦ ਜੀ 4.5 ਉਹ $150-200 ਦਾ ਵਾ। 4.5 ਲੱਖ ਬਣ ਗਿਆ। ਲੇਕਿਨ ਤੁਸੀਂ ਹਿਸਾਬ ਲਾਓ ਕਿ ਉਸਤਾਦ ਜੀ ਇਹਨੇ ਸਾਡਾ ਕੀ ਅਸੀਂ 5 ਮਾਈਕ ਲਾਈਦੇ ਸੀ, ਹਾਂਜੀ 5 ਤਾਰਾਂ, 5 ਆ ਹਰ ਚੀਜ਼, ਹਨਾ। ਹਾਂ ਹੁਣ ਇਹਦੇ ਚ ਅਗਲੇ ਮਾਡਲ ਆ ਗਏ। ਇੱਕ ਮੈਂ ਹੋਰ ਲੈ ਕੇ ਆਇਆ, ਮੈਨੂੰ ਉੱਥੋਂ ਲੰਡੇ ਚੋਂ ਲੱਭਾ $10 ਦਾ। ਇਦਾਂ ਦਾ ਹੀ। ਇਦਾਂ ਦਾ ਹਾਂ ਉਹ ਫੜਾਈ, ਇੱਕ ਮਾਈਕ ਅੰਦਰ ਪਿਆ ਸੀ, ਤੇ ਕਿਹਨੂੰ ਪਤਾ ਹੋਣਾ ਇੱਥੇ। ਇੱਕ ਤਾਂ ਪਰਫਿਊਮ ਵੀ ਲਿਆਂਦਾ ਸੀ। ਨਹੀਂ ਇੱਕ ਹੈਗੀ ਹੈ ਜੇ ਲੈਬ ਕੰਪਨੀ, ਜੇ ਲੈਬ JLAB ਲਿਖਿਆ ਹੁੰਦਾ, ਹੈਂਡ ਫਰੀਆਂ ਵੀ ਹੁੰਦੀਆਂ ਉਹਨਾਂ ਦੀਆਂ। ਜੀ ਹਾਂ ਜੇ ਲੈਬ। ਜਲੇਬ JBL JLB ਜਲੇਬ ਸਾਜੀ ਸਾਡੇ। ਜਲੇਬ ਸਾਲਿਆ ਕਿਹੜਾ ਜਲੇਬ, ਇੱਕ ਤੇ ਕੀੜੀਆਂ ਚੜੀਆਂ ਉੱਤੇ। ਸ਼ੁਕਰ ਹੈ ਉਹਨੇ ਅਲਫ ਵਾਲਾ ਨਹੀਂ ਕਹਿਤਾ। ਜਲੇਬ ਮਤਲਬ GLB ਜਲੇਬ ਸਾਡੇ ਉੱਥੇ ਮੱਕੋੜੇ ਮਸ਼ਹੂਰ ਆ ਸਾਜੀ। GLB ਜਲੇਬ ਨਹੀਂ, ਜੀ ਨਹੀਂ, JLAB। ਹਾਂਜੀ ਜਲੇਬ ਜੇ ਹਾਂ ਜੇ ਇੱਥੋਂ ਕਦੀ ਰਾਵੀ ਜਲੇਬ ਨੰਗ ਨਾ ਜੀ ਨਾ, ਹੁਣ ਮਾਫੀ ਦੇ ਦਿਓ। ਰਾਵੀ ਤਾਂ ਘਰਾਂ ਨੂੰ ਆਉਣ ਡਈ ਹੈ, ਮਾਫੀ ਦੇ ਦਿਓ। ਉਹ ਬਾਬੇ ਦਾ ਦੇਖਿਆ ਨਹੀਂ ਤੂੰ ਟਿਕਟੌਕ? ਮਗਰ ਪਿਆ ਕਹਿੰਦਾ ਇਹਨੂੰ ਬੁਲਾਇਓ ਸਜਾਦ ਅਲੀ ਨੂੰ, ਜਿਹਨੇ ਕਿਹਾ ਸੀ ਜੇ ਇੱਥੋਂ ਕਦੀ ਰਾਵੀ ਨੰਗ ਜੇ, ਇਹਨੂੰ ਕਹ ਸਾਂਭੇ ਆ ਕੇ ਹੁਣ। ਯਾਰ ਸਾਨੂੰ ਕਹਿੰਦਾ ਇਧਰ ਇਹਨੂੰ ਬੁਲਾ ਕੇ ਆਪ ਕਿਤੇ ਨਿਕਲ ਕੇ ਹੁਣ। ਦੇ ਦੇ ਕਹਿੰਦਾ ਰਾਵੀ ਨੂੰ ਸਾਡੇ ਉੱਤੇ ਚੜੀ ਜਾ ਰਿਹਾ, ਆਪ ਉਹ ਗਾਇਬ ਹੋਇਆ ਫਿਰਦਾ। ਉਸਤਾਦ ਜੀ ਉਹ ਜਿਹੜੇ ਤੁਹਾਡੇ ਦੂਸਰੇ ਉਹ ਡੰਡੇ ਵਾਲੇ ਮੈਕ ਇਹਨੇ ਨੇ ਲੰਬੇ, ਹਾਂ ਉਹ ਰੋਡ ਦੇ ਐ ਸੈਨਾਈਜ਼ਰ ਸਨੈਜ਼ਰ ਉਹ ਉੱਤੇ ਲੱਗਣ ਵਾਲੇ ਆ। ਹਾਂਜੀ ਉਹ ਇੰਜ ਉੱਪਰ ਲੱਗਣਗੇ ਸੈਨਾਈਜ਼ਰ। ਨਹੀਂ ਉਹ ਇਧਰ ਸਟੈਂਡ ਤੇ ਲਾ ਕੇ ਦੋਵਾਂ ਨੂੰ ਆ ਦੇ ਦਿਓ, ਦੋਵਾਂ ਨੂੰ ਉਹ ਦੇ ਦਿਓ। ਉਹ ਤੇ ਇੱਕ ਹੀ ਇੱਥੇ ਸੈਂਟਰ 'ਚ ਲੱਗਾ ਹੋਵੇ ਤੇ ਉਹਨੇ ਸਾਰਾ ਲਈ ਜਾਣਾ। ਅੱਗੇ ਲਾਈਟ ਸੀਗੀ ਆਪਾਂ। ਉਹ ਹੈ ਹੀ ਆਊਟਡੋਰ ਆ। ਨਹੀਂ ਇਹਦੇ 'ਚ ਆਏਗਾ ਨਵਾਂ ਮਾਡਲ, ਅਗਲਾ ਮਾਡਲ ਆ ਉਹ ਇਸ ਤੋਂ ਵੀ ਜ਼ਿਆਦਾ ਅੱਛਾ ਹੋਏਗਾ। ਹਾਂ ਸਾਜੀ ਇਹ ਤੋਂ ਵੱਡਾ ਹੋਣਾ ਉਹ। ਨਹੀਂ ਏਡਾ ਹੀ ਆ। ਅੱਛਾ ਜੀ। ਉਹ ਮੈਂ ਲਿਆ, ਇੱਕ ਹੋਰ ਮੈਂ ਲਿਆਂਦਾ, ਉਹ ਵੀ ਇਦਾਂ ਦਾ ਹੀ ਆ। ਇਹ ਤੁਸੀਂ ਕਹਿਤਾ ਅੱਲਾ ਦੇ ਹੁਕਮ ਨਾਲ, ਹੁਣ ਅਗਲੇ ਟੀ ਟਾਈਮ ਚ ਆ ਜਾਣਾ ਵਾ। ਕਿਹੜਾ ਜਿਹੜਾ ਮਾਡਲ ਕਹਿਣਾ ਮੈਂ ਚੌਥੀ ਪੰਜਵੀਂ ਵਾਰੀ ਕਿ ਹਾਲ ਤੱਕ ਤੇ ਆਇਆ ਨਹੀਂ। ਇਹ ਗੱਲ ਫਿਰ ਪ੍ਰੋਮੋ ਚ ਲਵਾਓ ਨਾ, ਹਾਈਲਾਈਟ ਚ। ਨਹੀਂ ਨਾਲੇ ਤੁਸੀਂ ਮਨਾ ਕਰਤਾ ਨਾ ਸਾਜੀ, ਹੁਣ ਉਹਨਾਂ ਨੇ। ਇਹ ਤੁਸੀਂ ਲਿਆ ਵਾ ਵਲੈਤੀ, ਇੱਥੇ ਦੇਸੀ ਬਣਨ ਦੇ ਪਲਾਸਟਿਕ ਦੀ ਕੁਰਸੀਆਂ ਦੀ ਫੈਕਟਰੀ ਆ ਮਿਲਤ ਚੋਂ। ਉਹ ਨਾਲ ਮਾਈਕ ਬਣਾ ਰਹੇ, ਸਾਰਾ ਪਲਾਸਟਿਕ ਚ। ਤੈਨੂੰ ਪਤਾ ਆਪਣੇ ਕੋਲ ਇੱਥੇ ਇੱਕ A74 ਸੋਨੀ ਦਾ ਕੈਮਰਾ ਹੁੰਦਾ ਸੀ, ਹਾਂਜੀ ਜਿਹਦਾ ਬੋਰਡ ਖਰਾਬ ਹੋ ਗਿਆ ਸੀ। ਬੋਰਡ ਨਹੀਂ ਅੰਦਰ ਮੁਸ਼ਾਰਾ ਕਰ ਦਿਓ ਬੰਦ ਹੋ ਗਿਆ ਸੀ। ਉਹ ਮੈਂ ਭਾਜੀ ਇੱਕ ਬੰਦੇ ਨੂੰ ਦਿੱਤਾ ਠੀਕ ਕਰਨ ਲਈ। ਮੈਂ ਨਹੀਂ ਸ਼ਾਇਦ ਮੇਰੇ ਨਾਲ ਹੀ ਗਏ ਤੁਸੀਂ ਲਾਹੌਰ। ਹਾਂ ਆਪਾਂ ਇਕੱਠੇ ਹੀ
ਉੱਥੋਂ ਅਸੀਂ ਵਾਪਸ ਲੈਣ ਦਾ ਵਾਪਸ ਲੈ ਕੇ ਹੁਣ ਉਹਦਾ ਬੋਰਡ ਸੀ 1.5 ਲੱਖ 2 ਲੱਖ ਦਾ ਉਹਦਾ ਬੋਰਡ ਆ 5.5 ਦਾ ਕੈਮਰਾ ਵਾ। ਮੈਂ ਕਿਹਾ ਚਲੋ 5.5 ਖਰਚਣਾ, ਬੋਰਡ ਪਵਾਓ ਫਿਰ 2 ਸਾਲ ਚੱਲ ਜਾਏਗਾ, ਨਵਾਂ ਜਰਮਨ ਬੋਰਡ ਪਵਾ ਲਓ 2 ਸਾਲ ਚ ਬਣ ਜਾਏਗਾ। ਮੈਂ ਆਪਣੇ 24 ਨਿਊਜ਼ ਤੇ ਨਾ ਜਿਹੜੇ ਉਹ ਕੈਮਰਾਮੈਨ ਠੀਕ ਕਰਦੇ ਨੇ ਜਿਹੜੇ ਉਹਨਾਂ ਦੇ EMPLOYE ਆ ਉਹਨੂੰ ਦੇ ਦਿੱਤਾ, ਰਿਪੇਅਰਿੰਗ ਵਾਲੇ ਨੂੰ। ਉਹ ਭਾਜੀ ਮੈਂ ਨਾ ਸਟਾਰਲੀ ਤੇ ਕਿਹਾ, ਮੈਂ ਕਿਹਾ ਵੀ ਭਾਜੀ ਝੋਲੀ ਫੇਰੋ ਸਾਰੇ, ਬੋਰਡ ਇੱਕ ਬੋਰਡ ਚਾਹੀਦਾ ਕੈਮਰੇ ਦਾ। ਉਹ ਭਾਜੀ ਕਿਸੇ ਨੇ ਕਿਹਾ ਯਾਰ ਝੋਲੀ ਕਿਉਂ ਫੇਰਨੀ ਯਾਰ, ਕੀ ਆ ਕੈਮਰਾ ਕਿੰਨੇ ਦਾ ਹੁੰਦਾ, ਕੋਈ ਕਹੋ ਯਾਰ ਜਾਨੀ ਭਾਈ ਕਿੰਨੇ ਦਾ ਕੈਮਰਾ, ਕਿਹੜਾ ਕੈਮਰਾ, ਬੋਰਡ ਪਵਾਓਗੇ ਇਹ ਉਹ ਤਾਂ ਇਹ ਟਾਈਪ ਸ਼ੁਰੂ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਯਾਰ ਮੇਰੀ ਗੱਲ ਸੁਣੋ, ਤੁਸੀਂ ਇੱਕ ਚੀਜ਼ 5.5 ਲੱਖ ਦੀ ਆ, ਉਹਦੇ ਚ 2 ਲੱਖ ਦਾ ਬੋਰਡ ਪੈ ਕੇ ਨਵੀਂ ਹੋਈ ਨਹੀਂ, 3.5 ਕਿਉਂ ਭਰਨਾ ਐਵੇਂ? ਠੀਕ ਹੈ ਜੀ। ਇੱਕ ਉੱਥੇ ਸਾਡਾ ਵੀਰ ਆ, ਉਹਦਾ ਕੀ ਨਾਮ ਆ, ਫਰੈਂਕੀ ਭਾਜੀ? ਨਹੀਂ ਹੋਰ ਆ, ਸੰਧੂ ਭਾਜੀ ਗਰੁੱਪ ਚ ਸੀ ਉਹ ਯਾਰ ਉਹਦਾ ਨਾਮ ਮੈਨੂੰ ਭੁੱਲ ਗਿਆ ਯਾਰ, ਉਹ ਫੈਸਲਾਬਾਦ ਦਾ ਯਾਰ, ਅਲੀ ਭਾਈ। ਉਹਨੇ ਕਿਹਾ ਯਾਰ ਹਾਂ ਜਾਨੀ ਭਾਈ ਇੱਥੇ ਮਿਲਦਾ ਪਿਆ ਇੰਨੇ ਦਾ। ਮੈਂ ਕਿਹਾ ਯਾਰ ਲੈ ਲਾ, ਲੈ ਕੇ ਨਾ ਤੇ ਕੋਈ ਆਉਂਦਾ ਜਦੋਂ ਮੈਨੂੰ ਭੇਜ ਦੇ। ਉਹਨੇ ਉੱਥੇ ਆਰਡਰ ਕਰਤਾ, ਉਹਨੇ ਉੱਥੋਂ ਆਰਡਰ ਕੀਤਾ ਤੇ ਮੈਨੂੰ 24 ਨਿਊਜ਼ ਵਾਲੇ ਦਾ ਫੋਨ ਆਇਆ, ਕਹਿੰਦਾ ਭੈਣ ਬੋਰਡ ਇੱਥੋਂ ਵੀ ਲੱਭ ਗਿਆ ਵਾ, ਡੱਬਾ ਪੈਕ ਨਵਾਂ। ਮੈਂ ਕਿੰਨੇ ਦਾ? ਕਹਿੰਦਾ 2 ਲੱਖ ਦਾ। ਮੈਂ ਕਿਹਾ ਮੈਂ 2 ਲੱਖ ਭੇਜਿਆ, ਮੈਂ ਕਿਹਾ ਲੈ ਤੇ 3-4 ਦਿਨਾਂ 'ਚ ਕੈਮਰਾ ਭੇਜ ਮੈਨੂੰ, ਉਹ ਅਮਰੀਕਾ 'ਚੋਂ ਬੋਰਡ ਆਊਗਾ, ਟਾਈਮ ਲੱਗਦਾ। ਮੈਂ ਅਲੀ ਭਾਈ ਨੂੰ ਫੋਨ ਕੀਤਾ, ਮੈਂ ਕਿਹਾ ਅਲੀ ਭਾਈ ਉਹ ਆਰਡਰ ਕੈਂਸਲ ਕਰ ਦਿਓ, ਮੇਰਾ ਜਿਗਰਾ ਚੈੱਕ ਕਰ, 2 ਲੱਖ ਰੁਪਏ ਉਹਨੇ ਦਿੱਤਾ ਸੀ। ਹਾਏ ਤਾਜੀ ਕਿਸੇ ਨੂੰ ਇਹ ਕਹਿਣਾ ਕਿ ਯਾਰ ਤੂੰ ਰਹਿਣ ਦੇ, ਮੈਂ ਇੱਥੋਂ ਆਪਣੇ ਪੈਸਿਆਂ ਦਾ ਲੈ ਲਿਆ, ਕਿੱਡਾ ਜਿਗਰਾ ਚਾਹੀਦਾ, ਕੁਰਬਾਨੀ ਕਿੰਨਾ ਜਿਗਰਾ ਚਾਹੀਦਾ, ਬੜਾ ਜਿਗਰਾ ਚਾਹੀਦਾ ਜੀ ਹੈ ਜਿਗਰਾ ਹੋਣਾ ਚਾਹੀਦਾ ਨਾ ਕਰਨ ਵਾਸਤੇ। ਵੀ ਤੂੰ ਇੱਕ ਚੀਜ਼ ਮੰਗਾਉਣੀ ਹੈ ਬਾਹਰੋਂ, ਤੈਨੂੰ ਬੰਦੇ ਨੇ ਕਿਹਾ ਵੀ ਭਾਜੀ ਠੀਕ ਆ, ਮੈਂ ਪੈਸੇ ਵੀ ਦੇ ਦਿੱਤੇ, ਸਾਰਾ ਕੁਝ ਦੇ ਦਿੱਤਾ, ਤੇ ਉਸ ਤੋਂ ਬਾਅਦ ਤੂੰ ਦੇਖਿਆ ਵੀ ਉਹ ਚੀਜ਼ ਤੇ ਇੱਥੋਂ ਵੀ ਮਿਲਣ ਦਈ ਹੈ, ਤੇ ਤੂੰ ਆਪਣੀ ਜੇਬ ਚੋਂ ਖਰੀਦ ਕੇ ਉਹਨੂੰ ਕਹਿ ਦੇਵੇਂ ਕਿ ਭਾਜੀ ਤੁਸੀਂ ਰਹਿਣ ਦਿਓ, ਕਿੱਡਾ ਜਿਗਰਾ ਚਾਹੀਦਾ। ਭਾਈਆਂ ਵਾਲੀ ਗੱਲ ਆ, ਭਾਈਆਂ ਵਾਲੀ ਗੱਲ, ਮਰਦ ਵਾਲੀ ਬਾਤ ਹੈ ਇਹ। ਮੈਂ ਉਹਨੂੰ ਕਿਹਾ ਭਾਜੀ ਰਹਿ, ਉਹਨੇ ਕਿਹਾ ਯਾਰ ਜਾਨੀ ਭਾਈ ਕੀ ਹੋ ਗਿਆ? ਮੈਂ ਕਿਹਾ ਯਾਰ ਮੈਨੂੰ ਜਦੋਂ ਲੱਭ ਗਿਆ ਇੱਥੋਂ, ਮੈਨੂੰ ਲੋੜ ਕਿਸੇ ਚੀਜ਼ ਦੀ ਹੋਏਗੀ ਮੈਂ ਦੱਸ ਦਾਂਗਾ। ਉਹਨੇ ਬੰਦ ਕਰਤਾ। ਨਹੀਂ ਅਗਲੀ ਗੱਲ ਸੁਣ ਲਾ, ਉਹਨੇ ਭਾਜੀ ਉਹਨੇ ਕੈਂਸਲ ਕਰਤਾ, ਉਹਨਾਂ ਨੂੰ ਪੈਸੇ ਵਾਪਸ ਉੱਥੇ ਆ ਹੀ ਜਾਂਦੇ ਜੋ ਮਰਜ਼ੀ ਹੋਵੇ। ਹੁਣ ਉਹਨੇ ਕੈਮਰਾ ਖੋਲਿਆ ਤੇ ਉਹਨੇ ਕੈਮਰਾ ਹਾਲੇ ਖੋਲਿਆ ਹੀ ਆ, ਤੇ ਉਹਨੇ ਮੈਨੂੰ ਉਹਦੀ ਵੀਡੀਓ ਭੇਜੀ। ਉਹਨੇ ਮੈਨੂੰ ਕਿਹਾ ਭਾਜੀ ਇਹ ਕਿਹਨੂੰ ਦਿੱਤਾ ਸੀ ਕੈਮਰਾ? ਮੈਂ ਕਿਹਾ ਜੀ ਮੈਂ ਇੱਥੇ ਕਿਸੇ ਦੋਸਤ ਨੂੰ ਠੀਕ ਕਰਨਾ। ਉਹਨੇ ਕਿਹਾ ਇਹਦੇ 'ਚ ਇਸ ਕੈਮਰੇ ਦੇ ਅੰਦਰ ਹੁਣ ਕੈਮਰਾ ਹੈਗਾ ਹੀ ਨਹੀਂ, ਕੈਮਰਾ ਹੀ ਨਹੀਂ ਹੈ। ਹਾਂ ਇਹ ਕੱਲੀ ਉਹ ਪਲਾਸਟਿਕ ਦੀ ਬਾਡੀ ਆ, ਡੈਡ ਬਾਡੀ। ਤੇ ਮੈਂ ਕਿਹਾ ਕਿਉਂ? ਕਹਿੰਦਾ ਭਾਜੀ ਇਹਦਾ ਸ਼ਟਰ ਵੀ ਟੁੱਟਾ, ਅੱਗੇ ਸ਼ਟਰ ਹੁੰਦੇ ਆ, ਹਾਂਜੀ ਆਹੋ, ਤੇ ਬੋਰਡ ਵੀ ਇਹਦਾ ਖਰਾਬ ਆ, ਤੇ ਸ਼ਟਰ ਵੀ ਇਹਦਾ ਜਿਹੜਾ ਇੰਨਾ ਵਾ ਇੰਨੇ ਦਾ ਵਾ, ਤੇ ਬੋਰਡ ਇਹਦਾ ਬਦਲ ਲੈਨੇ ਆ, ਸ਼ਟਰ ਪਾ ਲੈਨੇ ਆ, ਜੇ ਚੱਲ ਗਿਆ ਫਿਰ ਅੱਗੇ ਦੇਖਾਂਗੇ ਹੋਰ ਕੀ ਇਹ 'ਚ ਪੈਣਾ। 2 ਲੱਖ ਦਾ ਭਾਜੀ ਬੋਰਡ ਪਿਆ, ਠੀਕ 22-23-25 ਹਜ਼ਾਰ ਦਾ ਸ਼ਟਰ ਪਿਆ, 2.25 ਲੱਖ ਹੋ ਗਿਆ। ਕੈਮਰਾ ਆਨ ਹੋਇਆ, ਤੇ ਉਹਦੀ ਸਕਰੀਨ ਦੇ ਉੱਤੇ ਐਡਾ ਵੱਡਾ ਚਿੱਟਾ ਟਿਮਕਣਾ ਆ ਰਿਹਾ, ਪਤੀਸਾ ਟੈਪ। ਤੇ ਮੈਂ ਕਿਹਾ ਇਹ ਕੀ? ਕਹਿੰਦੇ ਜੀ ਇਹਦੀ CCD ਜਿਹੜੀ ਨਾ ਉਹ ਵੀ ਕੱਢ ਕੇ ਕੋਈ ਹੋਰ ਕਿਸੇ ਨੇ ਪਾਈ ਹੈ, ਕਿਸੇ ਹੋਰ ਮਾਡਲ ਦੀ ਪਾਤੀ। ਮੈਂ ਸਮਝਿਆ ਮੋਤੀ ਉਧਰ ਆਇਆ, ਮੋਤੀ ਹੀ ਉਤਰ ਆਇਆ ਨਾ, ਉਹਦੀ ਉਧਰ ਉਹ CCD, ਉਹਦੀ CCD ਨਹੀਂ, ਹਾਂ CCD ਉਹਨੂੰ ਕਹਿੰਦੇ ਆ। LCD ਦੇ ਨਾਲ ਉਹਦਾ ਤਾਂ ਲੱਗਦਾ ਡਿਸਪਲੇ ਦਿੰਦਾ, ਉਹਦੇ 'ਚ ਕੋਈ ਨਾ ਚਿੱਟਾ ਡਾਟ ਆ ਗਿਆ। ਉਹ ਕਿੰਨੇ ਦਾ ਜੀ? ਉਹ 2 ਲੱਖ ਦਾ। ਅੱਛਾ ਨਵਾਂ ਕੈਮਰਾ ਯਾਨੀ ਕਿ 5-10 ਦਾ ਵਾ, 5 ਲੱਖ 10 ਦਾ ਤੇ ਉੱਪਰ 7 ਲੱਖ ਲੱਗਣਾ। ਸੁਣ ਲਾ ਨਾ ਹੁਣ। ਮੈਂ ਕਿਹਾ ਸੋਚਿਆ ਯਾਰ ਮੈਂ ਤੇ ਹੁਣ ਫਸ ਗਿਆ, ਤੇ ਮੈਂ ਪਛਤਾਉਣ ਲੱਗ ਪਿਆ ਜਿਹਨੂੰ ਮੈਂ 2 ਲੱਖ ਦਾ ਕਿਹਾ ਨਾ ਬਾਹਰ ਕਿ ਤੂੰ ਰਹਿ ਦੇ। ਆ ਜਿਹੜਾ ਪਹਿਲਾਂ ਮਰਦਾਂ ਵਾਲੀ ਤੂੰ ਗੱਲ ਨਹੀਂ ਕੀਤੀ, ਵਾਪਸ ਮਰਦ ਥੋੜਾ ਘਟ ਗਿਆ। ਅੱਛਾ ਕਿੰਨਾ ਮਰਦ ਜਾ ਪਿਆ, ਮਰਦ ਨੂੰ ਟੈਨਸ਼ਨ ਪੈ ਗਈ ਕਿ ਯਾਰ, ਮੈਂ ਕਿਹਾ ਅਲੀ ਭਾਈ ਕੈਂਸਲ ਤੇਰੇ ਕੀਤਾ? ਨਹੀਂ ਉਹ ਤਾਂ ਆ ਗਿਆ, ਮੰਗਾ ਲਿਆ ਮੈਂ। ਦੂਜੀ ਸ਼ੈ ਉਹ ਭਾਜੀ ਬਾਹਰ eBay ਤੇ ਲੱਗਾ $900 ਦਾ, ਉਹ ਜਿਹੜਾ ਪੁਰਜ਼ਾ ਜਿਹੜਾ ਇੱਥੋਂ ਮੈਂ 2 ਲੱਖ ਦਾ ਕਹਿ ਰਿਹਾ, ਆਹੋ $900 ਦਾ। $900 ਕਿੰਨੇ ਬੰਦੇ? 9 ਤੇ 27, 2.5 ਲੱਖ ਰੁਪਇਆ, 2.5 ਲੱਖ ਰੁਪਇਆ। 9 ਤੇ ਨਹੀਂ $900, 9 ਤੇ 27, 2,70,000 ਤੇ 20 ਰੁਪਏ ਘੱਟ ਕਰ ਲਓ, 2.25 2.35 ਕਰ ਲਓ। ਇੰਨਾ ਬਣਦਾ। ਠੀਕ ਆ ਜੀ। ਇੱਥੋਂ ਮੈਨੂੰ ਮਿਲਦਾ ਪਿਆ 2 ਦਾ, ਤੇ ਉੱਥੋਂ ਇਹਨਾਂ ਮਹਿੰਗਾ ਕਾਤੋਂ?
ਉਹ ਹੁੰਦਾ ਨਾ ਰੌਲਾ ਕਸਟਮ ਫ੍ਰੀ ਡਿਊਟੀ ਫ੍ਰੀ ਚੀਜ਼ਾਂ ਆ ਜਾਂਦੀਆਂ ਨੇ ਇੱਥੇ ਹੋਰ ਹਿਸਾਬ ਹੁੰਦਾ, ਉੱਥੇ ਹਰ ਚੀਜ਼ ਪ੍ਰੋਪਰ ਹੁੰਦੀ ਹੈ। ਇੱਥੋਂ ਹੀ ਪਾਉਣਾ ਸੀ। ਹੁਣ ਮੈਂ ਹਿਸਾਬ ਲਾਇਆ ਕੈਮਰਾ ਜਿਹੜਾ ਨਾ ਸਾਰਾ ਕੁਝ ਕਰਾ ਕੇ ਬੋਰਡ ਉਹਦਾ ਪਵਾ ਲਿਆ, ਸ਼ਟਰ ਪਵਾ ਲਿਆ, CCD ਜਿਹੜਾ ਉਹਦਾ ਨਿਜ਼ਾਮ ਆ ਉਹ ਕਰਾ ਕੇ ਨਾ ਤੇ ਮੈਨੂੰ ਇਹ ਕੈਮਰਾ ਪੈ ਜਾਣਾ ਬਾਬਾ ਜੀ 230 330 430 430 ਦਾ ਤੇ 5-10 ਦਾ ਡੱਬਾ ਪੈਕ ਆ ਜਿਹਦੀ ਸਾਲ ਦੀ ਵਾਰੰਟੀ ਆ ਤੇ ਇਹਦੀ 1 ਮਿੰਟ ਦੀ ਵਾਰੰਟੀ ਨਹੀਂ। ਯਾਨੀ ਕਿ 40,000 ਇਹਦੀਆਂ ਤਿੰਨੇ ਚਾਰੇ ਚੀਜ਼ਾਂ ਲੈਦਾ ਪਈਆਂ ਨੇ। ਹਾਂਜੀ ਠੀਕ ਆ ਜੀ। ਹੁਣ ਮੈਂ ਹਿਸਾਬ ਲਾ ਰਿਹਾ ਕੀ ਕਰਾਂ। ਝੋਲੀ ਹੋਊਗਾ ਫਿਰ ਹੈਂ ਝੋਲੀ। ਅੱਛਾ ਹੁਣ 5-10 ਦਾ। ਹੁਣ ਅੱਜ ਮੈਂ ਫੋਨ ਕੀਤਾ, ਮੈਨੂੰ ਕਹਿੰਦੇ ਭਾਜੀ ਹੁਣ ਜੇ ਤੇ ਉਹ CCD ਪਾਉਣੀ ਹੈ ਨਾ ਤੇ ਉਹ ਇੱਕ ਬੰਦੇ ਕੋ ਪਈ ਆ 145 ਦੀ ਦੇ ਰਿਹਾ ਉਹ, ਤੇ ਗਰੰਟੀ ਉਹ ਕਹਿੰਦਾ ਜੀ ਕਿ ਜਦੋਂ ਮੈਂ 145 ਫੜ ਲੈਣਾ ਨਾ ਤੇ CCD ਹਾਲੇ ਮੇਰੇ ਕੋਲ ਹੀ ਪਈ ਆ, ਉਹਦਾ ਵੀ ਮੈਂ ਫਿਰ ਜ਼ਿੰਮੇਦਾਰ ਨਹੀਂਗਾ। ਹਾਲੇ ਮੈਂ ਤੁਹਾਨੂੰ ਫੜਾਉਣੀ ਨਹੀਂ। ਜਦੋਂ ਤੁਸੀਂ ਮੈਨੂੰ 145 ਦੇ ਦੇਣਾ ਨਾ ਫਿਰ ਢੱਡੀ ਆ ਤੇ ਉਹ ਮੇਰੇ ਕੋਲ ਭਾਵੇਂ ਜਿੱਥੇ ਮਰਜ਼ੀ ਪਈ, ਹਾਲੇ ਮੈਂ ਅੰਦਰੋਂ ਕੱਢ ਕੇ ਲਿਆਉਣੀ ਤੁਹਾਨੂੰ ਦੇਣ ਲਈ। ਉਹ ਅੰਦਰ ਪਈ ਵੀ ਖਰਾਬ ਹੋਈ ਤੇ ਤੁਹਾਡੀ ਆ। ਤੁਹਾਡੀ ਆ। ਵਾਹ ਵਾਹ ਵਾਹ। ਜਦੋਂ ਪੈਸੇ ਫੜ ਲਏ ਭਾਵੇਂ ਜੋ ਕੱਢਣ ਦੇ ਦੌਰਾਨ ਹੀ ਖਰਾਬ ਹੋ ਤੁਹਾਡੀ ਆ। ਨਹੀਂ ਹਾਂ ਮੈਂ ਤੁਹਾਨੂੰ ਕਹਾਂ ਬੈਠੋ ਚਾਹ ਪੀਓ, ਮੈਂ ਦਿਨਾ ਮੁੰਡਾ ਲੈਣ ਗਿਆ, ਉਹ ਲੈਣ ਗਿਆ ਵੀ ਖਰਾਬ ਆ ਤੇ ਤੁਹਾਡੀ ਆ। ਵਾਹ ਵਾਹ ਵਾਹ। ਬਲਾਈਂਡ ਸੌਦਾ। ਨਹੀਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਤੇ ਜੇ ਮੈਂ ਕਿਹਾ ਯਾਰ ਤੂੰ ਲਿਆ ਮੈਂ ਚੈੱਕ ਕਰ ਲੈਣਾ, ਤੂੰ ਪੈਸੇ ਲੈ ਲਈ, ਕਹਿੰਦਾ ਹੈ ਨਹੀਂ ਭਾਈ ਮੇਰੇ ਕੋਲ, ਚਲੋ ਅੱਗੇ ਹੋ ਜਾਓ। ਮੇਰੀ ਗੱਲ ਸੁਣੋ ਉਸਤਾਦ ਜੀ, ਜਿਹੜਾ ਤੁਸੀਂ ਉਹ ਪਵਾਇਆ ਵਾਲਾ 2 ਲੱਖ ਦਾ ਪੈਣਾ ਸੀ ਬੋਰਡ ਬੋਰਡ, ਉਹ ਜਿਹਨੂੰ ਆਪਾਂ ਦੇ ਕੇ ਆਏ ਉਹ ਜਦੋਂ 24 ਵਾਲੇ ਖੋਲਿਆ ਵਿੱਚ ਚੀਜ਼ ਆਈ, ਉਹ ਕਿੱਥੇ ਗਈਆਂ? ਉਹਦਾ ਸ਼ਟਰ ਵੀ ਟੁੱਟਾ ਸੀ। ਉਹ ਕਿੱਦਾਂ? ਇਹ ਮੈਨੂੰ ਪਤਾ ਨਹੀਂ ਲੱਗਾ। ਇਹ ਆਪਾਂ ਇੰਜ ਫੜਾ ਕੇ ਫੜੋ ਆਪਾਂ ਇੰਜ ਫੜਾ ਕੇ ਲਓ ਭਾਜੀ। ਕੈਚ ਕਰਾ ਕੇ ਭਾਈ ਨਾ ਆਪਾਂ ਤੇ ਉਹਦੇ ਅੱਗੋਂ ਉਹਦਾ ਲਾ ਕੇ ਸਾਰਾ ਕੁਝ ਲਾ ਕੇ ਸਿਰਫ ਚੱਲਦਾ ਬੰਦ ਹੋਇਆ, ਉਤੋਂ ਕਿਹੜਾ ਟਰਾਲਾ ਲੰਘਿਆ ਤੇ ਫਿਰ ਉਹ ਸਾਰਾ ਕਿੱਥੇ ਗਿਆ? ਬਸ। ਉਹ ਫਿਰ ਰਾਜ ਕਿਤੇ ਜੰਮ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਨੂੰ ਕਿਹਾ ਉਹ ਬੜੇ ਅੱਛੇ ਮੇਰੇ ਭਾਜੀ ਨੇ, ਉਹਨਾਂ ਕੋਲ ਆਪਾਂ ਬੜੀਆਂ ਚੀਜ਼ਾਂ ਲਈਆਂ ਨੇ। ਇੱਕ ਆਪਣੀ ਲਾਈਟ ਜਿਹੜੀ ਚੁੱਕੀ ਗਈ ਸੀ, ਕਲਰ ਲਾਈਟ ਮੈਂ ਮੰਗਾਈ ਸੀ ਪਰਚਰ ਦੀ, ਆਏ ਉਹ ਵੀ ਉਹਨਾਂ ਕੋਲ ਮੰਗਾਈ ਸੀ। ਯਾਨੀ ਉਹ ਬੜੇ ਪਿਆਰ ਵਾਲੇ ਜੀ ਨੇ। ਅੱਛਾ ਉਹ ਗਾਇਬ ਹੋਣਾ ਸਮਾਨ ਵੇਚਦੇ ਆ ਤੇ ਪਰਚਰ ਲੈਣ ਲੱਭਣੀ ਨਾ ਨਹੀਂ। ਆਹੋ ਉਸਤਾਦ ਜੀ ਮੈਂ ਇੱਕ ਗੱਲ ਜਾਣਦਾ ਵਾਂ। ਤੇ ਹੁਣ ਮੈਨੂੰ ਮਸ਼ਵਰਾ ਇਹ ਦਿਓ ਕਿ ਹੁਣ ਉੱਤੇ ਲੱਗ ਗਿਆ ਮੇਰਾ 235 335 435 ਹਾਂਜੀ 4 ਕ ਲੱਗ ਜਾਣਾ ਉੱਤੇ, 5-10 ਦਾ ਨਵਾਂ ਵਾ। ਹੁਣ ਅਗਲਾ 145 ਲਾਈਏ ਜਾਂ ਉਹ ਕਹਿੰਦਾ ਵਾ ਕਿ ਇਦਾਂ ਹੀ ਇਹ 3 ਕ ਦਾ ਵਿਕ ਜਾਣਾ ਵਾ। 3 ਦਾ ਵੇਚ ਦੋ, 3 ਦਾ ਵੇਚ ਕੇ 2-10 ਹੋਰ ਪਾ ਕੇ ਨਵਾਂ ਲੈ ਲਈਏ ਹਾਂਜੀ ਤੇ ਜਾਂ ਫਿਰ 145 ਲਾ ਕੇ ਵੀ ਪੁਰਾਣਾ ਹੀ ਰਹਿਣਾ ਨਹੀਂ ਤੇ ਹਨਾ। ਵਾਰੇ ਨਹੀਂ ਉਸਤਾਦ ਜੀ, ਤੁਸੀਂ ਗੰਢਾ ਕੇ 9.5 ਲੱਖ ਦਾ ਕਰ ਲਿਆ ਵਾ ਉਹਨੂੰ 5-10 ਸਾਲੇ ਨੂੰ। ਇਹਨੂੰ ਸੇਲ ਕਰ ਗੰਢਾ ਕੇ ਵਿਸਾ ਲਿਆ। ਮੈਂ ਖੁੱਸੇ ਦਾ ਬੋਰਡ ਚੇਂਜ ਕਰਾਇਆ। ਕੈਦਰ ਦਾ ਕੈਮਰਾ ਲੱਗਿਆ ਯਾਰ ਨਹੀਂ। ਨਾਲੇ ਦੇਖੋ ਜਿੰਨੀਆਂ ਵਿੱਚ ਐਟਮਾਂ ਪਵਾ ਲੀਆਂ, ਬੋਰਡ ਕਿਸੇ ਹੋਰ ਸ਼ਾਇਦ ਆ, ਪਰਚਰ ਕਿਸੇ ਹੋਰ ਦਾ। ਨਹੀਂ ਉਸੇ ਮਾਡਲ ਦਾ ਹੀ ਬੋਰਡ ਹੁੰਦਾ। ਬੇਸਿਕਲੀ ਕੈਮਰਾ ਉਹ ਬਿਲਕੁਲ ਬ੍ਰਾਂਡ ਨਿਊ ਹੋ ਗਿਆ। ਬੋਰਡ ਉਹਦਾ ਜੈਨੂਇਨ 0 ਮੀਟਰ ਹੋ ਗਿਆ, ਸ਼ਟਰ 0 ਹੋ ਗਏ, ਹਰ ਚੀਜ਼ 0। ਲੇਕਿਨ ਚੀਜ਼ ਇਹ ਹੈ ਕਿ ਹੈ ਤੇ ਉਹ ਹੈ ਤੇ ਪੁਰਾਣਾ ਹੀ ਆ। ਹੁਣ ਜਿਹੜੀਆਂ ਐਟਮਾਂ ਪੈ ਗਈਆਂ ਵਾ, ਥੱਲੋਂ ਕਾਲੂ ਹੋਰ ਹੋਣਾ, ਉੱਤੋਂ ਕਾਲੂ ਹੋਰ ਹੋਣਾ, ਇਹ ਆ ਕੋਤਾ ਹੀ ਲੱਗਣਾ ਬੈਠਾ। ਉਹ ਇਹ ਇਨਸਾਨ ਨਹੀਂ ਏਦਾਂ ਕੈਮਰਾ ਮੈਂ ਅੱਲਾ ਮਾਫੀ ਆਲ ਫੋਲ ਕਰਾ ਲਿਆ, ਮਸਤ ਕਰਾ ਲਿਆ ਕੈਮਰਾ। ਇੰਜ ਖੁੱਲ ਕੇ ਲੀਰਾ ਹੋ ਗਿਆ ਕੈਮਰਾ ਮੇਰਾ। ਰਹਿ ਜਿੱਥੇ ਤੱਕ ਆ ਜਾ ਕਰ ਇੱਥੋਂ ਮੁੜ ਕੇ ਜਾਵੇ ਇੰਜ। ਯਾਰ ਇਹਦੇ ਸਾਹਮਣੇ ਗੱਲ ਕਰਨਾ ਤੇ ਅੱਲਾ ਦੀ ਕਸਮ ਹੈ ਸਿਆਪਾ ਹੀ। ਨਾਲੇ ਉੱਤੇ ਦੇਖੋ ਜੀ ਜੋ ਵੀ ਸੂਰਤ ਹਾਲ, ਕੈਮਰਾ ਨਵਾਂ ਲੱਗੇ ਪੁਰਾਣਾ ਲੱਗੇ, ਝੋਲੀ ਫਿਰਦੇ ਇਹ ਤੁਹਾਨੂੰ ਪਤਾ ਵਾ। ਇਹ ਸਿਰ ਝੋਲੀ ਜਿਹੜੀ ਫਿਰਦੀ ਆ, ਇੱਕ ਵਾਰੀ ਝੋਲੀ ਫਿਰੋ ਉਸਤਾਦ ਜੀ ਹਿਸਾਬ ਨਾਲ ਦੇਖੋ ਵੀ ਨਵਾਂ ਬਣਦਾ ਵੇਚਣਾ ਬਣਦਾ, ਝੋਲੀ ਦੇ ਹਿਸਾਬ ਨਾਲ ਚੱਲੋ। ਨਹੀਂ ਦੇਖੋ ਮੇਰੀ ਗੱਲ ਸੁਣੋ ਉਸਤਾਦ ਜੀ, ਗੱਲ ਇਹ ਹੈ ਮੈਨੂੰ ਆਪਣੀ ਜ਼ਾਤ ਵਾਸਤੇ ਇੱਕ ਚੀਜ਼ ਚਾਹੀਦੀ ਆ, ਭਾਵੇਂ 10 ਲੱਖ ਦੀ ਆ। ਹਾਂਜੀ ਉਹਦਾ ਮੇਰੇ ਕਾਰੋਬਾਰ ਨਾਲ ਕੋਈ ਤਲਕ ਨਹੀਂ। ਮੈਂ ਕਿਸੇ ਨੂੰ ਕਹਾਂ ਉਸਤਾਦ ਜੀ ਮੈਨੂੰ ਆਹ ਚੀਜ਼ ਚਾਹੀਦੀ ਆ, ਮੈਨੂੰ ਸ਼ੌਕ ਆ, ਮੇਰੇ ਕੋਲ 4K ਪ੍ਰੋਜੈਕਟਰ ਹੋਵੇ ਜਿਹੜਾ 6 ਲੱਖ ਰੁਪਏ ਦਾ ਹੁੰਦਾ, ਉਹ ਮੈਂ ਕੁਝ ਲੈ ਲਿਆ। ਇੱਕ ਚੀਜ਼ ਆ ਮੇਰੇ ਕਾਰੋਬਾਰ ਦੀ ਜਿੱਤੋਂ ਅਸੀਂ ਕਮਾਉਂਦੇ ਆ। ਲਾਈਕ ਤੂੰ ਇੱਕ ਦੁਕਾਨ ਪਾਈ ਆ, ਹਾਂਜੀ ਦੁਕਾਨ ਪਾਈ ਆ ਤੇ ਹੁਣ ਤੇਰੇ ਕੋਲ ਰਾਤ ਨੂੰ ਸਾਰਾ ਸੌਦਾ ਵਿਕ ਗਿਆ, ਤੂੰ ਵੇਚਦਾ 50,000 ਦਾ, ਉਹਦੇ ਚੋਂ 40,000 ਦਾ ਸੌਦਾ ਸੀ, 10,000 ਤੈਨੂੰ ਬਚ ਗਿਆ, ਠੀਕ ਹੋ ਗਿਆ। ਹੁਣ ਤੂੰ ਜਿਹਦੇ ਕੋਲ 40,000 ਦਾ ਸੌਦਾ ਲੈ ਕੇ ਆਇਆ, ਉਹ ਅਗਲੇ ਦਿਨ ਤੇਰਾ ਤਲਕ ਵਾਲਾ ਆਫ ਨਿਕਲਿਆ, ਉਹ ਕਹੇ ਯਾਰ ਕੋਈ ਗੱਲ ਨਹੀਂ ਤੂੰ 40 ਰਹਿਣ ਦੇ। ਤੇ ਤੂੰ ਕਹਿਣਾ ਭਾਜੀ 40 ਤੇ ਮੈਂ ਉਹ ਵਟਣਾ ਨਾ, ਮੇਰੀ ਤੇ ਦੁਕਾਨਦਾਰੀ, ਮੈਂ ਇੱਥੋਂ ਕਮਾਉਣਾ, ਮੈਂ 10 ਹੋਰ ਕਮਾ ਲੈਣਾ। ਤੁਸੀਂ ਮੈਨੂੰ ਰੋਜ਼ 40 ਦਾ ਦੇਈ ਜੋ, ਮੈਂ 50 ਦਾ ਵੇਚ ਕੇ ਮੈਨੂੰ ਰੋਜ਼ ਦਾ 10,000 ਬਚੀ ਜਾਣਾ। ਇਦਾਂ ਤੁਸੀਂ ਅੱਜ 40 ਛੱਡ ਦੋਗੇ, ਕੱਲ ਨੂੰ ਫੇਰ ਛੱਡੋਗੇ, ਪਰਸੋਂ ਫੇਰ ਛੱਡੋਗੇ, ਮੈਂ ਕਿਸੇ ਨਾ ਕਿਸੇ ਦਿਨ ਤੇ 40 ਭਰਨਾ ਹੀ ਆਣਾ। ਹਾਂਜੀ ਇੱਕ ਦਿਨ ਪਰ ਨਹੀਂ। ਤੇ ਹੁਣ ਮੇਰਾ ਇਹ ਆ ਬਿਜ਼ਨਸ, ਹੁਣ ਆ ਕੈਮਰੇ ਲੱਗੇ ਆ, ਠੀਕ ਆ ਜੀ। ਇਹ ਕੈਮਰਾ ਵਾ 5 ਲੱਖ ਦਾ, ਇਹ ਕੈਮਰਾ ਚੱਲਦਾ ਵਾ, ਸਾਡਾ ਸ਼ੋਅ ਜਾਂਦਾ ਵਾ, ਸਾਨੂੰ ਪੈਸੇ ਆਉਂਦੇ ਆ। ਉਹਨਾਂ ਪੈਸੇ 'ਚੋਂ ਸਾਡਾ ਕੈਮਰਾ ਖਰਾਬ ਹੋ ਗਿਆ ਤੇ ਉਹਨਾਂ ਪੈਸਿਆਂ 'ਚ ਲੈਣਾ, ਉਹ ਕੈਮਰਾ ਕਿਸੇ ਕੋਲ ਲੈਣਾ ਕਿਸੇ ਸੂਰਤ ਨਹੀਂ ਬਣਦਾ। ਨਹੀਂ ਬਣਦਾ। ਇਹ ਤੁਹਾਡੀ ਬੜੀ ਯਾਨੀ ਉਹਦੇ ਲਈ ਝੋਲੀ ਫੇਰਨੀ ਨਹੀਂ ਬਣਦੀ, ਝੋਲੀ ਫੇਰਨੀ ਬਣਦੀ ਆ ਮੈਨੂੰ ਪਰਫਿਊਮ ਚਾਹੀਦਾ, ਮੈਨੂੰ ਜੁੱਤੀ ਚਾਹੀਦੀ, ਮੈਨੂੰ ਆਹ ਸ਼ੌਕ ਆ, ਮੈਂ ਗੱਡੀ ਲੈਣੀ।
ਬਿਜ਼ਨਸ ਦੇ ਵਿੱਚ ਝੋਲੀ ਫੇਰ ਨਹੀਂ ਪਾਉਂਦੀ, ਨਹੀਂ ਕਿਸੇ ਵੀ ਤਲਕ ਦੇ ਨਾਲ, ਹਾਂਜੀ ਕਿਉਂਕਿ ਉਹ ਤੇ ਕਮਾਈ ਉਹਨੇ ਦਿੱਤੀ ਹੈ। ਹੁਣ ਮੈਂ ਤੁਹਾਨੂੰ ਪੈਸੇ ਦੇ ਰਿਹਾ, ਹਾਂਜੀ, ਹਰਾਮ ਦੇ ਰਿਹਾ ਲੱਗੇ, ਹਾਂ ਠੀਕ ਹੈ ਜੀ, ਉਹ ਕਿਦਾਂ ਜੀ ਹਰਾਮ? ਉਹ ਤੁਸੀਂ ਉਹ ਖਾ ਰਹੇ ਹੋ ਢੇਠੇ ਪੁਣੇ ਨਾਲ। ਹਰਾਮ ਕਿਸ ਤਰ੍ਹਾਂ ਜੀ? ਪਹਿਲੇ ਮੈਨੂੰ ਇਹਦੀ ਡੈਫੀਨੇਸ਼ਨ। ਹਰਾਮ ਇਹ ਆ ਕਿ ਤੂੰ ਅੱਜ ਸਵੇਰ ਦਾ 12 ਵਜੇ ਦਾ ਘਰੋਂ ਨਿਕਲਿਆ, ਬਾਰਿਸ਼ ਦਾ ਬਹਾਨਾ ਪਾ ਕੇ ਤੇ ਤੂੰ 3:30 ਵਜੇ ਇੱਥੇ ਵੜਨੇ ਆ। ਤੁਹਾਨੂੰ ਪਤਾ ਬਾਰਿਸ਼ ਕਿਦਾਂ ਦੀ ਹੋਈ ਆ? ਤੁਸੀਂ ਤਾਂ ਸਿਰ ਕੰਧ ਟੱਪ ਕੇ ਇੱਥੇ ਆਉਣਾ, ਅਸੀਂ ਕਿੰਨਾ ਵਾਜਦੇ ਵਜਾਉਂਦੇ ਆਏ ਆ। ਅੱਜ 3 ਵਰਦੀਆਂ ਪਾ ਕੇ ਆਏ, ਇੱਕ ਵਰਦੀ ਫੁੱਲ ਕਿੰਨੀ ਮੈਂ ਪਾਵਰ ਚੌਕ ਖਲੋ ਕੇ ਲਾਈ, ਬਦਲੀ ਚੇਂਜ ਕੀਤੀ, ਐ ਘੇਰਾ ਬਣਾਇਆ ਬੰਦਿਆਂ ਦਾ, ਮਿੱਠਾ ਕੱਪੜੇ ਚੇਂਜ ਕੀਤੇ। ਤੁਹਾਡੇ ਸਾਰਿਆਂ ਨਾਲੋਂ ਦੂਰੋਂ ਮੈਂ ਹੁੰਨਾ। ਮਾਸ਼ਾਅੱਲਾ, ਦੇਖੋ ਕਿੰਨੀ ਇੱਕ ਕੰਧ ਪੈਂਦੀ ਵਿੱਚ। ਨਹੀਂ ਭਾਈਜਾਨ, ਉਹ ਉੱਥੋਂ ਦੁਬਈਓਂ, ਦੁਬਈਓਂ ਓਏ ਮੈਂ ਨਹੀਂ ਦੇਖਦਾ ਮੀਂਹ ਆ ਕੇ ਨੇਰੀ ਆ, ਏਦਾਂ ਹੀ ਮੈਂ ਕਹਿੰਦਾ ਮੇਰਾ ਮਿੱਠਾ ਉੱਥੇ ਕੱਲਾ ਹੋਣਾ। ਜੱਪੀ ਪੋਣ ਦੇ ਲਿਖਦਾ ਦਿਆ ਨਾ। ਲੇਕਿਨ ਉਸਤਾਦ ਜੀ ਤੁਸੀਂ ਕਿਹੜੇ ਰੇਡ ਕੇ ਲਿਆਂਦੇ ਹੋ ਜਹਾਜ਼ ਨੂੰ? ਭਾਈਜਾਨ ਇੱਥੇ ਆਪਣਾ ਸੈਫ ਕਿੱਥੋਂ ਆਇਆ ਤੁਹਾਨੂੰ ਪਤਾ? ਜੀ ਤੁਹਾਡੇ ਤੋਂ 3 ਗੁਣਾ ਦੂਰੋਂ ਆਉਂਦਾ। ਕਿੱਥੋਂ ਆਉਂਦਾ? ਨਾਰਵੇ। ਆ ਬਾਹਰ ਕਸ਼ਮੀਰ ਪੁਲ ਦੇ ਨਾਲ ਦੀ ਗਲੀ 'ਚ। ਤੁਹਾਨੂੰ ਅੱਜ ਪਤਾ ਕਿੰਨੇ ਕਿਊਸ? ਉਹ ਭਾਈਜਾਨ ਮਦਨਪੁਰੇ ਅੱਡੇ ਤੋਂ। ਉਹ ਕਿੱਥੇ ਆ? ਮਦਨਪੁਰੇ, ਤੁਸੀਂ ਜਦੋਂ ਆਏ ਹੋ ਕਿਸੇ ਹੋਰ ਅੱਡੇ ਤੋਂ ਆਏ ਹੋ, ਹਾਂਜੀ ਉਹ ਮਦਨਪੁਰੇ ਦੇ ਅੱਡੇ ਤੋਂ ਹੁੰਦਾ। ਇਹਨਾਂ ਜਦੋਂ ਦਾ ਹਾਂ ਬੰਦਾ ਹੋਇਆ ਮੈਂ ਜਲੀਲ ਹੋਣ ਡਿਆ ਕੀ ਮੈਨੂੰ। ਇਹ ਜਦੋਂ ਦਾ ਇਹ ਤੇਰੇ ਨਾਲ, ਤੇਰੇ ਤੋਂ ਬਹੁਤਾ ਮੈਂ ਹੁੰਨੇ ਆ ਕਿ ਅੱਜ 12 ਹੀ ਸੀ, ਮੈਂ ਕਿਹਾ ਮਿੱਠਾ ਨਹੀਂ ਆਇਆ, ਕਹਿੰਦੇ ਨਹੀਂ, ਤੇ ਮੈਨੂੰ ਪਤਾ ਇਹ ਵੀ ਨਹੀਂ ਆਇਆ ਫਿਰ। ਔਰ ਮੇਰੀ ਬੇਗਮ ਨੇ ਕਿਹਾ ਤੁਹਾਡੀ ਮੇਰੇ ਕਮਰ 'ਚ ਪੇਨ ਸੀਗੀ, ਮੈਂ ਮੈਡੀਸਨ ਲਈ। ਤੇਰੀ ਕਮਰ 'ਚ? ਹਾਂਜੀ ਅੱਛਾ। ਬੇਟੀ ਤੁਹਾਡੀ ਕਹਿੰਦੀ ਤੁਸੀਂ ਛੁੱਟੀ ਕਰ ਲਓ। ਮੈਂ ਕਿਹਾ ਮੈਂ ਛੁੱਟੀ ਕੀਤੀ ਨਾ, ਇਸ ਨਾਮਰਾਦੀ ਆਟੋਮੈਟਿਕਲੀ ਛੁੱਟੀ ਆ। ਮੈਂ ਕਿਹਾ ਉਹਦੀ ਖਾਤਰ ਮੈਨੂੰ ਜਾਣਾ ਪੈਣਾ। ਅਸੀਂ ਮੈਡੀਸਨ ਲਈ ਗਏ, ਹਲਕਾ ਜਿਹਾ ਸੀ ਨਹੀਂ ਕਿ ਉਸਤਾਦ ਜੀ ਮੈਂ ਮਰ ਗਿਆ, ਮੈਨੂੰ ਮਜਾਲ ਹਸਪਤਾਲ ਲੈ ਜਾਓ, ਮੇਰੇ ਤਾਂ 3 ਪੀਸ ਹੌਸਲੇ ਨਾਲ ਆ ਰਹੇ ਜੋ ਨਾ ਕਿ ਉਹ ਹਿਸਾਬ ਨਹੀਂ ਹੈ ਤੇ ਅਸੀਂ ਆਪਣੇ ਪੱਲੇ ਦਵਾਈ ਲਈ ਆ, 150 ਲਈ ਆ। ਉਸਤਾਦ ਜੀ ਉੱਧਰ- ਮਿੱਠਾ ਜੀ ਉਸਤਾਦ ਜੀ ਪਾਣੀ ਚੋਂ ਲੰਘ ਕੇ ਆਏ, ਇੰਨਾ ਜੇਬਾਂ 'ਚ ਪਾਣੀ ਵੜ ਗਿਆ, ਇੰਨਾ ਜੇਬਾਂ 'ਚ। ਹਾਂਜੀ, ਸੱਚੀ ਮੁੱਚੀ ਪਾਕਟ ਮਨੀ ਜਿਹੜੀ ਸੀਗੀ ਉਸੇ ਹੀ ਵਾਟਰ ਮਨੀ ਹੋ ਗਈ। ਸੁਣ ਲੀਆਂ ਸਾਜ ਇਹਨਾਂ ਦੀਆਂ। ਇੱਥੇ ਇੱਥੇ ਪਾਣੀ ਸੀ ਮਿੱਠਾ ਜੀ, ਇੱਥੇ ਇੱਥੇ ਹਲੋ ਹਲੋ, ਬਹਿ ਕੇ ਆਇਆ ਤੂੰ? ਹੁਣ ਦੱਸੋ ਦੱਸੋ। ਹੁਣ ਤੇ ਤੂੰ ਉਹਨੂੰ ਭਾਵੇਂ ਮਾਰ ਦੇ, ਪਾਣੀ ਤੇਰੇ ਸਿਰੋਂ ਟੱਪ ਗਿਆ। ਇਹ ਸਾਜੀ ਬਾਕੀ ਇੱਥੇ ਤੇ ਪਾਣੀ ਦੀ ਆਏ ਆ, ਇੰਜ ਡੁੱਬੀਆਂ ਲਾਉਂਦੇ ਜਿੱਦਾਂ ਲਾ ਤੁਸੀਂ ਕੇ ਵੀ ਤਾਂ ਪਹੁੰਚੇ। ਸਾਲਾ ਗਿਆ, ਸਾਲਾ ਕਿੱਦਾਂ ਭੇਜਦਾ ਗਿਆ ਪਤਾ, ਗਿਆ ਘਰ। ਤੂੰ ਤਾਂ ਪਿੱਛੇ ਬੈਠਾ ਆਰਾਮ ਨਾਲ ਵੇਖਦਾ ਨਾ ਰੇੜੀਆਂ ਕਿਹੜਾ ਫਲ। ਅੱਛਾ ਯਾਰ, ਕੈਮਰੇ ਦਾ ਮੈਂ ਕੀ ਕਰਨਾ ਹੁਣ? ਹਾਂਜੀ, ਇਹੀ ਦੱਸਣ ਇਹੀ ਗੱਲ ਮੈਂ ਤੁਹਾਨੂੰ ਪੁੱਛਣੀ ਸੀ। ਉਸਤਾਦ ਜੀ ਮੈਂ ਦੱਸਾਂ, ਵੇਖਿਆ, ਇਹਨੂੰ ਮੇਰਾ ਇਹੀ ਕੰਮ ਆ, ਮੇਰਾ ਕਾਮੇਡੀ ਕਰਨਾ ਕੰਮ ਨਹੀਂ ਹੈਗਾ। ਵਾਪਸ ਮੇਰਾ ਕੰਮ ਇਹ ਹੈ ਕਿ ਮੈਨੂੰ ਇਹ ਪਤਾ ਹੁੰਦਾ ਕਿਹੜਾ ਕੰਟੈਂਟ ਥੋੜਾ ਜਿਹਾ ਚੱਲਿਆ, ਐਦਾਂ ਹੀ ਆ। ਹਾਂਜੀ, ਉਸਤਾਦ ਜੀ ਮੈਂ ਦੱਸਾਂ ਕੈਮਰੇ ਦਾ, ਸੱਚੀ ਮੁੱਚੀ ਤੁਸੀਂ ਦੱਸੋ ਭਾਜੀ। ਕੈਮਰੇ ਦਾ ਤੁਸੀਂ ਭਲਾ ਕੀ ਕਰੋ, ਹਾਂਜੀ, ਜਿਹੜੀ ਚੀਜ਼ ਪੁਰਾਣੀ ਹੁੰਦੀ ਹੈ ਉਹ ਪੁਰਾਣੀ ਰਹਿੰਦੀ ਆ, ਸਹੀ ਗੱਲ। ਉਨਸੇ ਨਵੀਅਤ ਹੋ ਜਾਂਦੀ ਹੈ ਉਸ ਚੀਜ਼ ਨਾਲ ਜਿਹੜੀ ਤੁਹਾਡੇ ਕੋਲ 6 ਮਹੀਨੇ ਨੇ ਕੱਢ ਜਾਵੇ। ਮੈਂ ਗੱਲ ਇਹ ਕਰ ਰਿਹਾ ਸਾਂ ਕਿ ਹੁਣ ਕੈਮਰਾ ਜਿਹੜਾ ਨਾ, ਜਿਹੜਾ ਬਿਜ਼ਨਸ ਦਾ ਕੰਮ ਆ, ਉਹਦੇ ਚ ਕਿੰਨੇ ਦਾ ਮੈਂ ਕੈਮਰਾ ਲਿਆ ਸੀ, ਉਹ ਜਿਹੜਾ A74 ਰਜ਼ਾ ਨੇ ਭੇਜਿਆ ਸੀ UK ਚੋਂ। ਕਿੱਦਾਂ ਭਲਾ? Amazon ਤੋਂ ਅਸੀਂ ਲਿਆ ਸੀ ਕਿਸ਼ਤਾਂ ਦੇ, 7 ਲੱਖ ਦਾ ਸੀ ਉਦੋਂ, ਹੁਣ 5-10 ਦਾ ਨਾ, ਉਦੋਂ 6.5 ਦਾ ਸੀ ਜਦੋਂ ਨਵਾਂ ਆਇਆ। ਹਾਂਜੀ, ਤੇ ਰਜ਼ਾ ਨੂੰ ਮੈਂ ਕਿਹਾ ਉਸਤਾਦ ਇਹ ਜ਼ਰਾ ਗੂਗਲ ਖੋਲ, ਉਹਨੇ ਖੋਲ ਲਈ, ਨਾਲ ਦਵਾਈਆਂ ਪੈਕ ਕਰੀ ਜਾ ਰਿਹਾ। ਮੈਂ ਕਿਹਾ ਤੇ ਲਿਖੇ A74 ਥੱਲੇ ਇੰਸਟਾਲਮੈਂਟ ਆ ਰਹੀ, ਕਹਿੰਦਾ ਆਹੋ 12 ਮਹੀਨੇ ਵੀ ਆ ਰਹੀ। ਮੈਂ ਕਿਹਾ ਦੇਖ ਕਿੰਨੇ ਦਾ, ਕਹਿੰਦਾ 12 ਮਹੀਨੇ ਤੇ ਤਕਰੀਬਨ ਉਹਨੇ ਦਾ ਹੀ ਮਿਲ ਰਿਹਾ ਜਿੰਨੇ ਦਾ ਕੈਸ਼ ਆ। ਐਵੇਂ Amazon ਤੋਂ? ਹਾਂ, ਐਵੇਂ 100 ਪਾਉਂਡ ਦਾ ਫਰਕ ਆ। ਮੈਂ ਕਿਹਾ ਲੈ ਲਾ, ਕਹਿੰਦਾ ਓਕੇ। ਉਹਨੇ ਉੱਥੇ ਰਿਕੁਐਸਟ ਪਾਈ, ਪਹਿਲੀ ਕਿਸ਼ਤ ਦਿੱਤੀ, ਕੈਮਰਾ ਆ ਗਿਆ, ਕੈਮਰਾ ਇੱਥੇ ਆ ਗਿਆ। DSLR ਜਿਹੜਾ ਕੈਮਰਾ ਹੁੰਦਾ ਨਾ, ਬੇਸਿਕਲੀ ਲਓ, ਅੱਜ ਮੈਂ ਤੁਹਾਨੂੰ ਉਹ ਗੱਲ ਦੱਸਣ ਲੱਗਾ, ਤੁਹਾਡੇ ਧੀਆਂ ਪੁੱਤਾਂ ਦੇ ਵੀ ਕੰਮ ਆਏਗੀ, ਜ਼ਿੰਦਗੀ 'ਚ ਤੁਹਾਡੇ ਕੰਮ ਆਏਗੀ। ਤੁਹਾਡੀ ਬੁੱਢੀ ਮਾਂ ਤੁਹਾਨੂੰ ਦੁਆਵਾਂ ਦੇਗੀ ਜੋ ਮੈਂ ਤੁਹਾਨੂੰ ਦੱਸਣ ਲੱਗਾ। ਤੁਹਾਡੇ ਦਾਦੇ ਪੜਤਾਤੇ ਜਿਹੜੇ ਫੌਤ ਹੋ ਗਏ ਨੇ, ਉਹ ਵੀ ਉੱਤੇ ਪ੍ਰਾਊਡ ਫੀਲ ਕਰਨਗੇ ਤੁਹਾਡੇ 'ਚ ਕਿ ਸਾਡੇ ਬੱਚੇ ਨੂੰ ਇਸ ਗੱਲ ਦਾ ਨੌਲੇਜ ਆ ਗਿਆ। ਨਹੀਂ ਉਹ ਤੇ ਫੋਤ ਨਹੀਂ ਹੋ ਗਏ, ਉਹਨਾਂ ਦਾ ਕੀ ਤਲਕ ਸਾਜੀ ਇਹਦੇ ਨਾਲ? ਮੈਂ ਕਿਹਾ ਤੇ ਆ ਵੀ ਜਿਹੜੇ ਉੱਤੇ ਮੈਂ ਕਿਹਾ ਨਹੀਂ ਕਿ ਤੁਹਾਡੇ ਦਾਦੇ ਪੜਦਾਦੇ ਵੀ ਉੱਤੇ ਤਾਂ ਫਰਕ ਫੀਲ ਕਰ, ਇਹਦਾ ਮਤਲਬ ਫੌਤ ਹੋ ਗਏ। ਮੈਂ ਕਹਿਤਾ ਵਾ, ਹਾਂਜੀ ਦੁਬਾਰਾ ਡਿਟੇਲ 'ਚ ਜਾਂਦਾ, ਉਹਦੇ ਹੋਸ਼ ਨਾ ਬਹਿ। ਹਾਂਜੀ ਤੇਰੇ ਇੱਥੇ ਤਾਂ ਪਾਣੀ ਨਹੀਂ ਆਇਆ ਬੇਟੇ, ਇੱਥੇ ਇੱਥੇ ਆਇਆ ਸਾਜੀ। ਤੇਰੇ ਸਿਰਫ ਇੰਨੀ ਜਗ੍ਹਾ ਤੋਂ ਤੇ ਇੰਨੀ ਜਗ੍ਹਾ ਦੇ ਦਰਮਿਆਨ 'ਚ ਪਾਣੀ ਆ ਪੱਟੀ, ਹਾਂਜੀ ਥੱਲਿਓਂ ਵੀ ਖੁਸ਼ਕਾਂ ਉੱਤੋਂ ਵੀ ਖੁਸ਼ਕਾਂ। ਅੱਛਾ ਜੀ, ਕੀ ਮੈਂ ਕਹਿ ਰਿਹਾ ਸੀ? ਹਾਂ, ਮੈਂ ਤੁਹਾਨੂੰ ਉਹ ਨੌਲੇਜ ਦੱਸਣ ਲੱਗਾ। ਭਰਜਾਈ ਮੇਰੀ, ਧੀ ਮੇਰੀ, ਨੂੰਹ ਮੇਰੀ ਫਖਰ ਕਰੇਗੀ ਤੇਰੇ ਤੇ ਕਿ ਮੇਰੇ ਮਿੱਠੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਹ ਕੈਨਨ ਦੀ ਆ? ਫੇਰ ਵੀ ਨਹੀਂ ਹੈ ਉਹ ਕੈਨਨ ਦੀ ਆ ਵੀ ਇਹਨਾਂ ਨਹੀਂ ਕੈਨਨ ਦੀ ਨਹੀਂ, ਠੀਕ ਆ ਭੈਣ। ਗੁੱਜਰ ਬਰਾਦਰੀ 'ਚ ਤੇਰਾ ਨਾਂ ਹੋਏਗਾ, ਤੈਨੂੰ ਅੱਡੀਆਂ ਚੁੱਕ ਚੁੱਕ ਕੇ ਲੋਕੀ ਤੈਨੂੰ ਸਲਾਮ ਕਰਨਗੇ ਕਿ ਸਾਡੀ ਬਰਾਦਰੀ 'ਚ ਇੱਕ ਬੰਦੇ ਨੂੰ ਇਹ ਨੌਲੇਜ ਆ ਗਿਆ। ਤੈਨੂੰ ਮੈਂ ਉਹ ਦੱਸਣ ਲੱਗਾ, ਪਤਾ ਤੇ ਲੱਗੇ ਉਸਤਾਦ ਜੀ। ਹੁਣ ਠੀਕ ਆ। ਕੈਮਰੇ ਦੀ ਗੱਲ ਕਰਨ ਲੱਗੇ ਸੀ। ਅੱਜ ਤੋਂ ਬਾਅਦ ਮਹੱਲੇ ਦੇ ਵਿੱਚ ਚੌੜੇ ਹੋ ਕੇ ਫਿਰੋ, ਜਿਹੜਾ ਤੁਹਾਨੂੰ ਕੋਈ ਗੱਲ ਕਰੇ ਉਹਨੂੰ ਕੋ ਭਾਈ ਸਾਨੂੰ ਪਤਾ ਕੈਮਰਾ ਇਦਾਂ ਹੁੰਦਾ। ਸਮੋਸੇ ਲਵੋ ਫ੍ਰੀ, ਮੌਜਾਂ ਕਰਦੇ ਫਿਰੋ। ਕੈਚਪਾਂ ਵੀ ਖਾਓ। ਇਹ ਜਿਹੜਾ DSLR ਕੈਮਰਾ ਵਾ, ਜਿਹੜੇ ਅਸੀਂ ਸਾਰੀ ਦੁਨੀਆ ਵੀਡੀਓ ਬਣਾ ਰਹੀ ਆ, ਬੇਸਿਕਲੀ
ਇਹ ਸਟਿਲ ਕੈਮਰਾ ਵਾ, ਵੀਡੀਓ ਵਾਸਤੇ ਹੈਗਾ ਹੀ ਨਹੀਂ ਸੀ। ਓਏ ਯਾਰ ਯਾਰ ਛੱਡ ਦੇ, ਡੈਫੀਨੇਸ਼ਨ 'ਚ ਨਾ ਪਈ, ਬੱਚੇ ਬਚ ਕੇ। ਡੈਫੀਨੇਸ਼ਨ ਨਹੀਂ, ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਵਾਂ, ਇਹਦੇ 'ਚ ਸਾਡੀਆਂ ਬੁੱਢੀਆਂ ਦਾ ਕਿੰਨੇ ਸਿਰ ਫਖਰ ਨਾਲ ਬੁਲੰਦ ਹੋਏਗਾ, ਅਸੀਂ ਕਿੰਜ ਮੁਕਤ ਸਮੋਸੇ ਚੁੱਕ ਕੇ ਇਸ ਗੱਲ ਦੇ ਸਿਰ ਤੇ ਖਾ ਲਈ। ਵੀ ਸਾਡੀ ਛਿੱਤਰ ਪਵਾਉਣ ਜੀ ਸਾਨੂੰ। ਰਿਸ਼ਤੇਦਾਰਾਂ ਜੀ ਕਿਦਾਂ ਜਿਹੜੀ ਨੌਲੇਜ ਨਹੀਂ ਸੀ। ਮੇਰੀ ਬੁੱਢੀ ਕਿਹੜਾ ਆਕਾਸ਼ ਤੇ ਕੰਮ ਕਰਨ ਡਈ ਖਾਸ ਕੀ ਹੈ? ਕੈਮਰੇ ਵੀ ਉਹਨੂੰ ਬੜਾ ਨੌਲੇਜ ਆ ਗਿਆ। ਬਰਾਦ DSLR ਕੈਮਰਾ ਹਾਂਜੀ ਸਟਿਲ ਹੈ। ਛੋਟਾ, ਇਹ ਬੇਸਿਕਲੀ ਕੰਪਨੀ ਸਟਿਲ ਵਾਸਤੇ ਬਣਾਉਂਦੀ ਸੀ। ਅਜ਼ਾਨ ਹੋ ਰਹੀ, ਮੈਂ ਤੁਹਾਨੂੰ ਅਗਲੀ ਨੌਲੇਜ ਬਾਅਦ ਚ ਦੇਣਾ ਅਜ਼ਾਨ ਤੋਂ ਬਾਅਦ। ਅਗਲੀ ਗੱਲ ਸੁਣ, ਅਗਲਾ ਨੌਲੇਜ ਸੁਣ। ਇਹ ਸੀ ਸਟਿਲ ਕੈਮਰਾ। ਸਟਿਲ ਦਾ ਪਤਾ, ਤਸਵੀਰਾਂ ਖਿੱਚਣ ਵਾਲਾ, ਸਿਰਫ ਤਸਵੀਰਾਂ ਖਿੱਚਦੀਆਂ ਸੀ। ਠੀਕ ਆ ਜੀ। ਇਹਦੇ 'ਚ ਫਿਰ ਕਿਸੇ ਕੰਪਨੀ ਨੇ ਮਤਲਬ ਵਿੱਚ ਰੱਖਤਾ ਕਿ ਜੀ ਤੁਸੀਂ 2 ਮਿੰਟ ਦੀ ਵੀਡੀਓ ਰਿਕਾਰਡਿੰਗ ਕਰ ਸਕਦੇ। ਇੱਕ ਮਿਸਾਲ ਆ, ਇੰਨਾ ਕੁ ਆਪਸ਼ਨ ਰੱਖਤਾ 2 ਮਿੰਟ ਦੀ, 2 ਮਿੰਟ ਦੀ ਕਰ ਸਕਦੇ, ਕਿਉਂਕਿ ਉਹਦੇ ਬੋਰਡ, ਉਹਦਾ ਸਾਰਾ ਹਿਸਾਬ ਕਿਤਾਬ ਉਹ ਵੀਡੀਓ ਵਾਲਾ, ਪ੍ਰੋਫੈਸ਼ਨਲ ਵੀਡੀਓ ਵਾਲਾ ਨਹੀਂ ਸੀ ਉਦੋਂ। ਫਿਰ ਇਹ ਚੱਲਦਾ ਜਿਵੇਂ ਕਈ ਬੰਦੇ ਨਹੀਂ ਕਹਿੰਦੇ ਇਨਸਾਨ ਬਾਂਦਰ ਤੋਂ ਬਣਿਆ ਵਾ, ਬਨਮਾਨਸ ਸੀ ਪਹਿਲੇ, ਐਸਾ ਤਾਂ ਕਈਆਂ ਦੀ ਇਹ ਥਿਊਰੀ ਹੈਗੀ ਨਾ। ਇੰਜ ਸਾਜੇ ਦਾ ਹਿਸਾਬ ਆ। ਇਹ ਫਿਰ ਹੌਲੀ ਹੌਲੀ ਕੰਪਨੀ ਨੇ ਇਹਦੇ 'ਚ ਅੱਧੇ ਘੰਟੇ ਦੀ ਰਿਕਾਰਡਿੰਗ ਕਰਦੀ। ਔਰ ਸੋਨੀ ਤੇ ਅੱਜ ਆਇਆ ਕੈਮਰੇ ਸ਼ੁਰੂ ਹੋਏ ਸੀ ਕੈਨਨ ਦੇ, ਹਾਂਜੀ ਨਾਇਕਨ ਤੇ ਕੈਨਨ। ਉਹਨਾਂ ਦਾ ਇੱਕ ਦੌਰ ਸੀ, ਉਹਨਾਂ ਨੇ ਰਾਜ ਕੀਤਾ। ਉਹ ਵੱਡੇ ਯਸ਼ੀਕਾ ਵੀ ਉਸਤਾਦ ਜੀ ਪੁਰਾਣਾ ਐਡੇ ਸੀ, ਹਾਂ ਵੱਡੇ ਨਹੀਂ ਸੀ। ਨਹੀਂ, ਜਿਹੜੇ ਵੱਡੇ ਚੱਕੇ ਹੁੰਦੇ ਸੀਗੇ। ਨਹੀਂ ਉਹ ਨਹੀਂ, ਉਹ 3D ਕੈਮਰੇ, ਉਹ ਹੋਰ ਆ। ਉਹ ਨਹੀਂ 3D ਕੈਮਰੇ ਉਸਤਾਦ ਜੀ। ਉਹ ਗਰੀਬੀ ਕੈਮਰੇ ਜਾਂ ਨੌਲੇਜ ਲੈ ਲਓ ਜਾਂ ਫਿਰ ਓਵਰਲੈਪਿੰਗ ਕਰ ਲਓ। ਨਹੀਂ ਓਵਰਲੈਪ ਤਾਂ ਨਹੀਂ ਕੀਤਾ ਮੈਂ, ਖਾਲੀ ਯਾਰ ਓਵਰਲੈਪਿੰਗ ਵੱਡੇ ਆ ਯਾਰ ਯਾਰ ਕੋਈ ਨੌਲੇਜ ਉਸਤਾਦ ਜੀ ਸਾਡਾ ਇਸੇ ਸਿਰਫ ਤੁਹਾਡਾ ਜਾਂ ਫੀਲਡ ਵਾਲੇ ਬੰਦਿਆਂ ਦਾ ਫਾਇਦਾ ਵਾ। ਉਹਨੂੰ ਕਹਿੰਦੇ ਨੇ ਮਤਲਬ ਹੈਂਡੀ ਕਹਿ ਲਓ, ਹੈਂਡੀ ਕੈਮ ਕਹਿ ਲਓ, ਠੀਕ ਹੈ ਨਾ। ਹੋਰ ਵੀ ਉਹਦੇ ਕੋਲ ਨਾਂ ਹੋਣਗੇ। ਉਹ ਦੂਜਾ ਵਿਆਹ ਵਾਲਾ ਵੱਡਾ, ਉਹ ਬੇਸਿਕਲੀ ਉਹ ਵੀਡੀਓਗ੍ਰਾਫਿਕ ਦੇ ਕੈਮਰੇ ਚ। ਉਹਦੇ ਅੰਦਰ ਹਰ ਚੀਜ਼ ਜਿਹੜੀ ਬਣੀ ਹੈ ਵੀਡੀਓ ਦੇ ਹਿਸਾਬ ਨਾਲ ਬਣੀ। ਇਹਨਾਂ 'ਚ ਵੀਡੀਓ ਦੇ ਹਿਸਾਬ ਨਾਲ ਨਹੀਂ ਬਣੀ ਹੁੰਦੀ ਸੀ। ਹਾਂਜੀ। ਫਿਰ ATD ਕੈਮਰਾ, ਫਲਾਣਾ ਕੈਮਰਾ, ਕੈਨਨ ਦੇ ਮਾਡਲ, ਢੀਠ ਮਾਡਲ, ਹਾਂਜੀ। ATD ਆਇਆ। ਲੋਕਾਂ ਨੇ ਕਿਹਾ ਵੀ ਦੁਨੀਆ ਟੈਕਨੋਲੋਜੀ ਆ ਗਈ ਵੀ ਨਵੀਂ। ਆਹ ਹੁਣ ਲੱਗਾ ਵਾ ਮੇਰਾ ਹਾਲ ਕਿਸੇ ਨੇ 50,000 ਦਾ ਨਹੀਂ ਲੈਣਾ। ਅੱਜ ਵੀ ਜਿਹੜਾ ਮੇਰਾ ਸੋਲੋ ਤੁਸੀਂ ਦੇਖ ਰਹੇ ਨਾ, ਜਿਹੜਾ ਹੁਣ ਇਹ ਦੇਖ ਰਹੇ ਸੋਲੋ, ਇਹ ATD ਕੈਮਰੇ ਤੇ ਚੱਲ ਰਿਹਾ। ਅੱਛਾ ਜੀ, ਹੁਣ ਕਿਉਂ ਇੰਨੀ ਇਹਦੀ ਬੁੱਕਤ? ਯਾਰ ਅੱਗੇ ਜਗ੍ਹਾ ਨੂੰ ਤੇਰੀ ਵੇਖੋ ਬੁੱਕਤ ਰਹੀ ਹੁਣ, ਵੱਧ ਗਈ ਅੱਗੇ ਨਾਲੋਂ। ਨਹੀਂ ਵੱਧ ਗਈ ਉਸਤਾਦ ਜੀ। ਉਹ ਤੇਰੀ ਤਿੱਲੀ ਵੱਧ ਰਹੀ ਅੰਦਰੋਂ, ਜਿਗਰ ਤੇਰਾ ਵੱਧ ਰਿਹਾ। ਬੰਦੇ ਦਾ ਤੇਰਾ ਬੁੱਕਤ ਘਟ ਰਹੀ, ਜਿਗਰ ਤੇਰਾ ਵਧੀ ਜਾ ਰਿਹਾ। ਉਹਦਾ ਵੱਧਦਾ ਚਰਬੀ ਤੇਰੀ ਵੱਧ ਰਹੀ, ਤੇਰੀ ਮੈਲ ਵੱਧ ਰਹੀ। ਤੈਨੂੰ ਮੈਂ ਬੋਲਣ ਹੀ ਨਹੀਂ ਦੇਣਾ। ਮੈਲ ਦੇ ਢੇਲੇ ਸੁੱਟਣ ਦੇ ਆਇਆ ਕਰਕੇ। ਤਾਂ ਜੀ ਇੱਕ ਮੀਤਾ ਛੁਪੀ ਦਾ ਵੀ ਹੁੰਦਾ ਸੀਗਾ। ਅੱਛਾ, ਫਿਰ ਐਸਤਾ ਉਹਨਾਂ ਨੇ ਕਿਹਾ ਕਿ ਲੋਕੀ ਇਹਨੂੰ ਵੀਡੀਓ ਤੇ ਜ਼ਿਆਦਾ ਯੂਜ਼ ਕਰਨ ਲੱਗ ਪਏ। ਫਿਰ ਆਇਆ ਸੋਨੀ ਮਾਰਕੀਟ 'ਚ। ਸੋਨੀ ਨੇ ਫਿਰ ਐਸਾ ਟੈਕਨੋਲੋਜੀ ਪਾਈ DSLR 'ਚ ਵੀਡੀਓ, ਉਹਦੇ ਅੰਦਰ ਸਿਸਟਮ ਉਹਦਾ ਚੇਂਜ। ਅੱਜ ਕਰਦੇ ਜਨਾਬ ਜੀ ਦੁਨੀਆ ਦੇ ਵੱਡੇ ਲੈਵਲ ਦੀਆਂ ਫਿਲਮਾਂ ਵੀ ਜਿਹੜੀਆਂ ਕਈ ਸ਼ੂਟ ਹੋ ਰਹੀਆਂ ਨੇ ਨਾ, ਉਹ ਸੋਨੀ DSLR ਤੇ ਹੋ ਰਹੀਆਂ। ਇੱਥੇ ਮੈਂ ਤੁਹਾਡੇ ਸਵਾਲ ਨੂੰ ਥੋੜਾ ਸਕਿਪ ਕਰਾਂਗਾ, ਮੇਰੀ ਗੱਲ ਨੂੰ ਸੁਣਨਾ। ਅੱਛਾ, ਇਹ ਸਾਰੀ ਗੱਲ ਮੈਂ ਪਹਿਲਾਂ ਸ਼ੁਰੂ ਪਤਾ ਕਿਉਂ ਕੀਤੀ ਸੀ? ਕਿ ਸਾਡੇ ਬੱਚਿਆਂ ਨੂੰ ਨੌਲੇਜ ਹੋ ਜਾਏਗਾ। ਨਹੀਂ ਇਹਦਾ ਸੀਨਾ, ਹਾਂ, ਨੌਲੇਜ ਤੁਹਾਨੂੰ ਦੇਣ ਵਾਸਤੇ। ਹੁਣ ਇਸ ਟਾਈਮ ਸੋਨੀ ਦਾ ਛੋਟੇ ਜਿਹੜੇ DSLR ਐਡਾ ਹੁੰਦਾ, ਉਹਦੇ ਵਿੱਚ FX3 ਲੇਟੈਸਟ ਮਾਡਲ ਆ। FX30, FX3 ਐਫਐਕਸ ਤੇ ਉਹਦੇ ਵਿੱਚ ਪਿੱਛੋਂ ਹੱਥ ਕਿਆ FX ਨਹੀਂ ਤੂੰ ਸੁਜ਼ੂਕੀ FX ਦੀ ਨਾ ਗੱਲ ਕਰ, ਮੈਂ ਕੈਮਰੇ ਦੀ ਗੱਲ ਕਰ। FX3, FX30 ਐਫਐਕਸ ਉਹ ਹੁੰਦਾ ਵੀ ਇਹਦੇ ਪਿੱਛੋਂ ਹੁਣ ਹਰ ਸ਼ਾਇਦ ਆਉਣੀ ਆ, ਮੁੰਡਾ ਇਕੱਲਾ ਹੀ ਰਹਿ ਜਾਊ। ਹੁਣ ਮਕਸਦ ਗੱਲ ਕਰਨ ਦਾ ਇਹ ਸੀ ਕਿ ਉਹਨੇ ਮੈਂ 2.5 ਸਾਲ ਉਸ ਕੈਮਰੇ ਨੇ, ਦਾਨਿਸ਼ ਸਾਹਿਬ 2.5 ਸਾਲ। ਹਾਂ, ਹੁਣ ਮੈਨੂੰ ਯਾਦ ਆ ਮੈਂ ਕਿਉਂ ਸ਼ੁਰੂ ਕੀਤੀ ਸੀ ਗੱਲ, ਕਿ ਇਹ ਸਟਿਲ ਕੈਮਰੇ ਆ। ਸਟਿਲ ਕੈਮਰੇ ਇਸ ਤੋਂ ਸੀ ਕਿ ਵੀਡੀਓ ਤੁਸੀਂ 5 ਮਿੰਟ 10 ਮਿੰਟ ਬਣਾ ਸਕਦੇ, ਉਸ ਤੋਂ ਬਾਅਦ ਕੱਟ ਲੱਗਦਾ ਸੀ, ਫਿਰ ਅੱਗੋਂ ਸ਼ੁਰੂ ਕਰਨੀ, ਫਿਰ 5 ਮਿੰਟ ਬਣਨੀ, ਫਿਰ ਅੱਧਾ ਘੰਟਾ ਹੋ ਗਈ, ਘੰਟਾ ਹੋ ਗਈ, ਮੁਸਲਸਲ ਤੁਸੀਂ ਇਹਨੂੰ ਚਲਾਉਂਦੇ ਸੀ। ਉਹਨਾਂ ਨੇ ਕਿਉਂ ਰੱਖੀ ਸੀ ਵੀ ਕਿ ਤੁਸੀਂ 5 ਮਿੰਟ ਦੀ ਵੀਡੀਓ ਬਣਾ ਸਕਦੇ? ਕਿਉਂ? 5 ਮਿੰਟ ਤੋਂ ਬਾਅਦ ਉਹ ਹੀਟ ਅਪ ਹੋਣਾ ਸ਼ੁਰੂ ਹੁੰਦਾ ਸੀ, 5 ਮਿੰਟ ਬਾਅਦ ਤੁਸੀਂ ਕੱਟ ਲਾਉਣਾ। ਯਾਨੀ ਉਹਦਾ ਬੋਰਡ ਇੰਨਾ ਨਹੀਂ ਸੀ ਕਿ ਤੁਸੀਂ ਲੌਂਗ ਟਾਈਮ। ਜਿਹੜਾ A7 ਹੈ ਨਾ, ਅੱਜ ਵੀ ਜਿਹੜੇ DSLR ਕੈਮਰੇ ਨੇ, ਹੁਣ ਵੀ ਜਿਹੜਾ 10 ਲੱਖ ਦਾ ਵੀ ਆ, ਉਹਨਾਂ 'ਚ ਵੀ ਹੀਟ ਅਪ ਦਾ ਇਸ਼ੂ ਹੁੰਦਾ ਕਿ ਤੁਸੀਂ ਉਹਨੂੰ ਜ਼ਿਆਦਾ ਨਹੀਂ ਚਲਾ ਸਕਦੇ, ਕੋਈ ਬੋਡੀ ਛੋਟੀ ਆ, ਤੁਸੀਂ ਉਹ ਵੱਡੇ ਫਰੇਮ ਰਿਕਾਰਡ ਕਰ ਰਹੇ ਹੋ। ਸਮਝ ਆ ਰਹੀ? ਨਹੀਂ ਹੋਣਾ ਚਾਹੀਦਾ। ਹਾਂ, ਤੇ ਉਹ ਜਿਹੜਾ ਆਪਣਾ A7 ਸੀ ਨਾ, ਉਹ 18-20 ਮਿੰਟ ਬਾਅਦ ਹੀਟ ਅਪ ਹੋ ਜਾਂਦਾ ਸੀ। ਉਹਦੇ ਅੰਦਰ ਫੈਨ ਨਹੀਂ ਸੀ। ਉਹਦੇ ਅੰਦਰ ਕੀ ਨਹੀਂ ਸੀ? ਫੈਨ ਨਹੀਂ ਸੀ। ਉਹਦੇ ਅੰਦਰ ਫੈਨ ਨਹੀਂ ਸੀ। ਉਹ ਹੀਟ ਅਪ ਹੋ ਜਾਂਦਾ ਸੀ। ਹੀਟ ਅਪ ਹੋਣਾ ਸੀ, ਬੰਦ ਕਰਨਾ, ਉੱਤੇ ਨਿੱਕੇ ਪੱਖੇ ਲਾਉਣੇ। ਇਹਦੇ ਬਾਵਜੂਦ ਉਹ 2.5 ਸਾਲ 2-2.25 ਸਾਲ ਡੇਲੀ 3-3 ਸ਼ੋਅ ਨੇ ਕਢਾਏ ਸਾਡੇ। ਮਾਸ਼ਾਅੱਲਾ। 7 ਲੱਖ ਦੇ ਕੈਮਰੇ ਨੇ।
ਤੇ ਅਸੀਂ ਕਿੰਨੇ ਲੱਖ ਉਹ ਤੋਂ ਕਮਾਇਆ ਤੇ ਹੁਣ ਜੇ ਉਹ ਅਸੀਂ ਨਵਾਂ ਲੈ ਲਈਏ ਤਾਂ ਮਤਲਬ ਆ ਸਾਡੀ ਵਰਕਿੰਗ ਸੀ, ਉਹ ਖਰਾਬ ਹੋ ਗਿਆ ਤੇ ਉਹਨੇ 2.5 ਸਾਲ ਉਹਨੇ ਆਪਣੇ 50 ਕੈਮਰਿਆਂ ਜਿੰਨੇ ਪੈਸੇ ਪੂਰੇ ਕਰ ਮਾਸ਼ਾਅੱਲਾ ਮਾਸ਼ਾਅੱਲਾ ਸਮਝ ਆ ਰਹੀ ਗੱਲ ਕਰਦੇ ਕਰਨੀ ਸੀ ਜੀ, ਨਵਾਂ ਹੀ ਲਾ ਲਓ। ਉਹ ਜਿਹੜਾ ਜਿਹੜਾ ਵੀ ਹੈ ਨਵਾਂ ਲਓ। ਉਹ 3 ਦਾ ਵੇਚਦਾ ਉਹਨੇ ਨਹੀਂ, ਉਹ ਤੁਸੀਂ ਭਾਵੇਂ ਉਹ ਨਿਸ਼ਾਨੀ ਰੱਖ ਲਓ ਜਿਹਨੇ 7 ਸਾਲ ਤੁਹਾਡੇ ਇੰਨੇ ਫਿਰ ਉਹ ਚ ਇੱਕ 45 ਪਾ ਕੇ ਤੇ ਫਿਰ ਮੈਂ ਆਪਣੀਆਂ ਜਿਹੜੀਆਂ ਚੀਜ਼ਾਂ ਮੇਰਾ ਸਾਥ ਦਿੰਦੀਆਂ ਨੇ ਮੈਂ ਉਹਨਾਂ ਨੂੰ ਕਦੀ ਵੇਚਿਆ ਨਹੀਂ। ਇਹਦਾ ਬੇਤੀ ਹਲਵਾ ਉਹਨੂੰ 골ਡਨ ਰੰਗ ਦੀ ਤੁਹਾਨੂੰ ਮੈਂ ਚੈਨ ਲਿਆ ਕੇ ਤੈਨੂੰ ਚੈਨ ਪਾ ਕੇ ਨਾ ਜਿਹੜਾ ਤੁਹਾਡਾ ਮੇਨ ਦਰਵਾਜ਼ਾ ਨਹੀਂ ਕਮਰਾ ਉਸ ਲਮਕਾਓ ਉਸ ਕੈਮਰੇ ਨੂੰ ਐ ਚੁੰਮ ਕੇ ਅੰਦਰ ਜਾਇਆ ਕਰੋ। ਇਹਨੇ 7 ਸਾਲ ਕਢਾਤੇ ਸਰ ਉਸਤਾਦ ਜੀ ਤੁਹਾਡੇ ਕੋਲ ਮਾਸ਼ਾਅੱਲਾ ਵੀ ਇਹਨੇ ਤੁਹਾਡਾ 7000 ਸ਼ੋਅ ਕਰਾਤਾ ਉਹ ਤੁਹਾਨੂੰ ਕੋਟੀਆਂ ਲੈਤੀਆਂ ਉਸ ਕੈਮਰੇ ਦੇਖ ਲਾ। ਸਾਰਾ ਲੈਤੀਆਂ। ਕੈਮਰੇ ਦੀ ਮਿਸਾਲ 'ਚ ਇਹ ਕਿਹੜੀ ਹੁੰਦੀ ਹੈ ਵੀ ਉੱਥੇ ਬੰਨ ਦੋ ਤੇ ਨੰਗ ਦੇ ਪੁੰਦੇ ਐ ਕਰੋ। ਤੂੰ ਗਿਆ ਨਾ, ਤੂੰ ਆਊਟ ਆਫ ਕੰਟੈਂਟ ਗਿਆ ਨਾ। ਭਾਈ ਸਾਡੇ ਮਲੇ ਉੱਥੇ 6 ਕਵਾੜੀ ਸੀ ਦਰਸਾ ਟਾਊਨ, ਉਹਨਾਂ ਨੇ ਆਪਣੇ ਅੱਬੇ ਦਾ ਸਾਈਕਲ ਇੰਜ ਕਰਕੇ ਅੱਲਾ ਨੇ ਅਰਬਾਪਤੀ ਕਰਤਾ। ਉਹਨੇ ਕਿਹਾ ਸਾਡੇ ਅੱਬੇ ਦਾ ਸਾਈਕਲ ਆ, ਇਹ ਤੋਂ ਮੇਰੇ ਅੱਬੇ ਨੇ ਸਾਰਾ ਕੁਝ ਬਣਾਇਆ। ਉਹ ਇੰਜ ਕਰਕੇ ਸਾਈਕਲ ਸਾਹਮਣੇ ਲਾਇਆ, ਡੇਲੀ ਆਉਂਦੇ ਆ ਸਾਈਕਲ ਨੂੰ ਚੁੰਮ ਕੇ ਫੇਰ ਕੰਮ ਸ਼ੁਰੂ ਕਰਦੇ ਆ। ਸਾਡੇ ਅੱਬੇ ਦਾ ਸਾਈਕਲ ਇਹਨੇ ਵੀ ਘਰ ਦੇ ਬਾਹਰ ਅੱਬੇ ਦੇ ਥੋਕ ਵਾਲਾ ਡੱਬਾ ਹਾਲ ਤੱਕ ਟੰਗਿਆ। ਉਹਨੂੰ ਫੌਤ ਹੋਏ ਨੂੰ 9 ਸਾਲ ਹੋ ਗਏ। ਇੰਨੀ ਕੀ ਲੇਕਿਨ ਆਹ ਭਾਈ ਲੇਕਿਨ ਭਾਈ ਹੁਬ ਦੇਖ ਲਾ ਅੱਜ ਕੱਲ ਆ ਦਹਾ ਜ਼ਰਾ ਉਰੇ ਆ ਦੇਖੋ ਜੀ। ਆ ਹੁਣ ਮੈਂ ਤੁਹਾਨੂੰ ਦੱਸਾਂ, ਮੈਂ ਭਾਜੀ ਗਿਆ ਆ ਦੇਖੋ, ਮੈਂ ਗਿਆ ਜਨਾਬ, ਇਹਦਾ ਉਹ ਵੀ ਸੀ ਥੱਲੇ ਕੱਸਣ ਵਾਲਾ, ਇਹਦਾ ਨਾਲ ਉਹਦੇ ਤੇ ਜੇਪੀ ਲਿਖਿਆ ਇੱਥੇ ਚੂੜੀ ਆ ਭਲਾ ਮੈਂ ਆਪ ਕੀਤਾ। ਆ ਮੈਂ ਛੁਰੀ ਨਾਲ ਨਾ ਗਰਮ ਕਰਕੇ ਉਹਦਾ ਸੁਰਾਖ ਖੁੱਲਾ ਕਰਦਾ, ਸੀ ਕੇਬਲ ਵੜਦੀ ਨਹੀਂ ਸੀ ਵਿੱਚ। ਫਰਕ ਕਰਤਾ ਵਾ, ਫਰਕ ਕਰਤਾ। ਉਹ ਕੰਪਨੀ ਨੂੰ ਫੇਲ ਕਰਤੀ ਹੈ। ਆਇਆ ਹੈਗਾ ਜੀ ਜੇ ਲੈਬ, ਠੀਕ ਹੈ ਜੀ। ਇਹ ਇੰਜ ਇਹਨੇ ਨਹੀਂ ਇੰਜ ਇੰਜ ਹੀ ਲੱਗਣਾ ਇੰਜ ਇਹਨੇ ਲੱਗਣਾ। ਇਹਦਾ ਸਟੈਂਡ ਮੈਂ ਤੁਹਾਨੂੰ ਦੱਸਣਾ, ਠੀਕ ਹੈ ਜੀ। ਨਹੀਂ ਜਿੱਦਾਂ ਤੁਸੀਂ ਇੱਥੇ ਲੱਗਣੀ ਸੀ ਕੇਬਲ, ਉਧਰ ਫੋਨ 'ਚ ਲੱਗਣਾ। ਇਹਨੇ 360 ਇੰਜ ਰਿਕਾਰਡ ਕਰਨਾ। ਇਹਨੂੰ ਆਪਾਂ ਕਰਦੇ ਇੱਥੇ ਰੱਖ ਕੇ। ਫਿਲਟਰ ਟੈਪ ਉਸਤਾਦ ਜੀ। ਜਿੱਦਾਂ ਇਹ ਮੈਂ ਗਿਆ, ਮੈਂ ਕਿਹਾ ਜੀ ਕਿੰਨੇ ਦਾ? ਕਹਿੰਦਾ ਮੈਂ ਕਹਾਂ ਇਹ ਆ ਕੀ ਆ, ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ ਇਹ ਦੇਖਿਆ ਘਾੜੀ ਪਾ ਕੇ। ਹੈ। ਨਹੀਂ ਮੈਂ ਚਲਾਇਆ ਨਹੀਂ, ਮੈਨੂੰ ਇਹ ਸੀ ਕਿ ਵੀ ਬੰਦ ਦਾ ਪਤਾ ਨਹੀਂ, ਇੰਜ ਡਿੱਗਾ ਪਿਆ ਸੀ ਵਿੱਚ। ਮੈਂ ਕਿਹਾ ਬੰਦ ਆ, ਮੈਂ ਸਹੀ ਕਿਹਾ, ਮੈਂ ਕਿਹਾ ਯਾਰ ਚੱਲਣਾ ਕਿ ਨਹੀਂ ਚੱਲਣਾ। ਮੈਨੂੰ ਨਹੀਂ ਸੀ ਪਤਾ ਕਿ ਡਾਇਰੈਕਟ ਸੀ ਲੱਗ ਕੇ ਰਿਕਾਰਡ ਹੁੰਦਾ। ਮੈਂ ਕਿਹਾ ਇਹਦੀ ਸੀ ਕੇਬਲ ਲੱਭਾਂਗਾ, ਉੱਥੇ ਲਾਵਾਂਗਾ। ਅੱਛਾ ਮੈਂ ਕਿੰਨੇ ਪੈਸੇ? ਕਹਿੰਦਾ ਭਾਜੀ ਦੇਖ ਲਓ ਆ ਜੇ ਲੈਬ ਕੰਪਨੀ ਹੈ ਯਾਰ। ਮੈਂ ਕਿਹਾ ਕੰਪਨੀਆਂ ਤਾਂ ਫਿਰ ਇੱਥੇ ਕੋ ਪਿਆ ਵਾ, ਕੰਪਨੀਆਂ ਤੇ ਕੰਪਨੀ ਇੱਥੇ ਤੇ ਸਾਰਾ ਕਬਾੜ ਪਿਆ 2-2 4-4 ਦਿਰਮ ਵਾਲਾ। ਖੈਰ ਭਾਜੀ 40 ਦਿਰਮ ਦਾ ਲਿਆ ਮੈਂ। 40 ਦਿਰਮ ਕਿੰਨੇ ਦੇ ਹੁੰਦੇ ਨੇ? 40-30-27 ਚਾਲੂ ਉਹ ਸਾਲਿਆ 40-30-27 ਕਿੰਨਾ? ਤੂੰ ਇਸ ਗੱਲ ਤੋਂ ਅੱਛਾ ਚਾਲੂ ਇੱਕ ਤੇ ਚਾਲੂ ਅਗੋ 30-27 ਓਏ ਚਾਲੂ 30-27 ਚਾਲੂ ਚੌਕਾ ਅੰਤਰਾ ਚਾਲੂ ਚੌਕਾ ਵਾਈਂਡ ਅਪ ਚਾਲੂ 50 ਨਹੀਂ 274 ਦਾ ਕਿੰਨੇ ਦਾ ਦਰਮ? 2900 ਰੁਪਏ ਦਾ ਪੈਨ 3100 ਦਾ 3200 ਦਾ। ਤੁਸੀਂ ਤਾਂ ਸਾਰਾ ਦੁਬਈ ਲੁੱਟ ਲਿਆ। ਠੀਕ ਹੈ ਜੀ। ਤੇ ਦਿਲ ਕਰੇ ਤੁਸੀਂ ਇਹਦਾ ਲਿਖੋ ਮਾਡਲ, ਇਹ ਕੋ 30-35 ਹਜ਼ਾਰ ਰੁਪਏ ਦਾ ਹੋਣਾ। ਜ਼ਿਆਦਾ ਹੋਣਾ। ਠੀਕ ਹੈ ਜੀ। ਇਹਦੇ ਨਾਲ ਇਹਦਾ ਉਹ ਵੀ ਸੀ ਆਹੋ ਉਹ ਫੜੇ ਉਹਦਾ ਉਹ ਵੀ ਆ ਗਿਆ। ਲੈ ਆਪਣਾ ਹੀ ਤਰ੍ਹਾਂ ਸਿੱਟੀ। ਹੋਰ ਕੀ ਚਾਹੀਦਾ? 2924 ਮਿਲ ਗਿਆ। ਹਾਂਜੀ ਭੈਣਾ ਦੇਖੋ ਇਹ ਵੀ ਜੇ ਲੈਬ ਨਾਲ ਪੂਰਾ ਉਸੇ ਕੰਪਨੀ ਦਾ ਸਰ। ਕਹਿਣਾ ਮਦਾਰੀਆ ਤੇਰਾ ਕਮਾਲ ਆ। ਹਾਂਜੀ ਓਹ ਤਾਜ ਫ੍ਰੀ ਨਾ ਕਰ ਦਿਓ। ਠੀਕ ਹੈ ਜੀ। ਹੈ ਕਿਉਂ? ਇਹ ਥੋੜੀ ਦੇਰ ਬਾਅਦ ਚੱਲ ਕੇ ਵੀ ਦਿਖਾਏਗਾ ਤੁਹਾਨੂੰ। ਇੱਕ ਸੀ ਕੇਬਲ ਵੀ ਫੜਾ ਜਰਾ ਉਥੋਂ। ਯਾਰ ਇਹ ਨਹੀਂ ਕਿ ਸੀ ਟੂ ਸੀ ਕੇਬਲ ਫੜਾਓ ਜਰਾ। ਉਸਤਾਦ ਹੀ ਹੁੰਦੇ ਆ, ਜਾਂਦੇ ਉਹਨੂੰ ਭਲਾ ਕੈਸੀ ਗੱਲ ਨਹੀਂ ਪਤਾ ਨਹੀਂ ਚੱਲਣਾ ਕਿ ਕੀ ਚੱਲਣਾ। ਓਏ ਮੈਂ ਸ਼ਾਰਜਾ ਉੱਥੇ ਗਿਆ, ਉਹਨੂੰ ਕਹਿੰਦੇ ਨੇ ਛਪਰੇ। ਉੱਥੇ ਛਪਰੇ ਬਣੇ ਨੇ ਤੇ ਅੰਦਰ ਮਾਰਕੀਟਾਂ ਨੇ। ਇੱਕ ਫਰਨੀਚਰ ਦੀ ਆ ਪੂਰੀ ਲੰਡਾ ਟੈਪ, ਇੱਕ ਇਲੈਕਟ੍ਰੋਨਿਕਸ ਦੀ। ਤੇ ਮੈਂ ਇਲੈਕਟ੍ਰੋਨਿਕਸ ਦੇ ਅੰਦਰ ਵੜ ਗਿਆ ਤੇ ਮੈਂ ਦੇਖ ਰਿਹਾ ਤੇ ਇੱਕ ਲਾਈਟ ਹੁੰਦੀ ਹੈ ਜਿੱਦਾਂ ਦੀਆਂ ਲਾਈਟਾਂ ਲੱਗੀਆਂ, ਉਹ ਕੰਪਨੀ ਇਹਨਾਂ ਨਾਲੋਂ ਵੀ ਮਹਿੰਗੀ ਆ। ਉਹਦੀਆਂ 2 ਲਾਈਟਾਂ ਪਈਆਂ ਟੇਬਲ ਤੇ। ਗਲਤੀ ਮੇਰੇ ਕੋ ਕੀ ਹੋ ਗਈ? ਐਕਸਾਈਟਡ ਨਹੀਂ ਬੰਦਾ ਹੋ ਜਾਂਦਾ? ਹਾਂ ਦੇਖ ਕੇ ਉਹ ਐਕਸਾਈਟਡ ਹੋ ਗਿਆ। ਮੈਂ ਅੰਦਰ ਗਿਆ ਤੇ ਮੈਂ ਕਿਹਾ ਯਾਰ ਇਹ ਕਿਤਨੇ ਕੀ ਆ? ਕਹਿੰਦਾ 100 ਦਿਰਮ ਕੀ। ਉਹ 2.5 ਲੱਖ ਰੁਪਏ ਦੀ ਲਾਈਟ ਆ। ਕਹਿੰਦਾ 100 ਦਿਰਮ ਦੀ। 100 ਦਿਰਮ ਕਿੰਨਾ? 7000। ਮੈਂ ਕਿਹਾ ਦੋਨੋਂ ਦੇ ਦੋ। ਉਹਨੇ ਥੋੜਾ ਹਿਸਾਬ ਲਾਇਆ ਵੀ ਮੇਰੇ ਕੋ ਇਹ ਕੰਮ ਨਹੀਂ। ਕਹਿੰਦਾ ਇਹ ਕਿਸੇ ਕਿੰਨੇ ਲੈ ਲਈ ਹੈ ਉਹ ਰੱਖ ਕੇ ਗਿਆ हुआ है। ਮੈਂ ਕਿਹਾ ਤੂੰ ਹੁਣ ਤੇ ਮੈਨੂੰ ਤੂੰ ਰੇਟ ਕੋ ਦੱਸਿਆ ਭਾਈ? ਪਿੱਟ ਮਰ ਗਏ ਉਹਨਾਂ ਨੇ। ਮੈਂ ਕਿਹਾ 200 ਦਿਰਮ ਲੈ ਲਾ, ਉਹਨੇ ਨਹੀਂ ਦਿੱਤੀਆਂ। ਉਹਨੂੰ ਪਤਾ ਲੱਗ ਗਿਆ ਤੁਸੀਂ ਐਕਸਾਈਟਡ ਹੋ ਕੇ ਪੁੱਛਿਆ ਨਾ ਸੋਚ ਕੇ। ਬੜੀ ਵੱਡੀ ਕੰਪਨੀ ਸੀ ਇਹਦਾ ਲੈਟਾ ਦੀ। ਪਛਾਣ ਲੈਂਦੇ ਭਾਈ। ਚਾਲੂ ਸੀ ਉਹ ਹਾਂ ਚਾਰਜ ਤਾਂ ਲਾਈਆਂ ਸੀ ਉਹਨੇ। ਮਾਰਕੀਟ ਚੱਲਣੀ ਉਹ ਲਾਟਾਂ ਸਿਰ ਤੇ ਸੀ। ਲਓ ਜੀ ਇਹਦੇ ਵਿੱਚ ਝੱਗ ਵੀ ਨਿਕਲੇ। ਓਏ ਲਾਈਟ ਆ ਅਰੇ ਚੱਲ ਗਿਆ। ਲੁੱਟ ਲਿਆ। ਨੀਚੇ ਕਲਰਾਂ ਦੀ ਲਾਈਟ ਵੀ ਚੇਂਜ ਹੁੰਦੀ ਹੈ। ਇਹਨੂੰ ਚੁੱਕੋ ਨਹੀਂ, ਲੇਕਿਨ ਸਾਡਾ ਸਾਥ ਦਿੱਤਾ ਨੇ। 1500 ਟੀ ਟਾਈਮ ਪੜਾਇਆ ਵਾ। ਸੁੱਟੋ ਇਹਨੂੰ। ਓਏ ਗ੍ਰੀਨ ਹੋ ਗਈ ਸਾਜੀ, ਯੈਲੋ, ਰੈੱਡ, ਪਰਪਲ, ਗੁਲਾਬੀ। ਪਰਪਲ ਨਹੀਂ ਹੋਇਆ, ਪਰਪਲ। ਠੀਕ ਹੈ ਜੀ। ਅੱਜ ਤੁਸੀਂ ਸਾਰੀਆਂ ਲਾਈਟਾਂ ਬੰਦ ਕਰਨੀਆਂ। ਆ ਹੁਣ ਇਹਦੀ ਰਿਕਾਰਡਿੰਗ ਹੋਏਗੀ ਇਹਦੇ 'ਚ। ਕਰੀਏ ਚੈੱਕ ਫਿਰ। ਕਰਦੇ ਆ ਠਹਿਰ ਜਾ।
ਉਸਤਾਦ ਜੀ ਤੁਸੀਂ Samsung ਦੀ ਇੱਕ 에어ਪੋਰਟ Pro ਆ, ਹਾਂਜੀ ਹਾਂਜੀ ਹੈਵੀ Samsung ਦੇ 에어ਪੋਰਟ Pro ਕਿੰਨੇ ਦੇ ਲਿਆਉਣੇ ਇੱਥੋਂ ਮੈਂ ਜੈਨੂਅਨ? ਜਨਵਰ ਸਾਹਿਬ ਜੀ ਹਾਂਜੀ, ਕੋਈ ਹੋਣੇ ਤਕਰੀਬਨ 30,000 ਦੇ ਪਾਕਿਸਤਾਨੀ। ਚੱਲ ਨਹੀਂ ਕਿੰਨੇ ਨਹੀਂ ਮਹਿੰਗੇ ਨੇ। ਇੱਥੇ ਤੁਸੀਂ ਹੁਣੇ ਲਿਖੋ ਗੂਗਲ ਦੇ ਲਿਖੋ Samsung 에어ਪੋਰਟ Pro, ਅੱਛਾ 에어ਪੋਰਟ ਉਹ ਜਿਹੜੇ ਕੰਨਾਂ ਹਾਂਜੀ ਨੂੰ Pro ਲਿਖੋ ਨਾ ਲੱਗੇ। ਮੈਂ ਕੋਈ ਕੰਮ ਹੋਰ ਸ ਕੰਮ ਜਿਹੜੇ ਜੈਨੂਨ Samsung ਦੇ ਨੇ 50,000 ਦੇ ਆਉਂਦੇ ਆ। ਹਾਂਜੀ ਉਸਤਾਦ ਜੀ ਕੀ ਕਿੰਨੇ ਦਿਰਹਮ ਦੇ ਲਏ? ਤੈਨੂੰ ਦੱਸਦਾ। ਹੈਲੋ ਆ ਹੁਣ ਆਵਾਜ਼ ਇਹਦੀ ਆ। ਅੱਛਾ ਇਹਦੇ ਚ ਹੁਣ ਆ ਦੇਖੋ, ਇਹਦੇ ਚ ਵੀ ਉਹ ਆ ਸਿਸਟਮ, ਇਹੀ ਆ ਸੇਮ। ਇਹ ਹੋ ਗਿਆ ਆ ਚਾਰੋਂ ਪਾਸੇ ਵਾਲਾ ਆ ਗਿਆ। ਆ ਮੇਰੇ ਕੱਲੇ ਵਾਲਾ ਵਾ। ਇਹ ਹੁਣ ਏਦਾਂ ਬੋਲੇਗਾ, ਇੰਨਾ ਹੋਣਾ ਕਿ ਏਦਾਂ ਹੋਣਾ? ਇੱਧਰ ਨੂੰ ਹੋਣਾ ਸਾਹਿਬ ਜੀ, ਜਿੱਧਰ ਨੂੰ ਲੈਟ ਆ ਇਦਾਂ। ਹਾਂ ਹੈਲੋ ਹਾਂਜੀ ਓਕੇ ਆ ਦੇਖੋ ਸਰ, ਓਏ ਆ ਸਹੀ ਆ। ਇਹਦੇ ਨਾਲ ਤਾਂ ਆਹ ਬਹੁਤ ਪਿਆਰਾ ਵਾ। ਉਸਤਾਦ ਜੀ ਲੈਵਲ ਵੀ ਸੈੱਟ ਕਰ ਲਓ। ਪੂਰਾ। ਹਾਂ ਹੈਲੋ अस्सलाम वालेकुम, ਹੈਲੋ ਮਾਈਕ ਚੈੱਕ, ਕੈਸਾ? ਠੀਕ ਆ। ਹੁਣ ਇਹਨੂੰ ਮੈਂ ਕਰਦਾ ਵਾਂ ਸਾਰੇ ਪਾਸੇ ਵਾਲੇ। ਆ ਹੁਣ ਹੋ ਗਿਆ, ਤੂੰ ਬੋਲ ਹੈਲੋ। ਹੈਲੋ ਹੁਣ ਤੇਰਾ ਤੇ ਮੇਰਾ ਵਾ ਇੰਜ ਹੈਲੋ। ਹਾਂ ਆ ਹੁਣ ਹੋ ਗਿਆ। ਨਹੀਂ ਆ ਇੰਜ ਸੀ ਤੇ ਆ ਐਸ, ਹੁਣ ਇੰਜ ਨਾ, ਹੁਣ ਐਸ ਰੋਕ ਵਾਲੇ ਹੋ ਗਏ ਹੈਲੋ ਇਧਰੋਂ ਤੇ ਇਧਰੋਂ। ਅੱਛਾ ਹੁਣ ਆ ਗੋਲੂ ਰੌਂਡ ਹੋ ਗਿਆ ਸਾਰਾ। ਨੂੰ ਰਾਉਂਡ ਹੋ ਗਿਆ। ਉਸਤਾਦ ਜੀ ਉਸ ਅਰਬੀ ਨੇ ਹੁਣ ਭਾਵੇਂ- ਤੁਸੀਂ ਇੱਥੇ ਰੱਖੋਗੇ ਇਹਨਾਂ ਨੂੰ, ਨਹੀਂ ਉੱਥੇ ਸੈਂਟਰ 'ਚ ਰੱਖ ਲਓ ਨਾ ਸਾਹਿਬ ਜੀ। ਇੱਥੇ ਰੱਖ ਲਈ, ਦੋ ਕਰ ਲਈਏ। ਨਹੀਂ ਦੋ ਨਾ ਕਰੋ ਉਸਤਾਦ ਜੀ, ਇਹਨੂੰ ਸੰਭਾਲ ਲਓ ਤੇ ਇਹਨੂੰ ਚੱਕ ਦਿਓ। ਨਹੀਂ। ਹਾਂ ਆ ਹੈ ਵੀ ਆ ਦੇ, ਲੇਕਿਨ ਯਾਰ ਉਹਨੇ ਸਾਡਾ ਸਾਥ ਦਿੱਤਾ। ਅਸੀਂ ਨਵੀਂ ਚੀਜ਼ ਆਵੇ ਤੇ ਅਸੀਂ ਇਦਾਂ ਨਹੀਂ ਕਰਨਾ। ਇਹਨੂੰ ਵੀ ਲੰਗਾਓ ਉੱਥੇ। ਇੰਜ ਵੀ ਹੋ ਸਕਦਾ ਹੈ। ਹਾਂਜੀ ਇੰਜ ਇੱਥੇ ਲੱਸੀ ਪਾ ਕੇ ਹਨਾ। ਪਰ ਕੇਬਲ ਦੀ ਹੈਲੋ ਨੋਨੀ ਬੋਲੀ ਹੈਲੋ ਤਾਰ ਨਹੀਂ ਹੋਣੀ ਫਿਰ ਸਾਰੀ ਉੱਤੋਂ। ਹੈਲੋ ਇੰਜ ਇੱਥੇ ਲਾ ਦਈਏ। ਨਾਲੇ ਜ਼ਿੰਦਗੀ ਦਾ ਅਸੂਲ ਆ, ਜਿਹੜੀ ਸ਼ਾਇਦ ਜਿੱਦਾਂ ਬਣੀ ਉਹਨੂੰ ਉਦਾਂ ਹੀ ਇਸਤੇਮਾਲ ਕਰੋ। ਪਟਾਕਾ ਪੈ ਜਾਣਾ ਸਾਹਿਬ ਜੀ ਇਦਾਂ ਮਕਰਾਂ ਦੀ ਇਹਦਾ ਵਿੱਚੋਂ। ਵਿਸਲ ਜੀ ਆ ਜਾਣੀ ਉਸਤਾਦ ਜੀ। ਬਹਰਾਲ ਮੈਂ ਤੁਹਾਨੂੰ ਦੱਸ ਦਿੱਤਾ ਨਾ। ਦੇਖੋ ਜੀ ਹੈਲੋ अस्सलाम वालेकुम ਹੈਲੋ। ਨਹੀਂ ਚੈੱਕ ਕਰ ਲੈਣੇ। ਹਾਂ ਆ ਲਓ। ਜੇ ਉਸ ਬੰਦੇ ਨੇ ਸ਼ੋਅ ਦੇਖਿਆ ਨਾ, ਮੈਕ ਲੱਗਾ ਜਿਹਨੇ ਦਿੱਤਾ ਵਾ, ਉਹਨੇ ਵਾਪਸ ਆ ਜਾਣਾ ਇੱਥੇ। ਨਹੀਂ ਉਹ ਮੇਰਾ ਭਰਾ ਹੋਗਾ, ਉਹਦੇ ਕੋਲ ਹੋਰ ਵੀ ਪਏ ਸੀ, ਮੈਂ ਹੁਣ ਹੋਰ ਲੈ ਆਉਣੇ ਆ। ਅੱਲਾ ਖੈਰ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਹੈਲੋ ਆ ਹੁਣ ਆਵਾਜ਼ ਇਹਦੀ ਆ। ਰਿਜ਼ਲਟ ਵੀ ਅੱਛਾ, ਅੱਛਾ ਇਹਦੇ ਚ ਹੁਣ ਆ ਦੇਖੋ, ਇਹਦੇ ਚ ਵੀ ਉਹ ਆ ਰਿਜ਼ਲਟ ਵੀ ਫਾਈਨਲ ਆ। 40 ਦਿਰਹਮ। ਉਸਤਾਦ ਜੀ ਮੈਨੂੰ ਲੱਗਦਾ ਤੁਸੀਂ ਦੁਬਈ ਮਹਿੰਗਾਈ ਦੀ ਵਜ੍ਹਾ ਬਣਨ ਡਏ ਜਾ ਕੇ। ਮੈਂ ਲਾ ਲਿਆ ਹਿਸਾਬ ਉਸਤਾਦ ਜੀ, ਦੁਬਈ ਲੰਡਾ ਲੂਡਾ ਹੀ ਫਰੋਲਣ ਜਾਂਦੇ ਆ, ਇਦਾਂ ਦੀਆਂ ਸਾਹਿਬ ਜੀ ਇਲੈਕਟ੍ਰਿਕ ਸਾਈਕਲਾਂ ਲਿਆਂਦੇ ਤੁਸੀਂ ਵੈਸੇ ਉੱਥੇ ਬਿਜ਼ਨਸ ਕਰ ਸਕਦੇ ਆ ਜਿਹਨਾਂ ਦਾ ਆਪਣਾ। ਨਹੀਂ ਉੱਥੇ ਇੱਕ ਮੁੰਡਾ, ਉਹਦੀ ਦੁਕਾਨ ਆ, ਉਹ ਸਾਜੀ ਬੜੀਆਂ ਚੀਜ਼ਾਂ ਪਈਆਂ ਹੁੰਦੀਆਂ ਉੱਥੇ। 5 ਦਿਰਹਮ 10 ਦਿਰਹਮ 2 ਦਿਰਹਮ 3 ਦਿਰਹਮ ਲੈਟਾਂ, ਬੜਾ ਜ਼ਬਰਦਸਤ ਨਜ਼ਾਰਾ। ਸਾਡਾ ਸਾਰਿਆਂ ਦੇ ਕਿਸੇ ਨੇ ਇੱਕ ਦਿਨ ਦਾ ਵੀ ਆ ਲੋ, ਹਾਂਜੀ। ਸਿੱਧੇ ਮਾਰਕੀਟ 'ਚ ਪੜਾਓ ਕਰੀਏ, ਚੀਜ਼ਾਂ ਚੁੱਕ ਕੇ ਪੰਡਾ ਭਰ ਕੇ ਸਿੱਧਾ ਪਾਕਿਸਤਾਨ ਇੱਥੇ। ਬਸ ਉਸਤਾਦ ਜੀ ਉਹ ਤੁਸੀਂ ਦੱਸਿਆ ਨਹੀਂ ਕੰਨ ਚ ਪ੍ਰੋ ਕੰਨ ਚ ਪ੍ਰੋ 33,000 ਦੀ ਆ। ਇੱਥੇ ਦੇ ਹਾਂ Samsung ਕੰਨ ਚ ਪ੍ਰੋ ਕਹਿੰਦੀ ਆ ਹੈ। ਲਿਆਂਦੀ ਤੁਸੀਂ ਕਿੰਨੇ ਦੀ ਲੈਂਦੀ ਆ ਦੱਸੋ? ਉਹ ਦੱਸਿਆ ਨਹੀਂ ਤੁਸੀਂ। ਹਾਂਜੀ 33,000 ਦੀ ਬਣਦੀ ਇਦਾਂ ਤੁਸੀਂ ਪਾਕਿਸਤਾਨੀ। ਜਿੰਨੀਆਂ ਸਸਤੀਆਂ ਆਈਟਮਾਂ ਲਿਆਉਂਦੇ ਨਾ, ਤੁਹਾਨੂੰ ਉਹ ਦਵਾਈਆਂ ਵਾਲਿਆਂ ਨੇ ਵੇਖ ਕੇ ਯਾਰ ਮੈਂ ਨਾ ਐਡਾ ਛਾਪਰ ਭਰਿਆ ਸੀ ਜੀ, ਜੋ ਪ੍ਰੋ ਆ ਹੋਰ ਕਿੰਨੀਆਂ ਚੀਜ਼ਾਂ, ਤੇ ਮੈਂ ਉਹਨੂੰ 150 ਦਿਰਹਮ ਦਿੱਤਾ ਸਾਰਿਆਂ ਦਾ। ਉਹਨੇ 220 ਦਿਰਹਮ ਬਣਾਏ, ਮੈਂ ਕਿਹਾ ਮੈਂ 150 ਹੀ ਦੇਣਾ ਵਾ, ਤੇ ਉਹਨੇ 150 ਦਿਰਹਮ ਦੇ ਵਿੱਚ ਮੈਂ ਕਿੱਡਾ ਛਾਪਰ, ਕਿੰਨਾ ਹੀ ਕੁਛ, ਤਾਰਾਂ ਤੂਰਾਂ ਕੈਮਰਾ ਲੈਟਾਂ। ਵੀ ਸਾਹਿਬ ਜੀ ਵਿੱਚ ਸੀ। ਕੈਮਰਾ ਕਿਹੜਾ? ਤੁਸੀਂ ਦਿਖਾਉਣ ਵੀ ਦੇਖੇ। ਹਾਂ ਕੈਮਰਾ ਅੰਦਰ ਦੇਖਿਆ ਪਿਆ। ਉਹ ਵੀ ਖਾ ਲਓ। ਜਿੱਦਾਂ ਸਤਾਈ ਨੂੰ ਮਾਰਕੀਟ ਬੜਿਆ ਕਰਨਾ, ਔਰ ਵੀ ਨੇ ਕਹਿਣਾ ਵਾਹ ਲੁੱਟਣੇ ਵਾਲਾ ਭਾਈ। ਲੂਟਨੇ ਵਾਲਾ ਭਾਈ ਕਿਆ, ਅਗਲਾ ਮੂੰਹ ਕਹਿੰਦੇ ਆ 20 ਦਿਰਹਮ ਦੇ ਦੇ, ਲੂਟਨੇ ਬਦਾ ਤੁਸੀਂ ਉੱਥੇ ਜਾ ਕੇ ਗਫਲਤ ਦਿਖਾਓ। ਮੈਂ ਉਹਨੇ ਕਿਹਾ 20 ਦਿਰਹਮ, ਮੈਂ ਕਿਹਾ ਨਹੀਂ ਮੈਂ 10 ਦੇਣੇ ਆ। ਉਸਤਾਦ ਜੀ ਇੱਕ ਬਰੀਕ ਗੱਲ ਇਹਨਾਂ ਨੇ ਕੀਤੀ, ਕਹਿੰਦਾ ਉਹਨੇ ਅਰਬੀ ਨੇ ਕਹਿਣਾ ਉਹ ਆ ਗਿਆ ਲੁੱਟਣੇ ਵਾਲਾ ਬਾਈ। ਨਸਵਾਰ ਰੱਖਦੇ, ਇੰਨਾ ਸਸਤਾ ਅਰਬੀ ਨੇ ਨਸਵਾਰ ਰੱਖਦੇ, ਕਹਿਣਾ ਲੂਟਨੇ ਵਾਲਾ ਭਾਈ ਆ ਗਿਆ। ਤੇ ਮੈਂ ਬੋਲੀ ਤਾਂ ਉਹੀ ਬੋਲੀ। ਯਾਰ ਗੱਲ ਇਹ ਕਿ ਉਸਤਾਦ ਜੀ ਇੰਜ ਕਰਕੇ ਮਾਰਕੀਟ ਚੋਂ ਨਿਕਲਦੇ ਉਹ ਨਾਲ ਹੀ ਸ਼ੀਟਰ ਸੁੱਟਣ ਲੱਗ ਪੈਂਦੇ। ਯਾਰ ਦਾਨਿਸ਼, ਮੈਂ ਤੈਨੂੰ ਮਜ਼ੇ ਦੀ ਗੱਲ ਦੱਸਾਂ, ਮੈਂ ਤੁਹਾਨੂੰ ਉੱਥੋਂ ਵੀਡੀਓ ਬਣਾ ਕੇ ਲਿਆਉਂਗਾ ਉਹਨਾਂ ਲਾਈਟਾਂ ਦੀ, ਜਿਹੜੀਆਂ ਹਾਲੇ ਵੀ ਮੇਰੇ ਕੋਲ ਦੁਬਈ ਪਈਆਂ ਨੇ। ਤੂੰ ਲਾਈਟ, ਇਹ ਐਡੀ ਲਾਈਟ ਆ, ਮੈਟਲ ਲੋਹੇ ਦੇ ਵਿੱਚ, ਐਡੀ ਤਾਰ ਉਹਦੇ ਨਾਲ, ਐਡੀ ਸੋਚੇ ਦੇ ਨਾਲ, ਤੇ ਲਾਈਟ ਤੋਂ ਇੰਜ ਲਾਈਟ ਫੜਨੀ ਹੈ ਨਾ, ਤੂੰ ਕਹਿਣਾ ਉਸਤਾਦ ਜੀ ਇਹ ਕੋਈ ਆਮ ਲਾਈਟ ਨਹੀਂ ਹੈਗੀ। ਅੱਛਾ ਜੀ। ਹਾਂਜੀ 5 ਲਾਈਟਾਂ ਮੈਂ ਲਈਆਂ 5 ਦਿਰਹਮ ਦੀਆਂ। 25 ਦਿਰਹਮ ਚ ਸਾਈਜ਼ ਦੇ ਵੀ ਪੈਸੇ 25 ਦਿਰਹਮ ਦੀ ਤੇ ਲਾਈਟ। ਯਾਰ ਮੈਂ ਹੁਣ, ਯਾਨੀ ਤੂੰ ਫੜਨਾ ਨਾ, ਤੇ ਤੂੰ ਕਹਿੰਦਾ ਉਸਤਾਦ ਜੀ ਆਮ ਕੰਮ ਨਹੀਂ। ਇਹ ਆਮ ਕੰਮ ਹੈ ਨਹੀਂ। ਮੈਂ ਇਦਾਂ ਦੀ ਬਿਲਡ ਕੁਆਲਿਟੀ ਨਹੀਂ ਵੇਖੀ ਕਦੀ, ਉਹਦਾ ਲੋਹਾ ਨਹੀਂ ਮੈਂ ਵੇਖਿਆ, ਉਹਦੇ ਵਿੱਚ ਲੈਟ। ਤੇ ਮੈਂ ਆ ਕੇ 5, ਮੈਂ ਹੁਣ ਨੈਟ ਤੋਂ ਦੇਖ ਰਿਹਾ ਸਾਰਾ ਹਿਸਾਬ, ਤੇ ਉਹ ਮੈਨੂੰ ਕਹਿੰਦਾ 10 ਦਿਰਹਮ ਕੀ ਏਕਾ। ਤੇ ਉਹਨੇ ਨਾ ਇੱਕ ਵੱਡੇ ਜਿਹੇ ਡੱਬੇ ਦੇ ਵਿੱਚ ਇੰਜ, ਜਿਵੇਂ ਆ ਫੁੱਲ ਨਹੀਂ ਇਹਨਾਂ ਨੇ ਰੱਖੇ ਹੁੰਦੇ, ਇੰਜ ਲਾਈਆਂ। ਮੈਂ ਆਪਣੀ ਮਰਜ਼ੀ ਦੀਆਂ ਉਹ ਚੋਂ 5 ਕੱਢ ਲਈਆਂ।
ਕਹਿੰਦਾ 50 ਦਿਰਮ। ਮੈਂ ਕਿਹਾ ਮੈਂ 25 ਦਿਰਮ ਦੂੰਗਾ। ਕਹਿੰਦਾ 2। ਗੱਲ ਹੈ ਹਾਂਜੀ। ਇੱਕ ਸੋਫਾ ਡਬਲ ਸੀਟ, ਸਿੰਗਲ ਸੀਟ ਤੇ ਸੁਭਾਨ ਅੱਲਾ ਸੋਫਾ, डिजाइन ही सुभान अल्लाह। मैं कितने का? कहना 300 दिरहम का। ਤੁਸੀਂ ਕਿਹੜੇ ਦਿੱਤੇ? 100 दिरहम। ਉਹ ਹਿਸਾਬ ਤੁਸੀਂ ਕਰ ਰਹੇ ਹੋ। ਉਹ ਮਾਰਕੀਟ ਸਟਾਰ ਵਾਲੇ ਨੇ 1800 ਮੰਗਿਆ, ਅੰਮੀ ਨੇ ਕਹਿਣਾ ਲੈਣੀ 450। 200 दिरहम ਦਾ ਤੈਨੂੰ ਮੈਂ ਉੱਥੋਂ ਸੋਫਾ ਲੈ ਕੇ ਦਿਆਂ ਜਿਹੜਾ ਇੱਥੇ 4 ਲੱਖ ਰੁਪਏ ਦਾ ਬਣਦਾ। ਇਹ ਕਿਸ ਦਿਨ ਜਹਾਜ਼ ਭਰ ਕੇ ਲਿਆਓ ਇੱਥੇ ਉਸਤਾਦ ਜੀ, ਤਜਾਰਤ ਕਰੀ। ਮੈਂ ਸੱਚੀ ਕਹਿ ਰਿਹਾ, ਉੱਥੇ ਹੁੰਦਾ ਪਤਾ ਕੀ ਆ? ਹੁਣ ਮੈਂ ਫ੍ਰਿਜ ਲੈਣੀ ਸੀ ਤੇ ਮੈਂ ਉੱਥੇ ਦੇਖ ਰਿਹਾ ਡੂਬੀਜ਼ਲ ਤੇ ਇੱਕ ਜ਼ਾਲਮ ਕਿਸਮ ਦੀ ਫ੍ਰਿਜ ਲੱਗੀ ਨਵੀਂ, ਤੇ ਮੈਂ ਉਹਨੂੰ ਕਾਲ ਕੀਤੀ ਤੇ ਉਹ ਕਹਿੰਦਾ ਹਾਈ ਬ੍ਰਦਰ, ਗੋਰਾ। ਮੈਂ ਕਿਹਾ ਹੈਲੋ ਹਾਈ, ਕਹਿੰਦਾ ਇਹ ਉਹ ਟੁੱਟੀ ਭੱਟੀ ਇੰਗਲਿਸ਼, ਉਹਨੂੰ ਕਿਹਾ ਮੈਂ ਫ੍ਰਿਜ ਲੈਣੀ ਹੈ ਤੇ ਉਹਨੇ ਲਿਖ ਕੇ ਲਾਇਆ 150 ਦਿਰਹਮ ਫ੍ਰਿਜ ਦਾ। ਹੁਣ ਉੱਥੇ ਹੁੰਦਾ ਕੀ ਭਲਾ? ਉੱਥੇ ਲੋਕੀ ਰਹਿੰਦੇ ਨੇ ਗੋਰੇ, ਉਹਨਾਂ ਨੇ ਹਫ਼ਤੇ ਬਾਅਦ ਉਹਨਾਂ ਦੀ ਫਲੈਟ ਆ, ਉਹਨੇ ਵਾਪਸ ਚੱਲ ਜਾਣਾ, ਦੁਬਾਰਾ ਉਹਨੇ ਆਉਣਾ ਹੀ ਨਹੀਂ। ਉਹਨੇ ਕਹਿਣਾ ਵੀ ਜਿੰਨੇ ਵੀ ਮੈਨੂੰ ਲੱਭ ਜਾਣਾ ਆਮੀਨ ਮੈਂ ਉਹਨੇ ਦੇ ਜਾਵਾਂ, ਨਹੀਂ ਤੇ ਉਹਨੇ ਕੀ ਕਰਨਾ, ਜਾਣਾ ਉਹਨੇ ਹੈਗਾ, ਉਹਨੇ ਤਾਲਾ ਲਾਉਣਾ ਵਾ ਤੇ ਉਹਨੇ ਚੱਲ ਜਾਣਾ ਵਿਚਾਰੇ ਨੇ ਪਿੱਛੋਂ। ਉਹ ਜਿਹਦਾ ਉਹ ਮਕਾਨ ਆ ਜਾਂ ਜਿਹਦਾ ਉਹ ਰੈਂਟ ਤੇ ਉਹਨੇ ਲਿਆ, ਉਹਦੀਆਂ ਚੀਜ਼ਾਂ। ਉਹ ਕਹਿੰਦੇ ਨੇ ਚਲੋ ਇੱਕ ਮਿਸਾਲ 800 ਦਿਰਹਮ ਦੀ ਹੋਵੇ ਨਾ, ਮੈਨੂੰ ਕੋਈ ਇਹ ਸਾਰੇ ਸਮਾਨ ਦਾ 500 ਦਿਰਹਮ ਵੀ ਦੇਵੇ ਨਾ, ਵਿੱਚ ਹੀ ਬੈੱਡ ਆਈਕੀਆ ਦੇ ਵਿੱਚ ਹੀ ਸਾਰਾ ਕੁਝ, ਤੇ ਮੈਂ ਦੇ ਜਾਵਾਂਗਾ। ਇੰਜ ਉੱਥੋਂ ਚੀਜ਼ਾਂ ਲੱਭਦੀਆਂ। ਫ੍ਰਿਜ ਕਿੰਨੇ ਲਈ ਫਿਰ? ਆ ਸੁਣਿਓ ਉਧਰ। ਅੱਛਾ ਹੁਣ 150 ਦੀ ਫ੍ਰਿਜ ਤੇ 200 ਰੁਪਇਆ ਰਕਸ਼ੇ ਵਾਲਾ ਉੱਥੇ ਦਾ ਮੰਗ ਰਿਹਾ ਜਿਹਨੇ ਲੈ ਕੇ ਵੈਗਨ ਵਾਲਾ ਲੈ। ਹਾਂਜੀ। ਤੇ ਉਹਨੂੰ ਮੈਂ ਗੋਰੇ ਨੂੰ ਕਿਹਾ, ਮੈਂ ਕਿਹਾ ਮੈਂ ਤੈਨੂੰ 200 ਦੇ ਦੂੰਗਾ ਲੇਕਿਨ ਪਹੁੰਚ ਤੂੰ ਮੈਨੂੰ ਮੇਰੇ ਘਰ ਪਹੁੰਚਾਉਣੀ। ਉਹਨੇ ਮੈਨੂੰ ਆਈਕੀਆ ਦੇ ਬੈੱਡ ਦੀਆਂ ਤਸਵੀਰਾਂ ਭੇਜੀਆਂ WhatsApp ਤੇ, ਉਹਦੇ ਕੋਲ ਜਿੰਨਾ ਕੁਝ ਸੀ, ਯਾਨੀ ਉਹ ਸਾਰਾ ਕੁਝ, ਟੇਬਲ, ਇਸਤਰੀ ਸਟੈਂਡ, ਜੋ ਗੋਰੇ ਘਰ ਨੇ ਦੀਆਂ ਸਾਰੀਆਂ ਚੀਜ਼ਾਂ, ਸਾਰਾ ਕੁਝ 400-500 ਦੇ ਦਿੰਦਾ ਸੀ। ਲੈ ਗਿਆ ਇੰਜ ਦੇ ਸੌਦੇ ਲੱਭ ਜਾਂਦੇ ਉੱਥੋਂ। ਉੱਥੇ ਰਹਿ ਸਕਦਾ ਨਾ ਉਹ, ਪਾਕਿਸਤਾਨ ਉੱਥੇ ਹੀ ਮੈਂ ਹਿਸਾਬ ਲਾਇਆ ਤੁਸੀਂ ਸਹੀ ਸ਼ੇਖ ਉੱਥੇ ਜਾ ਕੇ ਬਣਦੇ ਆ। ਇੱਥੇ ਤਾਂ ਕੋਈ ਮੈਨੇਜਰ ਰੱਖੇ ਜਾਂ ਬੰਦੇ ਰੱਖੇ, ਮੁੰਡੇ ਰੱਖੇ, ਉਹ ਸਾਰਾ ਕੰਮ। ਲੇਕਿਨ ਉਹੀ ਗੱਲ, ਉੱਥੋਂ ਛੱਡ ਦੋ, ਤੁਸੀਂ ਤਾਂ ਆਈਕੀਆ ਵੜ ਜਾ। ਉਹ ਕੌਣ ਆ? ਆਪਣੀ ਚਲੋ ਜੀ, ਇਹ ਨਹੀਂ ਪਤਾ ਜਿੱਥੇ ਗਏ ਸਾਂ ਯਾਦ ਕਰ, ਆਈਕੇ ਕੰਪਨੀ ਆ। ਜਿੱਥੇ ਵੀਡੀਓ ਬਣਾਈ ਸੀ, ਅੰਦਰ ਜਾ ਕੇ ਬਹਿ ਕੇ ਬੈੱਡਾਂ ਤੇ ਲੰਮੇ ਪੈ ਕੇ। ਹਾਂ ਆਪਣਾ ਇੱਥੇ ਫਿਲਮ, ਉੱਥੇ ਫੰਟਾਸੀਆ। ਉੱਥੇ ਜਨਾਬ ਜੀ, ਹੁਣ ਤੂੰ ਉੱਥੇ ਵੜ ਗਿਆ ਨਾ ਤੇ ਉੱਥੇ ਤੇਰੀ ਆਤਮਾ ਸ਼ਾਂਤ ਹੋ ਜਾਣੀ। ਇੱਕ ਬੈੱਡ ਲੈਣ ਲੱਗੇ ਇੰਨੇ ਮਹਿੰਗੇ, ਤੇ ਉਹੀ ਨਹੀਂ ਗੋਰੇ ਸਾਡੇ ਭਾਈ ਅੱਲਾ ਸ਼ੁਕਰ, ਆਹੀ ਬੈੱਡ ਸਹੀ, ਜਿਹੜਾ ਸਵੇਰੇ ਉੱਠੀਓ ਪਹਿਲੇ ਚੁੰਡੀ ਭਰਦਾ ਆਪਾਂ ਥੱਲੇ ਫਟਾ ਹੀ ਹੈ ਨਹੀਂਗਾ। ਲੇਕਿਨ ਮਿੱਠਾ ਜੀ, ਸਾਡੇ ਜਿਹੜੇ ਬੈੱਡ ਆ ਉਹ ਗੋਰਿਆਂ ਦੇ ਇਸਤੇਮਾਲ ਸ਼ੁਦਾ ਤਾਂ ਨਹੀਂ ਨਾ ਭਾਈ ਗੋਰਿਆਂ ਬਣਵਾਏ ਆ। ਗੋਰਿਆਂ ਨੂੰ ਪੈ ਵੀ ਨਹੀਂ ਸਕਦੇ ਆ। ਮੇਰੇ ਕਿਉਂ ਲਾ ਕੇ ਦਰਦ ਉੱਠੀ ਆ। ਆਈਕੀਆ ਦੇ ਉੱਪਰ ਰੂਮ ਬਣੇ ਆ, ਹਾਂਜੀ। A to Z ਇੱਕ ਰੂਮ ਦੀ ਪੂਰੀ ਕਲਰ ਸਕੀਮ, ਹਰ ਚੀਜ਼ ਸੈੱਟ ਆ। ਤੂੰ ਅੰਦਰ ਵੜਨਾ, ਉਹ ਪੂਰਾ ਰੂਮ ਬਣਿਆ। ਹਾਂਜੀ। ਤੂੰ ਉਹਨੂੰ ਬੁਲਾਉਣਾ, ਤੂੰ ਕਹਿਣਾ ਪੂਰਾ ਰੂਮ ਮੇਰੇ ਫਲਾਂ ਆ ਮੇਰਾ ਸਾਈਜ਼ ਦਾ ਰੂਮ ਦਾ, ਇਹ ਸਾਰਾ ਉੱਥੇ ਇੰਸਟਾਲ ਕਰ ਦੇ। ਉਹਨੂੰ ਉੱਥੇ ਇੰਸਟਾਲ ਕਰ ਦੇਣਾ, ਯਾਨੀ ਮਾਡਲ ਪੂਰਾ ਰੂਮ ਦੇ ਦਿਖਾਉਣਗੇ। ਬਣਾ ਕੇ ਰੱਖਿਆ ਉਹਨਾਂ ਨੇ। ਕਿਚਨ ਦਿਖਾਉਣਾ, ਕਿਚਨ ਬਣਿਆ ਪੂਰਾ ਸੇਮ, ਉਹਨਾਂ ਨੇ ਚੁੱਕਣਾ, ਉਹਨਾਂ ਨੇ ਇੰਸਟਾਲ ਕਰ ਦੇਣਾ। ਮੈਂ ਇਹਦੀ ਕਾਪੀ ਬਣਾ ਦਿਓ। ਤੇ ਤੂੰ ਵੱਡੀ ਅਲਮਾਰੀ ਲਈ ਨਾ ਉੱਥੋਂ, ਤੇ ਉਹ ਇੰਨੀ ਨਿੱਕੀ ਜੀ ਕਰਕੇ ਉਹਨਾਂ ਤੇਰੀ ਗੱਡੀ ਡਿੱਗੀ 'ਚ ਰੱਖ ਦੇਣੀ। ਡੱਬੇ 'ਚ ਪਾ ਦੇ। ਹਾਂਜੀ, ਕੀ ਬਾਤ। ਮੁੜ ਕੇ ਬੰਦਾ ਉਹਨਾਂ ਨੇ ਫਿੱਟ ਕਰ ਦੇਣੀ। ਯਾਰ ਉਹਨਾਂ ਦੇ ਹਮਸਾਏ ਵੀ ਚੰਗੇ ਆ, ਜਿਨ੍ਹਾਂ ਦੇ ਘਰ ਜਾ ਕੇ ਫਿੱਟ ਹੋਣੀ। ਮੈਂ ਇਹਦੀ ਹੁੱਕ ਠੋਕੀ ਆ, ਸਾਡੀ ਹਮਸਾਈ ਆ ਗਈ, ਕਹਿੰਦੇ ਉਧਰ ਮੇਰੀ ਐਲਸੀਡੀ ਭੰਤੀ ਤੂੰ। ਹੁੱਕ 4G ਦੀ ਗੱਲ ਸੀ, ਹੁੱਕ ਨਿਕਲ ਕੇ ਉਹਦੀ ਐਲਸੀਡੀ ਵੱਜੀ। ਮੈਂ ਇਧਰ ਠੋਕੀ ਆ, ਮੈਂ ਕਿਹਾ ਉਹਦੇ ਵਿੱਚ ਲੈਂਟਰ ਆਉਂਦਾ, ਕੰਧ ਆਉਣ ਰਹੀ ਆ, ਹੁੱਕ ਠਾ ਉਹ ਐਲਸੀਡੀ ਡਿੱਗੀ ਆ, ਉਹਨੇ ਬੱਚਾ ਕਾਰਟੂਨ ਤੇ ਖੇਡਿਆ। ਉਹਦੇ ਹਮਸਾਏ ਵੀ ਚੰਗੇ ਆ। ਮੈਨੂੰ ਕੀ ਬੱਤੀ ਦੀ ਐਲਸੀਡੀ ਟੁੱਟ ਗਈ, ਹੁੱਕ ਉੱਥੇ ਹੀ ਆ, ਹੁੱਕ ਵੀ ਅੰਦਰ ਨਹੀਂ ਗਈ, ਨੁਕਸਾਨ ਵੀ ਹੋ ਗਿਆ। ਤਾਂ ਜੀ ਇਹ ਤੁਹਾਡੀ ਗੱਲ ਠੀਕ ਆ, ਲੇਕਿਨ ਮੇਰੀ ਇੱਕ ਸਵਾਲ ਮੇਰੇ ਦੇਹ 'ਚ ਉਦੋਂ ਦਾ ਗਰਦਸ਼ ਕਰਨ ਦਿਆ, ਟੋਪਿਕ ਪਿੱਛੇ ਰਹਿ ਗਿਆ। ਇੱਕ ਮਿੰਟ ਯਾਰ ਮਿੱਠੇ, ਓਵਰਲੈਪਿੰਗ ਨਾ ਕਰ। ਹਾਂ ਕੈਮਰੇ ਵਾਲਾ ਉਸਤਾਦ ਜੀ, ਤੁਹਾਡੇ ਕੋਲ ਟੈਕਨੋਲੋਜੀ ਵਾਲਾ ਬੰਦਾ ਵਾ, ਟੈਕਨੀਕਲ ਬੰਦਾ ਵਾ। ਅਸੀਂ ਆਪ ਕੈਮਰੇ ਬਣਾਉਂਦੇ, ਮੈਨੂੰ ਲਿਆ ਕੇ ਦਿਓ ਲੋਹਾ, ਲੱਕੜ ਵਿੱਚ ਬੋਰਡ ਮੈਂ ਆਪ ਫਿਕਸ ਕਰਕੇ ਅੱਗੇ ਲਾਈਨ ਤੇ ਲਾ ਕੇ ਕੈਮਰੇ ਆਪ ਬਣਾਉਂਦੇ। ਲੱਕੜ ਵੀ ਵਿੱਚ? ਲੱਕੜ ਦੀਆਂ ਹੁੰਦੀਆਂ ਨਾ ਸਾਈਡਾਂ, ਲੱਕੜ ਦੀਆਂ ਹੁਣ ਕੈਮਰੇ ਤੇ ਹੁੰਦੀਆਂ ਵਾ। ਜੇ ਨਾ ਬਣਾ ਕੇ ਦਵਾਂ ਯਾਰ ਮਿੱਠੇ, ਕੀ ਹੋ ਗਿਆ ਯਾਰ? ਮੈਨੂੰ ਦੱਸਣਾ ਵਾ ਸਾਜ ਜੀ ਬਾਤ, ਤੁਸੀਂ ਦੱਸੀ ਜਾਣਾ, ਮੈਂ ਬਣਾਈ ਜਾਣਾ। ਤੂੰ ਕੈਮਰਾ ਚੀਲ ਦਾ ਬਣਾ ਕੇ ਦੇਂਗਾ ਲੱਕੜ ਵਿੱਚ? ਕੱਲ ਫੇਰ ਮੈਂ ਉੱਠਿਆ ਹੀ ਆ ਤੇ ਬਾਹਰ ਬਾਰਿਸ਼ ਹੋ ਰਹੀ ਸੀ, ਅੱਗੋਂ ਤੁਸੀਂ ਸਮਝਦਾਰ ਹੋ। ਉਸਤਾਦ ਜੀ ਜਾਣਦੇ ਹੋ ਕਰਤਾ ਭਾਜੀ। ਅੱਜ ਗਾਣਾ ਕਿਉਂ ਅੱਲਾ ਮਾਫੀ ਦੇ ਵਿੱਚ ਇੰਨੀਆਂ 'ਚ ਬਾਰਿਸ਼ ਹੋਈ ਆ, ਔਰ ਜੈਸੀ ਜ਼ਾਲਮ ਬਿਜਲੀ ਗੜਕੀ ਹੈ ਨਾ। ਅੱਜ ਉਸਤਾਦ ਜੀ ਮੈਂ ਆਪਣੀ ਪੂਰੀ ਜ਼ਿੰਦਗੀ 'ਚ ਨਾ ਇਦਾਂ ਦੀ ਬੱਦਲਾਂ ਦੀ ਆਵਾਜ਼ ਨਹੀਂ ਸੁਣੀ। ਮੈਂ ਵੀ ਨਹੀਂ ਸੁਣੀ। ਇੱਕ ਗੱਲ ਮੇਰੇ ਅੱਬੂ ਵੀ ਇਹੀ ਗੱਲ ਕਹਿ ਰਹੇ ਸੀ, ਉਹਨਾਂ ਦੀ 70 ਸਾਲ ਉਮਰ ਉਸਤਾਦ ਜੀ। ਐਦਾਂ ਦੀ ਬੱਦਲ ਦੀ ਇੰਜ ਦੀ ਆਵਾਜ਼ ਨਹੀਂ ਸੁਣੀ। ਇੱਕ ਬਾਲ ਦੀ ਭੂਮ ਐ ਟੈਪ,
ਇਹ ਨਾ ਜਿਸ ਕੋਈ ਰੀ ਨਹੀਂ ਫਿਰਦੀ ਹਾਂਜੀ ਇੰਜ ਕਰਕੇ ਅੱਲਾ ਮਾਫੀ ਦੇਵੇ। ਤੇ ਬਾਰਿਸ਼ ਭਾਜੀ ਬਹੁਤ ਬਾਰਿਸ਼ ਹੋਈ ਹੈ। ਔਰ ਜਿਹੜਾ ਸਮੋਕ ਜੀ ਫੈਲਦੀ ਆ, ਧੂਆਂ ਜਿਹਾ ਫੈਲਦਾ, ਇਹ ਕਦੋਂ ਫੈਲਦਾ? ਬੱਦਲ ਫਟਿਆ ਆ, ਹਾਂਜੀ ਬੱਦਲ ਸਾਜੀ ਫਟ ਗਏ। ਉਹ ਨਹੀਂ ਲੋਕ ਸਿਗਟਾਂ ਲਾ ਬੱਦਲ ਫਟ ਗਏ। ਹਾਂਜੀ ਪਤਾ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ, ਸਨ 1900 ਦੇ ਵਿੱਚ ਯਾਨੀ ਕਿ 1900 ਦੇ ਵਿੱਚ ਇੱਕ ਮੁਆਹਦਾ ਪਾਸ ਹੋਇਆ ਸੀ ਕਿ ਖਿੱਤੇ ਦੀ ਆਬੋ ਹਵਾ ਨੂੰ ਗਰਮ ਕੀਤਾ ਜਾਏ ਪਲੈਨਿੰਗ ਦੇ ਤਹਿਤ। ਯੈਸ ਉਹਦੇ ਅਸਰਾਤ ਹੁਣ ਆ ਰਹੇ ਆ, ਬੱਦਲ ਫਟ ਰਹੇ ਆ, ਮੌਸਮਾਤੀ ਤਬਦੀਲੀਆਂ ਹੋ ਰਹੀਆਂ। ਨਹੀਂ 100 ਸਾਲ ਬਾਅਦ ਇਹ ਚ ਆਇਆ ਉਹਨਾਂ ਦੇ। ਨਹੀਂ ਉਦੋਂ ਹੀ ਉਹ ਪਲੈਨਿੰਗ ਹੋ ਰਹੀ ਆ, ਉਦੋਂ ਤੇ ਕੰਮ ਉਦੋਂ ਹੋ ਬੰਦੇ ਰਹੇ ਆ। ਹੋਰ ਸੀ, ਹੁਣ ਬੰਦੇ ਹੋਰ ਆ। 100 ਸਾਲ ਦੇ ਪਹਿਲੇ ਮਰ ਕੇ ਜਿਹੜੇ ਮੈਦਾ ਕੀਤਾ। ਸਿਆਣੇ ਬੰਦੇ ਕਹਿੰਦੇ ਨੇ ਭਾਣ ਨੇਚਰ ਜਿਹੜੀ ਨਾ ਨੇਚਰ ਵੀ ਚੇਂਜ ਹੁੰਦੀ ਆ, ਹਾਂਜੀ ਲੇਕਿਨ ਇਹਨੂੰ ਹਜ਼ਾਰਾਂ ਸਾਲ ਲੱਗਦੇ। ਲੱਗਦੇ ਆ। ਸਹੀ ਗੱਲ ਹੈ। ਲੇਕਿਨ ਉਸਤਾਦ ਜੀ ਜਦੋਂ ਨੇਚਰ ਨਾਲ ਪੰਗੇਬਾਜ਼ੀ ਕਰੋ ਫਿਰ ਨਹੀਂ ਆ ਬੱਦਲ ਪਾੜਨ ਚ ਕੌਣ? ਨੇਚਰ ਕਿਹਨੂੰ ਕਹਿੰਦੇ ਦੱਸ? ਨੇਚਰ ਕਿਹਨੂੰ ਕਹਿੰਦੇ? ਵੀ ਨੇਚਰ ਚੇਂਜ ਹੁੰਦੀ ਇਸ ਤਰ੍ਹਾਂ ਜੀ ਫਰਨੀਚਰ ਦੇ ਨਾਲ ਹੁੰਦੀ ਹੈ। ਫਰਨੀਚਰ ਦੇ ਨਾਲ ਹੁੰਦੀ ਪਰ ਨੇਚਰ ਨੇਚਰ ਨਹੀਂ ਪਤਾ ਯਾਰ। ਹਾਂ ਯਾਰ ਤਾੜੀ ਵਾਲੀ ਗੱਲ ਸੀ, ਮਾਰੀ ਨਹੀਂ ਨਹੀਂ ਢਾੜੀ ਵਾਲੀ ਗੱਲ ਸੀ। ਯਾਰ ਇਦਾਂ ਫਰਨੀਚਰ ਲਈਏ ਨਾ ਤੇ ਥੋੜੀ ਜਿਹੀ ਨੇਚਰ ਤੂੰ ਸੁਣਿਆ ਨਾ ਸ਼ੇਰ ਦਰਖਤ ਤੇ ਨਹੀਂ ਚੜ ਸਕਦਾ? ਹਾਂਜੀ ਸੁਣੀ ਸੀ ਗੱਲ? ਟੀਵੀ ਦੇਖ, ਉੱਥੇ ਬਿੱਲੀ ਨਹੀਂ ਜਾ ਸਕਦੀ ਜਿੱਥੇ ਉਹ ਪਹੁੰਚਿਆ ਹੁੰਦਾ। ਟੈੜੀਆਂ ਟੈੜੀਆਂ ਹਵਾ ਐਂਡ ਟੈਣੀ ਦੇ ਵਿੱਚ ਇਹਨੂੰ ਕਹਿੰਦੇ ਨੇਚਰ ਚੇਂਜ ਹੁੰਦੀ, ਹਾਂ ਔਰ ਇਹਨੂੰ ਬੜੇ ਸਾਲ ਲੱਗਦੇ ਆ। ਮੈਂ ਗੱਲ ਜਾਣਦਾ ਵਾਂ ਕਿ ਆ ਜਿਹੜੇ 1900 ਦੇ 2500 ਦੇ ਆ ਜਿਹੜਾ ਰੋਲਾ ਨਾ, ਇਹ ਕੋਈ ਰੋਲਾ ਨਹੀਂ ਹੈ। ਇਹ ਜਿਹੜਾ ਵੱਡਾ ਗਲੋਬਲ ਵਾਲਾ ਚੇਂਜ ਨਹੀਂ ਹੁੰਦਾ, ਗਲੋਬਲ ਉਹ ਚੇਂਜ ਹੋਇਆ ਵਾ। ਉਹਦੀ ਵਜ੍ਹਾ ਤੋਂ ਧੂਆਂ ਵਾਲੀਆਂ ਬਾਰਿਸ਼ਾਂ ਹੁੰਦੀਆਂ। ਨਾਲੇ ਧੂਆਂ ਵਾਲੀ ਬਾਰਿਸ਼ ਹੁੰਦੀ ਇਸ ਤੋਂ ਆ ਕਿ ਸਾਰੇ ਪੂਰੇ ਫੈਸਲਾਬਾਦ ਨੇ ਸਿਗੜ ਲਾ ਕੇ ਵੇਖਿਆ ਬਾਰਿਸ਼ ਹੁੰਦੀਆਂ। ਸਟੈਂਡਿੰਗ ਓਵੇਸ਼ਨ ਬਣਦਾ, ਲੇਕਿਨ ਮਾਤਰਤ ਮੈਂ ਅੱਛਾ ਤੈਨੂੰ ਇਹ ਤੇਰੇ ਗੱਲ ਮੰਨਣੀ ਚਾਹੁੰਦੀ ਆ? ਇਹ ਕਹਾਣੀ ਨਹੀਂ ਸਾਨੂੰ ਸੁਣਾਈ ਸ਼ੁਰੂ ਤੋਂ ਕਿ ਸ਼ੇਰ ਦਰਖਤ ਤੇ ਨਹੀਂ ਚੜ ਸਕਦਾ? ਕਹਾਣੀ ਵੱਡਿਆਂ ਨੇ। ਹਾਂਜੀ ਉਹ ਚੜ ਜਾ, ਕਿੱਦਾਂ ਹੋ ਸਕਦਾ ਸ਼ੇਰ ਦਰਖਤ ਤੇ ਨਾ ਚੜ ਸਕਦਾ? ਉਹ ਕਿਸ ਤਰ੍ਹਾਂ ਹੋ ਸਕਦਾ? ਸਹੀ ਗੱਲ। ਚੜੇ ਜਾਂਦਾ ਸਰ। ਅੱਛਾ ਸ਼ੇਰ ਕਿਤੇ ਵੀ ਚੜ ਸਕਦਾ ਵਾ। ਸ਼ੇਰ ਕਿਦਾਂ ਮਤਹਿਤ ਨਹੀਂ, ਜੰਗਲ ਦਾ ਬਾਦਸ਼ਾਹ ਵਾ। ਬਿੱਲੀ ਨੂੰ ਵੱਡਾ ਕਰਨ ਲਈ ਸ਼ੇਰ ਫਿਕਾ ਕੀਤਾ। ਆਹੋ ਅਸੀਂ ਉਦੋਂ ਤੱਕ ਮੰਨਦੇ ਰਹੇ ਜਦੋਂ ਤੱਕ ਸਾਡੀ ਵੀਡੀਓਗ੍ਰਾਫੀ ਆਮ ਨਹੀਂ ਨਾ ਹੋ ਗਈ। ਅਸੀਂ ਕਿਹਾ ਨਹੀਂ ਫੜਿਆ ਜਾਂਦਾ ਹੁਣ ਹਜ਼ਾਰਾਂ ਚੀਜ਼ਾਂ ਫਿੱਕੀਆਂ ਹੋ ਗਈਆਂ ਵੀਡੀਓ ਹੋਣ ਦੀ ਆਮ ਦੀ ਵਜ੍ਹਾ ਵਜ੍ਹਾ ਤੋਂ। ਹਾਂਜੀ ਜਿਹੜੀਆਂ ਅਸੀਂ ਕੁਝ ਹੋਰ ਹੀ ਸਮਝੀ ਜਾ ਰਹੇ ਹਾਂ, ਅਗਰ ਅਸੀਂ ਹੁਣ ਸਿਰ ਜੋੜ ਕੇ ਨਾ ਪਵਾਂਗੇ, ਅਸੀਂ ਹੁਣ ਨਹੀਂ ਸੋਚਾਂਗੇ, ਸਹੀ ਗੱਲ। ਆਉਣ ਵਾਲੀ ਨਸਲਾਂ ਨੂੰ ਅਸੀਂ ਕੋਈ ਸੈਕਰੀਫਾਈਸ ਨਹੀਂ ਕਰਕੇ ਜਾਵਾਂਗੇ ਤੇ ਫਿਰ ਕੀ ਹੋਏਗਾ? ਇਹਦੇ ਵਾਸਤੇ ਸਾਨੂੰ ਦਾਨਿਸ਼ਟਾਈਨ ਸਾਹਿਬ ਦੱਸਣਗੇ ਬੱਦਲ ਫਟਣ ਦੀ ਰੋਕਥਾਮ ਦੇ ਵਾਸਤੇ ਕੀ ਕੀਤਾ ਜਾਏ। ਉਹ ਅੱਛੀ ਗੱਲ ਆ, ਦਰਖਤਾਂ ਦੀ ਕਟਾਈ ਨੂੰ ਬੰਦ ਕੀਤਾ ਜਾਏ ਤੇ ਨਵੇਂ ਦਰਖਤ ਲਾਏ ਲਾਏ ਜਾਣ। ਜਾਣ। ਆਪੇ ਸਾਰਾ ਕੁਝ ਨਵੇਂ ਕਿੱਥੋਂ ਲੈ ਗਏ? ਇਹਨਾਂ ਨੂੰ ਜੰਗਾਲ ਪੈਣ ਡਿਆ, ਇਹਨਾਂ ਨੂੰ ਕੀ ਕਰਨਾ? ਤੋਂ ਮਿੱਟੇ ਕੱਟੀ ਜਾਂਦੇ ਪਹਿਲੇ ਉਹ ਇਹ ਕੌਣ ਕਹਿੰਦੇ ਕੱਟਣ ਡਿਆ ਬੰਦਾ ਦੇ ਤੈਨੂੰ ਪਤਾ ਦਰਖਤ ਦਾ ਕੰਮ ਕੀ ਹੁੰਦਾ ਦੁਨੀਆ ਤੇ? ਜਾਂ ਚਲੋ ਦਰਖਤ ਖੂਬਸੂਰਤੀ ਦੀ ਇਜ਼ਾਫਾ ਕਰਦੇ ਆ। ਓਕੇ। ਦਰਖਤ ਗਨੂਦਗੀ ਨੂੰ ਬਚਾਉਂਦੇ ਆ ਜੀ। ਵਾਹ 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 ਵਾਹ। ਸਿਰਫ ਬੰਦੀ ਨਹੀਂ ਸਾਜੀ ਮਿੱਠਾ ਯਾਰ ਮੈਨੂੰ ਕੱਲ ਤੋਂ ਛੋਟੀ ਤੁਸੀਂ ਥੋੜੀ ਲੰਮੀ ਦੇਣੀ। ਦਰਖਤ ਰਾਹ ਨੂੰ ਹਮਵਾਰ ਰੱਖਦੇ ਆ ਵੀ ਹੁਣ ਦੇਖੋ ਝੋਲਾ ਪੈ ਜਾਂਦਾ, ਇੰਨੇ ਕਰਕੇ ਡੋਲ ਮਡੋਲਾ, ਬੇਬੀ ਡੋਲ ਮਡੋਲੇ ਦੀ ਯਾਰ ਬੇਸਿਕਲੀ ਦਰਖਤ ਦਾ ਕੀ ਫਾਇਦਾ ਵਾ? ਸਾਇੰਸੀ ਲਿਆ ਠੰਡਾ ਲੱਗਦਾ ਵਾ ਅੱਖਾਂ ਨੂੰ। ਸਵੇਰੇ ਤੁਸੀਂ ਉੱਠ ਕੇ ਦਰਖਤ ਵੇਖਣਾ, ਨੋਨੀ ਦੱਸੇਗਾ ਤੁਸੀਂ ਦੱਸ। ਨੋਨੀ ਦੱਸੇਗਾ ਅਸੀਂ ਤਾਂ ਇਹ ਸੁਣਿਆ। ਨੋਨੀ ਦਰਖਤ ਦਾ ਕੀ ਫਾਇਦਾ ਉਹਦਾ? ਤਾਜੀ ਅੱਖਾਂ ਵੱਧਦੀਆਂ, ਹੈ ਅੱਖਾਂ ਵੱਧਦੀਆਂ ਨਜ਼ਰ ਵਾਦੀਆਂ ਮਤਲਬ? ਮਤਲਬ ਨਜ਼ਰ ਤੇਜ਼ ਹੁੰਦੀ ਹੈ। ਅੱਛਾ ਓਕੇ। ਉਹ ਕਿਦਾਂ? ਉਹਦੇ ਵੱਲ ਵੇਖਣ ਨਾ? ਉਹਦੇ ਵੱਲ ਵੇਖਣ ਨਾਲ, ਹਰਿਆਲੀ ਵੇਖਣ ਨਾਲ। ਠੀਕ ਆ। ਉਹ ਅਕਸਰ ਤੁਸੀਂ ਜਾਣਾ ਨਾ ਅੱਖਾਂ ਵਾਲੇ ਹਸਪਤਾਲਾਂ ਦੇ ਆਲੇ ਦੁਆਲੇ ਉਹਨਾਂ ਨੇ ਦਰਖਤ ਲਾਏ ਹੁੰਦੇ। ਹਾਂ। ਉਹ ਅੱਧਾ ਇਲਾਜ ਯਾਰ ਨੋਦੀ ਆ ਦਾ ਨਾ ਹੀ ਯਾਰ। ਤਾਜੀ ਉਹ ਅੱਧਾ ਇਲਾਜ ਉਹਨਾਂ ਨੂੰ ਪੌਦਿਆਂ 'ਚ ਫੇਰ ਕੇ ਕਰਾਉਂਦੇ ਆ ਕਿ ਆ ਵੇਖੋ। ਬਾਕੀ ਥੋੜੀ ਥੋੜੀ ਦਵਾਈ ਦਿੰਦੇ ਆ ਤੇ ਪੌਦਿਆਂ 'ਚ ਫੇਰ ਕੇ ਲਿਆਉਂਦੇ। ਜੀਓ ਨੋਨੀ। ਮੈਂ ਕਿਹਾ ਸੀ ਨਾ ਨੋਨੀ ਨੋਨੀ ਤੇਰੇ ਮੱਲੇ ਦਾ ਨਾਮ ਵਜਣਾ ਤੇਰੀ ਵਜ੍ਹਾ ਤੋਂ। ਅੱਲਾਹ ਖੈਰ। ਕਿ ਉਹ ਮੱਲਾ ਜਿੱਥੇ ਦਾ ਨੋਨੀ ਸੀ। ਨੋਡੀ ਛਾ ਗਿਆ ਤੁਸੀਂ। ਯਕੀਨ ਕਰ। ਅਗਰ ਬਣ ਜਾਣਾ ਨੋਨੀ ਲੇਕਿਨ ਜਿਹੜੀ ਗੱਲ ਮੈਂ ਤੁਹਾਨੂੰ ਨਹੀਂ ਮਿੱਠਾ ਜੀ, ਤੁਸੀਂ ਉਹਦਾ ਇੱਕ ਉਹਦਾ ਲੌਜੀਕਲੀ ਇੱਕ ਸਾਇੰਸ ਦੇ ਹਿਸਾਬ ਨਾਲ ਦੁਨੀਆ ਦੇ ਜਾਣੀ ਕਿ ਜਿਹੜਾ এনवायरमेंट ਆ ਇਹਦੇ ਤੇ ਵੀ ਉਹਦਾ ਹੱਥ ਆ। ਉਹ ਕੀ ਹੈ? ਉਹ ਦੱਸੋ ਕੀ ਹੈ? ਦਰਖਤ ਸਾਨੂੰ ਫਲ ਦਿੰਦਾ ਜੀ। ਸਹੀ ਗੱਲ। ਉਹ ਸਸਤਾ। ਸਸਤਾ ਨਹੀਂ, ਬਚਿਆ ਕੁਚਿਆ। ਜਿਹੜਾ ਫਲ ਤੂੰ ਲੈਣਾ ਨਾ ਉਹ ਸਿਰਫ ਝੰਗ ਬਾਜ਼ਾਰ ਦਿੰਦਾ, ਉਹ ਦਰਖਤ ਤੇ ਦਿੰਦਾ ਹੀ ਨਹੀਂ। ਨਹੀਂ ਉਸਤਾਦ ਜੀ, ਜਿਹੜਾ ਮੈਂ ਕਿਤੇ ਪਲਾਸਟਿਕ ਦਾ ਫਲ ਖਾਣ ਡਿਆ ਵੀ ਝੰਗ ਬਜ਼ਾਰੋਂ ਮਿਲਣ ਡਿਆ, ਗੱਲ ਕਰਨ ਦਾ ਮਕਸਦ ਦਰਖਤ ਫਲ ਨਹੀਂ ਦਿੰਦਾ। ਓਏ ਜਿਸ ਫਲ ਦਾ ਜਿਸ ਦਰਖਤ ਦਾ ਤੂੰ ਫਲ ਲੈ ਜਾਣਾ, ਉਹ ਦਰਖਤ ਖੁਦਕੁਸ਼ੀ ਕਰ ਲੈਂਦਾ ਬਾਅਦ ਚ। ਉਹ ਥੱਲੇ ਨੂੰ ਵੜ ਜਾਂਦਾ ਵਾ। ਉਹ ਕਹਿੰਦਾ ਮਿੱਠੇ ਨੇ ਮੇਰਾ ਫਲ ਖਾ ਲਿਆ, ਲਾਹਨਤ ਮੇਰੀ। ਮੈਂ ਆਪ ਤਾਜੀ ਚਾਦਰ ਚ ਮੂਲ ਵੇੜ ਕੇ ਦਰਖਤ ਫਿਰਨ ਦੇ ਕਹਿੰਦਾ ਮਿੱਠਾ ਖਾ ਗਿਆ। ਉਹ ਮਹੱਲੇ 'ਚ ਉਹਨਾਂ ਨੂੰ ਜ਼ਲੀਲ ਕਰਦੇ ਲੋਕੀ, ਕਹਿੰਦਾ ਉਹ ਦਰਖਤ ਜਾ ਰਿਹਾ ਜਿਹਦਾ ਮਿੱਠਾ ਫਲ ਲੈ ਕੇ ਜਾਂਦਾ। ਤਾਜੀ ਇੱਕ ਪਾਰਕ ਦੇ ਵਿੱਚੋਂ ਲੰਘਿਆ, ਉੱਥੇ ਅੰਬਾਂ ਵਾਲੇ ਦਰਖਤ ਨੇ ਨਾ ਇਦਾਂ ਆਪਣੇ ਆਪ ਦੇ ਸਾਰੇ ਤਾਂ ਘੱਟ ਬੰਦ ਕਰ ਲਿਆ ਆਪਣਾ। ਸਲਵਾਰ ਟੁੰਗੀ ਦੀ ਸ਼ਾਖਾ ਟੁੰਗਣ ਡਿਆ। ਖੁਰਾਕ ਨਹੀਂ ਜੋ। ਉਹ ਨੋਨੀ ਤੇਰਾ ਫਿੱਟੇ। ਇੱਕ ਮਿੰਟ ਲਾਈਟ ਬਾਲਣ ਦੇ ਜ਼ਰਾ ਦੱਸ ਲੋਕਾਂ ਨੂੰ ਦੱਸ ਕਿ ਕੀ ਕਹਿ ਰਹੇ। ਯਾਨੀ ਹੁਣ ਅੰਬਾਂ ਦਾ ਦਰਖਤ ਆ ਤੇ ਉਹਦੇ ਅੰਬ ਥੱਲੇ ਨੇ ਤੇ ਕਹਿੰਦਾ
ਕਹਿੰਦਾ ਤਾਂ ਮਿੱਠਾ ਲੰਘਿਆ ਤੇ ਅੰਬਾਂ ਨੇ ਦਰਖਤ ਨੇ ਆਪਣੇ ਸਾਰੇ ਅੰਬ ਚੁੱਕ ਕੇ ਰੰਜ ਕਰਕੇ ਉੱਤੇ ਨੂੰ ਓਏ ਯਾਰ ਮੈਂ ਦੱਸੋ ਦਰਖਤ ਨੂੰ ਵੇਖ ਕੇ ਮਰਨ ਦੀ ਐਕਟਿੰਗ ਕਰਨ ਲੱਗ ਹਾਂ ਨਹੀਂ ਦਰਖਤ ਫਲ ਨਹੀਂ ਦਿੰਦਾ, ਦਰਖਤ ਹੋਰ ਕਿਤੇ ਹਵਾ ਦਿੰਦਾ, ਇੰਜ ਕਰਕੇ ਵੀ ਝੱਲ ਮਾਰਨ ਡਿਆ ਪੂਰੀ। ਉਹ ਯਾਰ ਉਹ ਲੋਕਾਂ ਨੂੰ ਫਲ ਦਿੰਦਾ ਵਾ, ਤੇ ਮੈਨੂੰ ਗਾਲਾਂ ਦਿੰਦਾ ਵਾ। ਬਦਦੁਆਵਾਂ ਦੇ ਰਿਹਾ ਵਾ। ਜਿਹੜਾ ਮੇਰੇ ਹਿਸਾਬ ਨਾਲ ਮੇਰੇ ਪੁਆਇੰਟ ਆਫ View ਦੇ ਨਾਲ ਆ ਜੀ, ਜਿਹੜੇ ਮੇਰੇ ਹੈ ਵੀ ਆਫਿਸ ਹਿਊਮਰ ਕੰਮ ਕਰਦਾ ਕਿ ਭਾਜੀ ਇਹ ਫਲ ਦਿੰਦਾ ਵਾ ਹਿਊਮਰ। ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਹਾਲ ਤੱਕ ਕਿਸੇ ਨੇ ਵੀ। ਦੱਸੋ ਹੁਕਮ ਕਰੋ, ਅਸੀਂ ਬੈਠੇ ਕਾਹਦੇ ਲਈ ਆ? ਦੱਸੋ, ਤੁਸੀਂ ਦੱਸੋ ਜੀ। ਦਰਖਤ ਸਾਹ ਜੀ ਬੇਸਿਕਲੀ ਪਹਿਲੇ ਯੂਜ਼ ਹੁੰਦਾ ਸੀਗਾ, ਜਿਨ੍ਹਾਂ ਬੱਚਿਆਂ ਦੇ ਸਿਰ ਵਾਧੇ ਸੀ 3-3 ਦਿਨ ਖੜਾ ਲੈਂਦੇ ਸੀ ਦਰਖਤਾਂ ਥੱਲੇ, ਫਿਰ ਉਹਨਾਂ ਦੇ ਓਕੇ ਹੋ ਜਾਂਦੇ ਸੀ। ਹਾਂ ਠੀਕ ਆ, ਬਿਲਕੁਲ, ਤੇ ਜਿਨ੍ਹਾਂ ਨੂੰ ਫਵਾਇਦ ਨੇ ਫਾਇਦਾ ਜਿਨ੍ਹਾਂ ਨੂੰ ਮਗਰੋਂ ਤੋਂ ਬਾਅਦ ਨਜ਼ਰ ਨਹੀਂ ਸੀ ਆਉਂਦਾ, ਨੇਚਰ ਨਾਲ ਅੰਦਰੇਤਾ, ਉਹ ਖਲੋਂਦੇ ਸੀ ਤਾਜੀ 3-3 ਦਿਨ ਉੱਥੇ। ਦਰਖਤਾਂ ਦੇ ਇਹ ਫਾਇਦੇ, ਲੇਕਿਨ ਅਸੀਂ ਅਜੇ ਤੱਕ ਫਾਇਦੇ ਲਏ ਹੀ ਨਹੀਂ ਇਹਨਾਂ ਤੋਂ। ਯਾਰ ਦੇ ਸਾਇਦ ਥਲੇ ਬੈਠੇ ਫਿੰਸੀ ਫੋੜਾ ਨਹੀਂ ਨਿਕਲਦਾ। ਨਹੀਂ ਨਿਕਲਦਾ। ਠੀਕ ਆ, ਮੈਂ ਦੱਸਾਂ ਸਾਹ ਜੀ, ਜੀ ਇਹ ਬੇਸਿਕ ਨਾ ਤਵੀਜ਼ ਧਾਗੇ ਵਾਲਿਆਂ ਨੇ ਦਰਖਤਾਂ ਦੀ ਬਹੁਤੀ ਮੰਗ ਵਧਾਈ। ਹਾਂਜੀ ਉਹ ਤਵੀਜ਼ ਕਰਕੇ ਕਹਿੰਦੇ ਸੀ ਦਰਖਤ 'ਚ ਕਿਲ ਠੋਕਾ। ਹੁਣ ਦਰਖਤ ਨਹੀਂ ਹੋਏਗਾ ਤੇ ਉਹ ਕਿਤੇ ਕਿਲ ਠੋਕੇਗਾ? ਓਏ ਹੋਏ ਹੋਏ ਕੰਮ ਖਰਾਬ ਹੀ ਹੋਣਾ ਸਾਰੀ। ਯਾਰ ਕਮਾਲ। ਹੁਣ ਕਈ ਪਾਰਕਾਂ ਵਾਲੇ ਉੱਥੇ ਲੈ ਕੇ ਲਾਇਆ ਹੁੰਦਾ ਦਰਖਤ ਕਿਲ ਠੋਕਨੇ ਕੇ ਲਈ ਇਹ ਦਰਖਤ ਹੈ, ਬਾਕੀ ਕਿਸੇ ਦਰਖਤ ਨੂੰ ਨਾ ਛੇੜੋ। ਉਹ ਨਹੀਂ ਜਿਹੜਾ ਉਹਨਾਂ ਨੇ ਕਹਿੰਦਾ ਦਰਖਤ ਲਗਾਓ ਔਰ ਉਹ ਮਤਲਬ ਅੱਗੋਂ ਮੁਲਕ ਨੂੰ ਫਾਇਦਾ ਚੋ ਫਾਇਦਾ ਪਹੁੰਚਾਓ, ਉਹ ਕੀ ਆ? ਨਹੀਂ ਇਹ ਐਵੇਂ ਗੱਲ ਹੀ ਬਣੀ। ਚਲੋ ਇਨਸਾਨੀ ਜਿਸਮ ਦੇ ਉੱਤੇ ਹਾਂ ਦਰਖਤ ਦਾ ਕੀ ਅਮਲ ਦਖਲ ਆ ਤੁਹਾਡੇ ਨਾਲ? ਹਾਂ ਨਿੰਮ ਦਾ ਪੱਤਾ ਜਿਹੜਾ ਨਿੰਮ ਘੋਟ ਕੇ ਪੀਓ। ਮੈਂ ਹਰ ਦਰਖਤ ਦੀ ਗੱਲ ਕਰ ਰਿਹਾ। ਹਰ ਦਰਖਤ ਦਾ ਨਹੀਂ ਫਾਇਦਾ ਹੈ, ਕਈ ਦਰਖਤ ਹਾਨੋਰੈਟ ਵੀ ਆ। ਹਾਂਜੀ ਹਾਂਜੀ ਜਿੱਦਾਂ ਕਿ ਅੱਕ ਦਾ ਜਿਹੜਾ ਦਰਖਤ ਵਾ, ਅੱਕ ਦਾ ਤੁਸੀਂ ਉਹਦਾ ਦੁੱਧ ਪੀਓ ਤੁਸੀਂ ਮਰ ਜਾਓਗੇ, ਪਰਦਾ ਕਰ ਜਾਓਗੇ। ਉਹ ਪੌਦਾ ਵਾ, ਦਰਖਤ ਨਿਗਾ ਭਾਜੀ। ਪੌਦੇ ਤੋਂ ਦਰਖਤ ਬਣਦਾ, ਦਰਖਤ ਕਿਤੇ ਡਾਇਰੈਕਟਲੀ ਬਾਹਰ ਆ ਜਾਂਦਾ, ਪਹਿਲੇ ਪੌਦੇ ਤੇ ਬਣਦਾ ਵਾ। ਕਿਹੜਾ ਦਰਖਤ ਮੈਨੂੰ ਦਿਖਾ ਦੇ ਯਾਰ, ਅੱਕ ਦਾ। ਅਸੀਂ ਪਾਗਲ ਬੈਠੇ ਇੱਥੇ ਯਾਰ। ਤਾਂ ਜੀ ਦੁਨੀਆ ਤੇ ਐਸੇ ਦਰਖਤ ਵੀ ਆ ਵਾ ਜਿਹੜੇ ਤੁਹਾਡਾ ਸਾਹ ਅੰਦਰ ਨੂੰ ਆਪਣੇ ਆਪ ਨੂੰ ਖਿੱਚਦੇ ਆ। ਹਾਂਜੀ ਤੁਸੀਂ ਉੱਥੇ ਬਹਿ ਜਾਓ, ਤੁਹਾਨੂੰ ਇਦਾਂ ਲੱਗੇਗਾ ਕਿ ਯਾਰ ਮੇਰਾ ਸਾਹ ਘੁੱਟਣਿਆ, ਕਿਤੇ ਬਾਹਰ ਚੱਲਦੇ। ਸਾਊਥ ਅਫਰੀਕਾ ਦੇ ਵਿੱਚ ਦਰਖਤ ਤੇ ਲਾਗੇ ਜਾਣ ਦੀ ਇਜਾਜ਼ਤ ਨਹੀਂ ਹੈਗੀ। 8-8 ਫੁੱਟ ਤੋਂ ਸਫ਼ਰ ਕਰੋ, ਤੁਹਾਨੂੰ ਪਤਾ ਦਰਖਤ ਬੰਦਾ ਖਿੱਚਦਾ ਵਾ। ਹਾਂਜੀ ਇੱਕ ਐਸਾ ਫਲ ਨਿਕਲਿਆ, ਇੰਜ ਖੁੱਲਦਾ, ਇੰਜ ਐ ਕਰਕੇ ਮੱਖੀ ਮੱਛਰ ਜੇ ਐ ਖਾ ਕੇ ਫਿਰ ਅੰਦਰ। ਇਹ ਸਾਊਥ ਅਫਰੀਕਾ ਦੇ ਵਿੱਚ ਵਾ। ਨਹੀਂ ਮੈਂ ਕਹਿ ਰਿਹਾ ਜਿਹੜੇ ਆਮ ਸਾਡੇ ਇੱਥੇ ਆਲੇ ਦੁਆਲੇ ਦਰਖਤ ਲੱਗੇ, ਹਾਂਜੀ ਜਿੱਦਾਂ ਲੋਕਾਂ ਨੇ ਕਿਹਾ, ਇਮਰਾਨ ਖਾਨ ਨੇ ਕਿਹਾ, ਹੋਰ ਬੰਦੇ ਕਹਿੰਦੇ ਜੀ ਦਰਖਤ ਲਗਾਓ ਜੀ। ਆਹੋ ਉਹ ਉਸਤਾਦ ਜੀ ਪਹਿਲੇ ਦਰਖਤ ਨਹੀਂ ਸੀ ਨਾ ਹੁੰਦੇ, ਦੁਸ਼ਮਣ ਉਧਰੋਂ ਦੂਰਬੀਨ ਨਾਲ ਸਾਰਾ ਕੁਝ ਦੇਖ ਲੈਂਦੇ ਸੀ। ਹਾਂ ਹੁਣ ਦਰਖਤ ਲੱਗ ਗਏ ਆ, ਕਿੱਦਾਂ ਦੇਖਣਗੇ ਉਹ? ਅੱਛਾ, ਯਾਨੀ ਉਹ ਵਿਊ ਉਹਨਾਂ ਦਾ ਰੋਕਤਾ ਉਹਨਾਂ ਨੇ ਡਿਫੈਂਸ ਵਾਸਤੇ। ਡਿਫੈਂਸ ਵਾਸਤੇ। ਯੈਸ। ਅੱਛਾ ਵੈਸੇ ਤੁਸੀਂ ਜਾਹ ਲਓ, ਮੇਰੀ ਗੱਲ ਤਾਂ ਛੱਡੋ, ਜੋ ਮੈਂ ਤੁਹਾਨੂੰ ਦੱਸਣੀ ਸੀ ਉਹਦਾ ਸਭ ਤੋਂ ਵੱਡਾ ਫਾਇਦਾ, ਚਲੋ ਇੱਕ ਮਿਸਾਲ ਨਾਰਮਲ ਫਿਜ਼ੀਕਲੀ ਵੀ ਉਹਦੇ ਦਰਖਤ ਦਾ ਜਿਹੜਾ ਲਾ ਲਓ, ਉਹ ਲੱਕੜ ਆ। ਸ਼ਾਇਦ ਹੁੰਦਾ। ਉਹ ਸਾਲਿਆ ਲੱਕੜ, ਉਹਦੀ ਲੱਕੜ ਦੀਆਂ ਚੀਜ਼ਾਂ ਨਹੀਂ ਬਣਦੀਆਂ। ਆਹੋ ਲੱਕੜੀ। ਉਹਦਾ ਤੇ ਇੱਕ ਨੇ ਵੀ ਨਹੀਂ ਦੱਸਿਆ ਤਿੰਨਾਂ ਚੋਂ। ਮੈਂ ਦੱਸਿਆ ਪੀੜੀ ਲੱਕੜ ਦੀ ਬਣਦੀ ਹੈ। ਉਹ ਤੇ ਹੁਣ ਦੱਸਿਆ ਤੂੰ। ਬਹਿ ਕੇ ਨਾਲੇ ਫੈਸਲੇ ਉਸਤਾਦ ਕਰੋ। ਜੀ ਪਹਿਲੇ ਨੇਰੀ ਬਹੁਤ ਤੇਜ਼ ਚੱਲਦੀ ਸੀ, ਡਾਇਰੈਕਟ ਘਰਾਂ 'ਚ ਵੱਜਦੀ ਸੀ ਨੇਰੀ। ਯੈਸ। ਹਾਂ ਇਹ ਪਿੱਛੇ ਜਾ ਸਲੋ ਕੀਤੀ ਹੁਣ। ਦਰਖਤ ਲਾਤੇ ਨਾ, ਉਹ ਇੰਜ ਯਾਰ ਹੋ ਜਾਂਦਾ। ਕਿੱਥੇ ਸੀ ਇਹ ਲੋਕ ਯਾਰ? ਨੋਨੀ ਦਾ ਇਲਾਕਾ ਨੋਨੀ ਦੀ ਵਜ੍ਹਾ ਤੋਂ ਮਸ਼ਹੂਰ ਹੋ ਰਿਹਾ ਤੈਨੂੰ ਪਿਆ। ਅੱਗੇ ਵੀ ਇਹਦੇ ਵਿੱਚ ਮਸ਼ਹੂਰ ਆ। ਇਹਨੂੰ ਸਕਾਲਰ ਕਿਹਾ ਕਰੋ, ਸਕਾਲਰ। ਇਹ ਕਾਮੇਡੀਅਨ ਨਹੀਂ ਗਾ, ਇਹ ਤਾਂ ਜੀ ਸਕਾਲਰ ਆ। ਉੱਤੇ ਪਿੰਗਾ ਬਹੁਤ ਪਈਆਂ ਦਰਖਤਾਂ ਤੇ, ਉੱਥੇ ਗਾਣੇ ਬਹੁਤ ਲਿਖੇ ਗਏ, ਸ਼ਾਇਰਾਂ ਨੇ ਉੱਥੇ ਬਹਿ ਕੇ ਬੜਾ ਕੁਝ ਲਿਖਿਆ। ਕਿਸੇ ਗਾਣੇ 'ਚ ਦਰਖਤ ਦਾ ਨਾਂ ਦੱਸ, ਹਾਂਜੀ ਕੋਈ ਇੱਕ ਗਾਣਾ ਦੱਸ ਜਿਹ 'ਚ ਦਰਖਤ ਦਾ ਲਫ਼ਜ਼ ਆਇਆ ਹੋਵੇ। ਤਾਂ ਜੀ ਮੈਂ ਪਰਸਨਲ ਸਟੇਟਸ ਤੇ ਵੇਖਿਆ WhatsApp ਤੇ, ਇੱਕ ਦਰਖਤ ਨਾਲ ਭਿੰਗੀ ਲਟਕਣ ਦੀ। ਨਹੀਂ ਗਾਣੇ ਜਿਹੜੇ ਉਹਦੇ 'ਚ ਦਰਖਤ ਦਾ ਦੱਸ ਕਿਤੇ ਲਫ਼ਜ਼ ਆਇਆ ਹੋਵੇ ਮੈਂ ਦੱਸਾਂ ਕਿ ਉਸਤਾਦ ਮੈਂ ਤੇਰੇ ਘਰ ਦਾ ਦਰਖਤ ਹੂੰ, ਏਦਾਂ ਦਾ ਨਹੀਂ, ਕੁਝ। ਮੈਂ ਦੱਸਾਂ ਉਸਤਾਦ ਜੀ, ਤੂੰ ਮੇਰੇ ਦਰਖਤ ਹੈ। ਨੂੰ ਨਹੀਂ ਦੱਸ ਯਾਰ। ਮੈਂ ਦੱਸ ਦੇਣਾ ਉਸਤਾਦ ਜੀ, ਇੱਧਰ ਪੁੱਛੋ, ਹਾਂਜੀ, ਸਿੰਗਰ ਦੱਸੋ। ਬੈਠੇ ਨੇ। ਬੈਠ ਪਿਪਲੀ ਦੇ ਥੱਲੇ ਦੁੱਖ ਪੋ। ਨਹੀਂ ਦਰਖਤ ਪਿਪਲੀ ਲਫ਼ਜ਼ ਦਰਖਤ ਕਹਿ ਰਹੇ ਨੇ। ਉਂਝ ਤੇ ਫਿਰ ਗੁਲਾਬ ਦਾ ਵੀ ਜ਼ਿਕਰ ਆ, ਉਹ ਵੀ ਇੱਕ ਪੌਦਾ ਹੀ ਹੁੰਦਾ। ਸ਼ੀਸ਼ਮ ਦਾ ਵੀ ਆ। ਹਾਂ, ਮੈਂ ਅੰਬ ਚੂਪਣ ਲਈ ਬਾਗ 'ਚ ਫੜੇ, ਇਹ ਵੀ ਦਰਖਤਾਂ ਦੀ ਗੱਲ ਏਦਾਂ ਦੇ। ਸ਼ੇਰ ਦੇ ਵਿੱਚ ਵੀ ਆ ਸਾਰੀ। ਠੀਕ ਹੈ ਨਾ? ਆਸਮਾਨ ਸੇ ਕੱਲੀ ਸਾਵਾਂ ਦੇ ਨੇਰੀ ਦੋ ਅਨਾਰ, ਉਹ ਵੀ ਫਿਰ ਏਦਾਂ ਦੇ ਦਰਖਤ। ਮੈਂ ਦਰਖਤ ਦੀ ਗੱਲ ਕਰ ਰਿਹਾ। ਭਾਈ ਤੁਹਾਨੂੰ ਪਤਾ ਜਿਹੜਾ ਅੰਬ ਹਾਏ ਚੁੱਪਣ ਲਈ ਮੈਂ ਗਈ। ਗਾਣਾ ਕਿਹੜਾ? ਰਾਂਝੇ ਦਰਖਤ ਹਜ਼ਾਰਾਂ ਛੱਡੇ ਓਏ ਤਖਤਾ ਓਏ ਤਖਤ ਕਿਸਮ ਦੇ ਕਾਲੇ ਇਨਸਾਨ, ਸਹੀ ਆ। ਤਖਤ ਤਬੀਅਤ ਵਾਲੇ ਇਹ ਠਹਿਰ। ਹੁਣ ਤੁਹਾਨੂੰ ਦੱਸਾਂ ਜਿਹੜਾ ਗਾਣਾ ਵਾ ਨਾ ਵਜਾਹਤ ਅਤਰੀ ਸਾਹਿਬ ਦਾ ਵਾ, ਮੈਂ ਅੰਬ ਚੂਪਣ ਲਈ ਗਈ ਬਾਗ ਵਿੱਚ ਫੜੀ ਗਈ। ਇੱਥੇ ਪਹਿਲੇ ਸ਼ਤੂ ਸੀਗਾ, ਹਾਂਜੀ। ਮੈਂ ਸ਼ਤੂ ਚੂਪਣ ਲਈ ਗਈ ਬਾਗ ਵਿੱਚ ਫੜੀ ਗਈ, ਲੇਕਿਨ ਉਹ ਵਜ੍ਹਾ ਨਹੀਂ ਸੀ ਪੂਰਾ ਹੁੰਦੇ। ਤੂੰ ਚੁੱਪੇ ਕੋਲ ਜਾਂਦਾ ਮੈਂ ਯਾਰ। ਸ਼ਤੂਤ ਖਾਣ ਲਈ ਗਈਆਂ ਤੇ ਲੈ ਕੇ ਖਾਣ ਗਈਆਂ, ਫੜੀ ਗਈ। ਉਹ ਤੈਨੂੰ ਕਿਹਾ ਵੀ ਇਹ ਵਜ੍ਹਾ ਨਹੀਂ ਪੂਰਾ ਹੁੰਦਾ। ਸਾਰੀ ਰਾਤ ਬੈਠੇ ਚਾਵਾਂ ਲੈ ਕੇ ਦੋਵੇਂ ਭਰਾ, ਵਜਾਹਤ ਅਤਰੀ ਸਾਹਿਬ ਤੇ ਜ਼ਾਹਦ ਅਤਰੀ ਸਾਹਿਬ। ਹਾਂਜੀ ਤੇਰੇ ਆਮਦ ਤੇਰੇ ਸਾਹਿਬ ਵੀ ਹੋਣੇ ਆ। ਉਹਨੇ ਕਿਹਾ ਚੱਲ ਬਈ ਫੇਰ ਕਿ ਚਾਹ ਬਣਾ, ਹਲੇ ਜਿਹੜਾ ਗੱਲ ਲਫ਼ਜ਼ ਆ ਹਾਂਜੀ। ਹਲੇ ਦੀ ਗੱਲ 3 ਦਿਨ ਲੱਗੇ ਭਾਈ। ਚੌਥੀ ਰਾਤ ਉਹਨੇ ਕਿਹਾ ਯਾਰ ਗਾਣੇ ਪੁਰ ਕਰਾਓ। ਫਿਰ ਇੰਜ ਕਰਕੇ ਬਾਹਰ ਨਿਕਲਿਆ ਬੰਦਾ ਪਿਛਣੇ, ਆਂਬੇ
ਉਹਨੂੰ ਕਿਹਾ ਇੱਥੇ ਅੰਬ ਪਾ ਦੇ ਬਈ ਇਹ ਗਾਣਾ ਜਿਹੜਾ ਵੇਚਦਾ ਸੀ ਉਹਨੂੰ ਕਿਹਾ ਵੀ ਤੇ ਅੰਬ ਪਾ ਦੇ, ਉਹਨੇ ਪਾਤੇ। 1.5 ਕਿਲੋ ਅੰਬ ਪਾ ਦੇ 5 ਕਿਲੋ ਮਿੱਠੇ 5 ਕਿਲੋ ਅੰਬ ਸੀਗੇ ਯਾਰ। ਤਾਂ ਜੀ ਗੱਲ ਤੁਸੀਂ ਕੈਮਰੇ ਤੋਂ ਕੈਮਰਾ ਵੇਚੋ, ਉਹਨੂੰ ਫੁੱਲ ਫਕਨੋਟੋ ਕਰੋ, ਨਥੀ ਕਰਾਓ, ਤੇ ਜਿੱਥੇ ਤੁਸੀਂ 30 ਦਰਮ ਦੇ ਮਿਲਾ ਕੇ ਤੁਸੀਂ ਕੈਮਰਾ ਵੀ ਲਿਆਉਣਾ। ਨਹੀਂ ਉਹ ਕੈਮਰੇ ਉੱਥੇ ਨਹੀਂ ਮਿਲਦੇ। ਤੁਸੀਂ 150 ਦਰਮ ਦਾ ਅਰਬੀ ਲਿਆਉਣਾ ਇੱਥੇ, ਮੈਨੂੰ ਪਤਾ ਤੁਹਾਡਾ ਜ਼ਿਆਦਾ ਅਰਬੀ ਇੱਥੇ ਲਿਆ ਕੇ ਤਪੜੀਆਂ ਬਣਾਉਣੀਆਂ, ਅਰਬੀ ਦੇ ਧਧੂਰਾ ਪਾਇਆ ਹੋਇਆ ਤੰਦੂਰਾ। 350 ਰੁਪਇਆ ਦਿਰਮ ਉੱਥੇ ਤੁਸੀਂ ਲੈਣਾ, ਉੱਥੇ ਤਾਂ ਬਾਦਸ਼ਾਹ ਲਈ ਫਿਰਦਾ ਤੁਸੀਂ ਬਾਅਦ ਚ ਕੈਮਰੇ ਲਾਉਂਦਾ ਹੋਊਗਾ। ਹਾਂ ਇਹ ਠੀਕ ਹੈ ਇੱਧਰ ਯਾਰ ਤੁਸੀਂ ਬੇਵਕੂਫ ਹੋ, ਮੇਰੀ ਗੱਲ ਸੁਣੋ ਨਾ। ਉੱਥੇ ਮਿਲਦਾ ਸਾਰਾ ਕੁਝ, ਸਮਝ ਆ ਰਹੀ ਭਾਵੇਂ ਉੱਥੇ ਗੱਡੀ ਜਿਹੜੀ ਇੱਥੇ ਕਰੋੜ ਰੁਪਏ ਦੀ ਗੱਡੀ ਹੈ ਨਾ, ਇੱਥੇ ਦੇ ਕਰੋੜ ਰੁਪਏ ਦੀ ਪਾਕਿਸਤਾਨੀ, ਉੱਥੇ ਉਹ 18 ਲੱਖ ਰੁਪਏ ਦੀ ਹੈ। ਲੇਕਿਨ ਅਸੀਂ ਉਹ ਚੀਜ਼ ਇੱਥੇ ਲਿਆ ਨਹੀਂ ਸਕਦੇ। ਨਹੀਂ ਮੈਂ ਉਹ ਕਿਹੜਾ ਇੱਥੇ ਲਈ ਜਾਂਦਾ, ਨਿੱਕੀ ਨਿੱਕੀ ਚੀਜ਼ਾਂ ਤੇ ਲਿਆ ਸਕਦੇ ਨਾ। ਆ ਮੈਂ ਹੁਣ ਲੈਣ ਹੀ ਆਇਆ। ਨਿੱਕੀਆਂ ਨਿੱਕੀਆਂ ਚੀਜ਼ਾਂ ਇੱਥੇ ਵਿਕਦੀਆਂ। ਮੈਂ ਤੁਹਾਨੂੰ ਦੱਸਿਆ ਜ਼ਿੰਮੇਵਾਰ ਖਿਲਾਉਣੇ ਲੱਗਦੇ ਨੇ ਕਿੰਨੇ ਬੜੇ। ਮੈਂ ਕਿਹਾ ਯਾਰ ਬੇਟੇ ਲਈ ਖਿਲਾਉਣਾ ਲੱਗਦਾ, ਉਹਦਾ ਬੰਦ ਨਹੀਂ ਹੁੰਦਾ ਹੈ ਟੀ ਉਹ ਬੰਦ ਦੀ ਕਮਾਈ ਹੈ ਨਹੀਂ, ਇੱਕ ਹੱਥ ਨਾਲ ਕਰਾ ਉਹ ਵੀ ਕਹੀ ਨਾ 1000 ਤਾਂ ਦੇ। ਮੈਂ ਕਿਹਾ ਇੱਕ ਬਾਂਹ ਟੁੱਟੀ ਉਹਦੀ। ਹਾਂ ਉਹ ਇੱਕ ਹੱਥ ਨਾਲ ਕਰਾ ਬਾਂਹ ਉਹਦੀ ਕਿਤੇ ਲੱਭੀ ਨਹੀਂ। ਕਹਿੰਦਾ ਚਾ 1000 ਹੀ ਦੇਣਾ, 900 ਦੇ, ਇੱਕ ਬਾਂਹ ਹੈ ਨਹੀਂ ਕਹਿੰਦਾ। ਇੱਕ ਬਾਂਹ ਦਾ 100 ਪਾਇਆ ਉਹਨੇ। ਮੈਂ ਕਿਹਾ ਦੂਜੀ ਵੀ ਲੱਤ ਕੀ ਬਾਂਦਰ ਖਲੋਤਾ ਤੇ ਮੈਂ ਕਿਹਾ ਬੱਚਾ ਪਿੱਛੋਂ ਕਰੂਟੀ ਦੂਜੀ ਵੀ ਲੱਤ ਕੀ ਬਾਂਦਰ ਸਿਰ ਅੱਖਾਂ ਨਾਲ ਨਹੀਂ ਕਰੂਗਾ, ਕਿਉਂਕਿ ਉਹਨੂੰ ਇਹ ਮਸ਼ੀਨਰੀ ਨੇ ਕਹਿਣਾ ਵੀ ਤੂੰ ਵਜਾ ਰਿਹਾ ਵਾ, ਉੱਪਰੋਂ ਵੇਖੀ ਜਾ ਰਿਹਾ ਬਸ। ਛੋਟੀ ਕਰ ਬੁਲਬੁਲੇ ਵਾਲੀ ਮਸ਼ੀਨ ਹੈ ਕਿਹੜੀ ਬੁਲਬੁਲੇ ਵਾਲੀ ਮਸ਼ੀਨ? ਬੁਲਬੁਲੇ ਨਹੀਂ ਹੈ ਗਨ ਬੱਚੇ ਗੱਲ ਬੁਲਬੁਲੇ ਗਨ ਹੈ। ਹਾਂ ਹਾਂ। ਮੈਂ ਕਿਹਾ ਕਿੰਨੇ ਦੀ? ਕਹਿੰਦਾ ਭਾਈ 1500 ਦੀ। ਮੈਂ ਕਿਹਾ ਬੁਲਬੁਲੇ ਕਿੱਥੇ ਮਿਲਣੇ? ਕਹਿੰਦਾ ਇੱਥੋਂ ਨਹੀਂ ਮਿਲਣੇ, ਉਹ ਚਾਈਨਾ ਚ ਮਿਲਣੇ। ਬੁਲਬੁਲੇ ਨਹੀਂ ਪਾਣੀ ਹੁੰਦਾ ਹੈ। ਪਾਣੀ ਉਹੀ। ਮੈਂ ਕਿਹਾ ਲਿਕੁਇਡ ਕਿੱਥੋਂ ਮਿਲਣਾ? ਕਹਿੰਦਾ ਭਾਈ ਲਿਕੁਇਡ ਦਾ ਆਇਆ ਹੀ ਨਹੀਂ। ਉਹ ਯਾਰ ਜਿੱਥੋਂ ਮਰਜ਼ੀ ਲੈ ਲਓ, ਕਿਹੜਾ ਯਾਰ ਕਿਹੜੀ ਬਕਵਾਸ ਕਰਨੇ ਯਾਰ। ਤਾਜੀ ਮੇਰੇ ਨਾਲ ਭਾਈ ਮਿੱਠੇ ਨੇ ਹਰ ਸ਼ਹਿਰ ਦਾ ਰੇਟ ਪੁੱਛਿਆ, ਹਰ ਜਗ੍ਹਾ ਤੋਂ ਰੇਟ ਪੁੱਛਿਆ, ਆ ਕਿੰਨੇ ਦਾ, ਇੱਥੇ ਤੱਕ ਕਿ ਮੋਟਲੀ ਫੋਮ ਦਾ ਵੀ ਪੁੱਛਿਆ। ਮੋਟਲੀ ਫੋਮ, ਮੋਟਲੀ ਫੋਮ, ਮੋਲਟੀ ਓਏ ਓਏ ਮੋਟਲੀ ਹੁੰਦਾ ਵਾ ਉਹ ਇੱਕ। ਉਹ ਮੋਟਲੀ ਤਾਜੀ ਇੱਕ ਉਹ ਛੋਟਾ ਹੁੰਦਾ ਵਾ, ਇੱਕ ਮੋਟਲੀ ਹੁੰਦਾ ਵਾ। ਹਾਂ ਥੋੜਾ ਮੋਟਲੀ। ਮੋਟਲੀ ਮੈਨੂੰ ਤੁਹਾਡੇ ਨਾਲ ਇੱਕ ਗਿਲਾ ਵਾ। ਕੀ? ਮੈਨੂੰ ਤੇ ਇੱਕ ਸੁੱਕਾ ਵਾ। ਕਿੰਨਾ ਸੁੱਕਾ। ਤੁਸੀਂ ਮੇਰੇ ਲਈ ਉਹ ਟੂਟੀਆਂ ਨਹੀਂ ਲੈ ਕੇ ਆਏ। ਮੋਬਾਈਲ ਆ ਦਿੱਤੀਆਂ ਤੇ ਹੈ ਤੁਸੀਂ ਨਹੀਂ 에어ਪੋਰਟਾਂ। ਤੂੰ ਕਿੰਨੀਆਂ ਕਿ ਚਾਹੁੰਦਾ ਪੁੱਤ? ਇੱਕ ਤਾਂ ਤਲੀ ਨਾਲ ਕਨੈਕਟ ਕਰਨੀ ਹੈ, ਮੋਬਾਈਲ ਤੇ ਲੈ। ਉਹ ਨਹੀਂ ਦਿੱਤੀਆਂ, ਮੈਂ ਲੈ ਗਿਆ। ਕੀ ਹੋ ਗਿਆ ਤੈਨੂੰ? ਤੈਨੂੰ ਰਾਤੀ ਹਾਫੀ ਸਾਹਿਬ ਆਏ ਸੀ। ਮੈਂ ਸਾਈ ਮਾਰਾ ਚਾਹੁੰਦਾ, ਮੇਰੀ ਕਮਰ ਆਏ ਕਿੱਧਰ ਸੀ ਦੱਸ? ਕਿੱਧਰ ਆਏ ਸੀ? ਬੁੱਝ। ਤੁਹਾਨੂੰ ਮਿਲ ਪੂਰਾ ਸ਼ੋਅ ਕੀਤਾ 70 ਮਿੰਟ ਦਾ ਸੀ। ਮਾਸ਼ਾਅੱਲਾ। ਆਇਆ ਕਿੱਧਰ ਸੀ ਬੁੱਝ? ਤੁਹਾਨੂੰ ਮਿਲ ਨਹੀਂ ਮਿਲਣ ਤੇ ਆਇਆ ਸੀ। ਗੇਮ ਕੀ ਸੀ? ਕੀ ਗੇਮ? ਟਿਕਟੌਕ ਤੇ ਹੋਣਾ ਵਾ। ਤੁਸੀਂ ਮੈਂ ਕਿਉਂ? 2 ਘੰਟੇ ਪਹਿਲੇ ਬੈਸਦਾ ਰਿਹਾ, ਫਿਰ ਕੈਮਰੇ ਲੱਗੇ, 1.25 ਘੰਟਾ ਫਿਰ ਬੈਸਦਾ ਰਿਹਾ। ਨਹੀਂ ਉਸਤਾਦ ਤੁਸੀਂ ਟਿਕਟੌਕ ਤੇ ਲਾਈਵ ਨਹੀਂ ਹੋਣਾ। ਮੈਂ ਉਹਨੂੰ ਕਦੋਂ ਕਿਹਾ ਵਾ? ਤਾਜੀ ਆਉਣਾ ਵਾ। ਨਹੀਂ ਸੁਣ ਲੈ ਨਾ। ਯਾਰ ਨਹੀਂ 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 ਦਾ ਲੈਵਲ ਨਹੀਂ ਹੋਣਾ। ਨਹੀਂ ਬੜੀ ਦੁਨੀਆ ਸੁਣ ਲੈ ਨਾ, ਸੁਣ ਲੈ ਭੈਣ, ਮੈਨੂੰ ਪਤਾ ਵਾ, ਮੈਨੂੰ ਬੜੇ ਬੰਦੇ ਕਹਿੰਦੇ ਨੇ ਕਿ ਜਾਨੀ ਭਾਈ ਤੁਸੀਂ ਆ ਗਏ ਤੇ 50 ਲੱਖ ਮਹੀਨੇ ਦਾ, ਕਰੋੜ ਮਹੀਨੇ ਦਾ ਤੁਹਾਡੇ ਲਈ ਰੋਲਾ ਹੀ ਕੋਈ ਨਹੀਂ, ਤੁਸੀਂ ਭੁੱਲ ਜਾਓਗੇ। ਨੂੰ ਬੜੀ ਦੁਨੀਆ ਕਹਿੰਦੀ। ਮੇਰੀ ਤਬੀਅਤ ਨਾਲ ਨਹੀਂ, ਉਹਨੂੰ ਮੈਂ ਰਾਤੀ ਕਿਹਾ, ਮੈਂ ਕਿਹਾ ਯਾਰ ਮੇਰੇ ਨਾਲ ਮੈਚ ਨਹੀਂ ਕਰਦੀ, ਪੈਸੇ ਨੂੰ ਮੈਂ ਕੀ ਕਰਾਂ, ਮੇਰੇ ਨਾਲ ਮੈਚ, ਮੇਰੀ ਪਰਸਨੈਲਿਟੀ ਨਾਲ ਮੈਚ ਨਹੀਂ ਕਰਦੀ। ਉਹ ਕਹਿੰਦਾ ਭਾਈ ਉੱਥੇ 2-4 ਬੰਦਿਆਂ ਨੇ ਮੈਨੂੰ ਕਹਿਤਾ ਯਾਰ ਹਾਫਿਜ਼ ਸਾਹਿਬ ਤੁਸੀਂ ਲਿਆ ਨਹੀਂ ਸਕਦੇ। ਇਹ ਤੂੰ ਸ਼ੋਅ ਵੇਖੀ ਸਾਰੀ, ਉਹਦੇ ਚ ਗੱਲਬਾਤ ਐਂਡ ਪਾਇਣ ਉਹਨੂੰ ਮੈਂ ਕਿਹਾ ਕਹਿੰਦਾ ਇੱਕ ਦਿਨ, ਹਫਤੇ 'ਚ ਇੱਕ ਦਿਨ, ਕੋਈ ਮੈਚ ਨਹੀਂ ਲਾਉਣਾ, ਕੋਈ ਪਨਿਸ਼ਮੈਂਟ ਨਹੀਂ, ਹਫਤੇ 'ਚ ਇੱਕ ਦਿਨ ਆ ਜਾਣਾ ਬਸ। ਬਸ ਠੀਕ ਆ, ਮੇਰੀ ਬਰੋਡ ਤੇ ਆ ਜਾ ਕਰੋ। ਮੈਂ ਕਿਹਾ ਠੀਕ ਹੈ ਚਲੋ। ਤਾਜੀ ਚਲੋ ਮੈਂ ਨਹੀਂ ਆਉਣਾ, ਤੁਸੀਂ ਤੇ ਆਓ। ਆਹੋ ਨਹੀਂ ਵੀ ਤਾਂ ਆਪਾਂ ਇਕੱਠੇ ਆਇਆ ਕਰਾਂਗੇ ਨਾ। ਹਾਂ ਇਦਾਂ ਕਰ ਲਓ। ਹਾਂ ਜੀ, ਆਪਾਂ ਮੈਨੂੰ ਵੀ ਨਾਲ ਐਡ ਕਰ ਲਓ। ਤੂੰ ਮੇਰੀ ਬਰੋਡ ਤੋਂ ਲਾਈਵ ਤੇ ਆ ਨਾ ਟਿਕਟੌਕ ਤੇ, ਮੇਰੀ ਬਰੋਡ ਤੋਂ ਆ ਜਾ ਕਰ। ਉਹਦਾ ਉਹ ਜਿਹੜਾ ਇੱਕ ਵਾਚ ਟਾਈਮ 2-3 ਆਪਸ਼ਨ ਹੁੰਦੇ ਜਿਹੜੇ ਮੈਂ ਉਹ ਖਲਵਾਉਣੇ ਆ। ਠੀਕ ਆ ਸਰ ਜੀ। ਉਹ ਕਹਿੰਦੇ ਤੁਸੀਂ, ਉਹ ਤੁਹਾਡੀ ਕਹਿੰਦੇ ਹਰ ਸ਼ੈ ਪੂਰੀ ਆ, ਅੱਧਾ ਤਾਂ ਘੰਟਾ ਪੈਣਾ ਬਸ। ਉਹ ਅੱਲਾ ਦੇ ਬੰਦੇ, ਉਹ ਮੇਰੀ ਹਰ ਸ਼ੈ ਪੂਰੀ ਆ, ਲੇਕਿਨ ਮੈਂ ਕੋਈ 2-4 ਐਸੀਆਂ ਆਪਸ਼ਨਾਂ ਜਿਹੜੀਆਂ ਤੁਹਾਨੂੰ ਨਹੀਂ ਪਤਾ, ਉਹ ਮੈਂ ਲਾਈਵ ਆਉਣ ਵਾਸਤੇ ਉਹ ਹੁੰਦੀਆਂ ਨੇ ਚੀਜ਼ਾਂ, ਤੇ ਉਹ ਮੈਂ ਉਹਨਾਂ ਨੂੰ ਰਿਕੁਐਸਟ ਪਾਈ ਆ। ਉਹਨਾਂ ਨੇ ਕਿਹਾ ਜੀ ਕਿ ਤੁਸੀਂ 3 ਦਿਨ ਤੁਸੀਂ ਨਾ ਆਓ ਲਾਈਵ। ਅੱਧਾ ਤਾਂ ਘੰਟਾ ਹਾਂ ਜੀ, ਮੈਂ ਆਨਾ ਆਹੋ ਅੱਧਾ ਤਾਂ ਘੰਟਾ ਕਹਿ ਲਓ ਜੇ ਹੈ, ਤੇ ਤੂੰ ਮੇਰੇ ਵਾਲੀ ਆਈਡੀ ਤੋਂ ਆ ਜਾ ਕਰ। ਉਸਤਾਦ ਜੀ ਤੁਸੀਂ ਸਟਾਰਟ ਆਪ ਜੇ ਆਉਣਾ ਵਾ, ਆਪਾਂ ਤੇ ਮੇਰੀ ਕੋਸ਼ਿਸ਼ ਤੁਸੀਂ ਨਾ ਹੀ ਆਓ, ਕਿਉਂਕਿ ਤੁਹਾਡਾ ਲੈਵਲ ਜੇ ਆਉਣਾ ਨਾ, ਇਹਨੂੰ ਨਾ ਭੇਜਿਓ, ਇਹਨੂੰ ਸਟਾਰਟ ਨਾ ਪਾਓ। ਸਟਾਰਟ ਤੁਸੀਂ ਕੰਮ ਮਾੜਾ ਕਰਾਣਾ, ਉਹਨਾਂ ਨੇ ਵਾਰਨਿੰਗ ਭੇਜ ਦੇਣੀ ਹੈ। ਉਹ ਬਾਹਰ ਨੇ ਕੀ, ਮੈਂ ਬਹਿੰਦਾ ਵਾ, ਮੇਰੇ ਕੋਲ ਐਕਸਪੀਰੀਅੰਸ ਆ। ਸਟਾਰਲੀ ਤੇ ਬਈਦਾ ਨਹੀਂ, ਚਿੱਕੜ ਹੋ ਜਾਂਦਾ ਵਾ। ਕੀ ਹੋ ਗਿਆ ਤੈਨੂੰ? ਮੁਹੱਬਤ ਕਰਦੀ ਆ ਦੁਨੀਆ। ਇੱਕ ਤਾਂ ਬਾਹਰ ਹੀ ਲੋਕੀ ਮੈਚਸ ਕਰਨ ਦੇ ਸਾਜੇ ਚਿੱਕੜ ਹੋਇਆ ਪਿਆ। ਇਨਬਾਕਸ 'ਚ ਯਕੀਨ ਕਰੋ, ਕਹਿੰਦੇ ਤੁਸੀਂ ਨਹੀਂ ਆ ਰਹੇ ਟਿਕਟੋਕ 'ਚ। ਮੈਂ ਕਿਹਾ ਮੇਰੇ ਵਾਸਤੇ ਉਹੀ ਟਿਕਟੋਕ। ਇਹ ਕੱਲੇ ਡੌਲੇ ਲੈ ਕੇ ਨਹੀਂ ਆਈਦਾ ਹੁੰਦਾ, ਗੱਲ ਵੀ ਹੋਣੀ ਚਾਹੀਦੀ ਆ। ਉਹ ਗੱਲ ਵੀ ਠਹਿਰ ਜਾ ਇੱਕ ਮਿੰਟ, ਕਿਤੇ ਲਾ ਲਾ ਫਿਰ ਚੈਨਲ 'ਚ ਲੱਗ ਜੂਗਾ ਪਤਾ। ਸਾਲਾ ਲਾ ਗਿਆ ਤੈਨੂੰ ਇੱਥੇ ਇਹਦਾ ਵੱਧ ਕੇ ਨਾ। ਚਾਲਾ ਲਾ ਕੇ ਗਿਆ। ਅੱਛਾ ਸਾਲਾ ਲਾ ਕੇ ਜਾਵੇ ਤੇ ਇਹਦੇ ਚ ਕੀ ਹੁੰਦਾ? ਨਹੀਂ ਇਨਸਲਟ ਹੁੰਦੀ, ਤੁਸੀਂ ਭਾਰ ਰੱਖੀਦਾ ਵਾ। ਜਵਾਈ ਭਾਈ ਦਾ ਪਤਾ ਕਿ ਤੈਨੂੰ ਸਾਲਾ ਕਹਿੰਦਾ ਪਾਣੀ ਅੰਗੂਰ ਖਾ ਚੱਲ ਮੈਂ ਨਹੀਂ ਖਾਣੇ। ਹਾਂ ਬਿਲਕੁਲ ਸਹੀ। ਇਹ ਤੂੰ ਬਹਿ ਪੂਰੇ ਭਾਰ ਨਾਲ ਮਿੱਠੇ ਕੋ ਸਿੱਖ ਕਿਦਾਂ ਸਹੁਰਿਆਂ ਨੂੰ ਐ ਪੂਰਾ ਕਾਬੂ ਰੱਖਣਾ।
ਤੂੰ ਜਾ ਕੇ ਆਪ ਥਲੇ ਵਿਸ਼ੇ ਨਾਮੀ ਮੈਂ ਲਿਆਵਾਂ ਉਹ ਇੱਜ਼ਤ ਰਿਸਪੈਕਟ ਵੀ ਹੁੰਦੀ ਆ ਤੇਰੇ ਤਰ੍ਹਾਂ ਨਹੀਂ ਤੈਨੂੰ ਵੇਖ ਸਾਜੀ ਤੀਸਰੀ ਨੁੱਕਰ ਤੇ ਭਾਂ ਦੇ ਘਰ ਵੜਦੇ ਨੇ ਪੁੱਛ ਲੋ ਨਹੀਂ, ਕਾਹਨੂੰ ਭਾਰ ਰੱਖੀਦਾ ਭਾ? ਉਹ ਭਾਰ ਮੇਰਾ ਬਹੁਤ ਆ ਠਹਿਰ ਜਾ ਇੱਕ ਮਿੰਟ ਮੈਨੂੰ ਮੇਰਾ ਪਤਾ ਹੀ ਆ ਭਾਰ ਜਦੋਂ ਰੋਈ ਜਾਣਾ ਵੀ ਹਾਂ ਮੂੰਹ ਵਾਲੀ ਧੋਕ ਜਾਣਾ ਵੀ ਉੱਥੇ ਸਾਬਣ ਮੁੱਕਾ ਵਾ ਸੱਚ ਕਹਿੰਦੀ ਜਾ ਮੈਂ ਰਾਸ਼ਨ ਲੈ ਜਾਓ ਇਹਨੂੰ ਬਚਾਓ ਓਹ ਤੂੰ ਉੱਥੇ ਕਿਤੇ ਘੰਟਾ ਫਿਜ਼ਿਟ ਕਰਦਾ ਨਾ ਜਾ ਕੇ ਸੱਸ ਮੋਰੇ ਨਹੀਂ ਕਾਲੂ ਸਾਹਿਬ ਆ ਜ਼ਿਆਦਤੀ ਹੈ ਕਿ ਸਹੁਰਿਆਂ ਨੂੰ ਕਹਿਣਾ ਰਾਸ਼ਨ ਲੈ ਦੇ। ਉਸਤਾਦ ਜੀ ਮੈਂ ਨਹੀਂ ਕਹਿੰਦਾ ਖਾਵੇ ਕਸਮ ਇਸ ਗੱਲ ਦੀ। ਤਰੀਕਾ ਵਾਰਦਾਤ ਹੋ ਰਾ ਹਾਂ ਇੰਜ ਉਸ ਦਿਨ ਜਾਣਾ ਵਾ ਇਹਨੇ ਛੋਟਾ ਭਤੀਜਾ ਭਾਂਜਾ ਆਪਣਾ ਫੇਵਰਟ ਕੀਤਾ ਉਹਨੂੰ ਨੰਬਰ ਲਿਆ ਵਾ ਉਹ ਦੱਸ ਦੂਗਾ ਚਾਚੂ ਆ ਜਾਏ ਤੀਮਾ ਬਣ ਰਿਹਾ ਉਹ ਮੈਸੇਜ ਕਰਦਾ ਟੀਮਾਂ ਮਤਲਬ ਕੀਮਾ ਅੱਛਾ ਇਹ ਜਾਊਗਾ ਸੱਸ ਕੋ ਤੇ ਉਹ ਇਹ ਨਹੀਂ ਕਹਿਣਾ ਡਾਇਰੈਕਟ ਮੈਨੂੰ ਪਾ ਦੇ ਅੱਲਾ ਕਹੇ ਸਾਨੂੰ ਵੀ ਖਵਾਓ ਕੋਈ ਕੀਮਾ ਐਸਾ ਮਸਕੀਨ ਆਹ ਬਸਕੀ ਅਸੀਂ ਵੀ ਕਦੇ ਖਾਵਾਂਗੇ ਅੱਲਾ ਖਵਾਟੀ ਕਿਤੇ ਖਾਦਾ ਸੀ ਚਲੋ ਕੋਈ ਨਹੀਂ ਤੁਹਾਡੇ ਖੁਸ਼ੀਆਂ ਮਾਣੋ ਜੋ ਅੱਜ ਧੀ ਤੁਹਾਡੀ ਭੁੱਖੀ ਉਹ ਆਪ ਹੀ ਖਾਣਾ ਵੱਡਾ ਬੌਲ ਉਹਦੇ ਲਈ ਭਰਾਣਾ ਘਰਾਂ ਧੀ ਲਈ ਉਹ ਵਿਚਾਰੇ ਕੱਲੇ ਵਿੱਚੋਂ ਆਲੂ ਕੱਢ ਕੱਢ ਖਾਣ ਡੇ ਕੀ ਮਾਮਲਾ ਹੈ ਅੱਛਾ ਫਿਰ ਮੈਂ ਚੱਲਦਾ ਲੈ ਮੁਹੱਬਤ ਕਰਦੇ ਸਾਜੇ ਉਸਤਾਦ ਜੀ ਇਹ ਵਾਹਦ ਬੰਦਾ ਮੈਂ ਜ਼ਮਾਇਆ ਯਕੀਨ ਮੰਨੋ ਪਤਾ ਨਹੀਂ ਰਿਜ਼ਕ ਵਾਲਾ ਫਰਿਸ਼ਤਾ ਜਿਹੜਾ ਇਹਦੇ ਨਾਲ ਰਾਬਤੇ ਚ ਆ। ਜਦੋਂ ਇੱਥੇ ਰੋਟੀ ਆਈ ਹੈ ਇਹ ਆ ਗਿਆ ਵਾ ਤੇ ਕਲਮ ਵੀ ਪੈਸਾ ਰਾਬਤੇ ਚ ਪੁੱਛੋ ਜਦੋਂ ਇੱਥੇ ਉਹ ਰੋਟੀ ਆਪਣੇ ਆਈ ਨਾ, ਨਸੀਬ ਖਾਂਦਾ ਵਾ ਆਪਣੇ ਨਸੀਬ ਨਹੀਂ ਖਾਂਦਾ ਨਸੀਬ ਹੀ ਖਾਂਦਾ ਵਾ ਲੋਕੇਸ਼ਨ ਲਾਈ ਹੋਈ ਹੈ ਰੋਟੀ ਦੀ ਲੋਕੇਸ਼ਨ ਲੋਕੇਸ਼ਨ ਲਾਈ ਕਹਿੰਦਾ ਤੂੰ ਰੋਟੀ ਦੀ। ਆਹੋ ਯਾਰ ਸਵੇਰ ਵਾਲਾ ਤੇ ਇਹਨੇ ਸਹੁਰੇ ਦਾ ਘਰ ਫੇਵਰੇਟ ਕੀਤਾ ਇਹ ਉਹ ਜਦੋਂ ਉਹਦੇ ਚ ਕੋਈ ਪੱਕਦੇ ਨੇ ਚੀਜ਼ ਇਹਨੂੰ ਨੋਟੀਫਿਕੇਸ਼ਨ ਹੁੰਦੀ। ਚਨਾ ਚਾਟ ਨਹੀਂ ਕਿਤੇ ਲਿਆਉਂਦਾ ਇੱਥੇ ਡੇਲੀ ਹੈ ਉਦਾਂ ਤੇ ਮਿੱਠਾ ਪੁਰੀਆਂ ਵਾ ਹੁਣ ਜਾ ਕੇ ਖੋਲ ਲੈ ਫ੍ਰਿਜ ਖੋਲ ਲਾ। ਹਾਂਜੀ ਡੇਲੀ ਚਨਾ ਚਾਟ ਆ ਰਹੀ ਹੈ ਆ ਰਹੀ ਇਹ ਬਾਤ ਪੁੱਤ ਵੱਡੀ ਚਮਚੀ ਭਰਦਾ ਤੂੰ ਚਨਾ ਚਾਟ ਵੀ ਦੇਖ ਲਓ ਟਾਟਰੀ ਪਾ ਕੇ ਪਾਣੀ 'ਚ ਪੂਰੇ ਚਨੇ ਵਿੱਚ ਪਾਏ ਖਾਲੀ ਬਸ ਤੇ ਗੰਢੇ ਕੱਟੇ ਆ ਉਹ ਤੋਂ ਆ ਖਾਈ ਜਾਂਦਾ ਵਾਹ ਵਾਹ ਇੰਨੇ ਕਿ ਚਣੇ ਜ਼ਾਫਰਨ ਪਾ ਲਿਆ ਕਰਾਂ ਕੀ ਪਾ ਲਿਆ ਕਰ ਉਹ ਚਾਟ ਮਸਾਲਾ ਪੈਂਦਾ ਵਾ ਬੜਾ ਕੁਝ ਪੈਂਦਾ ਵਾ ਦਹੀਂ ਪੈਂਦਾ ਵਾ ਬੇਟੇ ਡਾਈਟ ਬੜਾ ਕੁਝ ਵਾਸਤੇ ਪੈਂਦਾ ਸਾਦਾ ਵਾ ਖਾਈਦਾ ਵਾ ਡਾਈਟ ਬਾਅਦ ਡਾਈਟ ਕਰ ਰਿਹਾ ਤੂੰ ਹਾਂਜੀ ਵਜਨ ਘਟੇ ਨਹੀਂ ਰਿਹਾ ਘਟ ਗਿਆ ਭਲਾ ਕਿਉਂ ਕਿਉਂ ਮੈਂ ਥੱਲੋਂ ਪੈਂਟ ਲਾਤੀ ਆ ਠੋਲੇ ਪਾਇਆ ਨਹੀਂ ਤੂੰ ਡਾਈਟ ਕਿਸ ਵਜ੍ਹਾ ਨਾਲ ਕਰ ਟਿਕਟੌਕ ਤੇ ਬਹਿ ਰਿਹਾ ਇਸ ਤੋਂ ਨਹੀਂ ਉਸਤਾਦ ਜੀ ਨਾ ਲਾਈਫ ਨਹੀਂ ਪਰ ਉਹਨਾਂ ਵੀ ਛੋੜਨਾ ਕਾਮੇਡੀ ਆ ਫਿਲਮਾਂ 'ਚ ਨਹੀਂ ਹੋਣਾ ਹਾਂ ਫਿਲਮਾਂ 'ਚ ਵੀ ਆਉਣਾ ਹਾਂ ਹਾਂ ਇਹ ਬਾਤ ਉਹਨੇ ਕਿਹਾ ਪੇਟ ਘਟਾ ਹੀਰੋ ਲੋਕਾ ਇਹਨਾਂ ਦੀ ਵਜ੍ਹਾ ਤੋਂ ਮੇਰੀ ਵੀ ਡੈਟ ਹੋਈ ਜਾਣ ਡਈ ਹੈ ਮੇਰਾ ਹੀ ਮੂੰਹ ਅੰਦਰ ਵੜ ਗਿਆ ਮੈਨੂੰ ਵੀ ਤੇਰੀ ਤਾਂ ਢਿਬਰੀ ਡੈਟ ਹੋਈ ਹੈ ਹਨਾ ਨਹੀਂ ਜਿਹੜੀ ਨਿਯਮਤ ਅਸੀਂ ਖਾਂਦੇ ਉਹ ਨਹੀਂ ਧੋਨੀ ਤੂੰ ਖਾਂਦਿਆ ਤੇ ਕਰਮ ਨਹੀਂ ਕਰਮ ਲੇਕਿਨ ਧੋਨੀ ਤਰੀਕਾ ਬਾਤ ਨੋਨੀ ਜਿੰਨਾ ਕਿ ਫਲ ਜਾਂਦਾ ਉਹਨਾਂ ਕਿ ਤੂੰ ਵੀ ਲਿਜਾ ਸਕਦਾ ਯਾਰ ਹਾਂਜੀ ਮੇਰੇ ਕੋਲ ਉਹਨੇ ਵੀ ਨਹੀਂ ਹੈਗੇ ਜਿਹਨੇ ਤੇ ਕੋਈ 50 ਰੁਪਏ ਵੀ ਨਹੀਂ ਹੁੰਦੇ 50 ਰੁਪਏ ਨਹੀਂ ਉਸਤਾਦ ਜੀ 50 ਵੀ ਨਹੀਂ ਹੁੰਦੇ ਹੁਣ ਜਿਹੜਾ ਫਲ ਮੈਂ ਜਾਣਾ ਧੋਨੀ ਤੋਲਦਾ ਹੀ 2 ਕਿਲੋ ਨਾਰ ਲੈ ਧੋਨੀ ਨੇ ਪਾਉਣੇ ਆ 2 ਕਿਲੋ ਸੇਬ ਧੋਨੀ ਨੇ ਮੈਂ ਕਹਿੰਦਾ ਧੋਨੀ ਪੁੱਤ ਜਿੰਨਾ ਖਾਣਾ 2 ਕਿਲੋ ਸੇਬ ਹਾਂਜੀ ਜਿਹੜੀ ਇਹਨੂੰ ਬੰਦ 8 ਹੁੰਦਾ ਸੇਬ ਬਣਦੇ ਟੋਟਲ 2 ਕਿਲੋ ਦੇ ਵੀ ਹਾਂਜੀ ਤੈਨੂੰ ਪਤਾ 2 ਕਿਲੋ ਦਾ ਕਿੱਡਾ ਹੁੰਦਾ ਉਹ ਯਾਰ ਇੰਨੇ ਕੀ ਬਣਨੇ ਹੋਰ ਕਿਹੜੇ ਸੇਬ ਅੱਜ ਲੈਣ ਨਹੀਂ ਭਾਜੀ ਜਾਨ 9-10 ਚੜਦੇ ਆ ਐਵੇਂ ਚੁੱਪ ਇੱਕ ਬਤਾਇਆ ਦੋ ਸੇ ਪੈਣ ਮੈਂ ਕਹਿੰਦਾ ਜਿਹੜਾ ਸਹੀ ਸੱਚੀ ਮੁੱਚੀ ਵਾਲਾ ਸੇਬ ਹੈ ਨਾ ਕਾਲਾ ਗੁੱਲੂ ਹਾਂਜੀ ਉਹ 6 ਚੜਦੇ 2 ਕਿਲੋ ਚ ਤੁਸੀਂ ਇਹ ਸੈਲ ਜਿਹੜਾ ਹਦਾਇਤ ਵਾਲਾ ਔਰ ਲੋਕੀ ਵੱਡੀ ਚੀਜ਼ ਚੁੱਕਦੇ ਵੱਡੀ ਚੁੱਕਣੀ ਵੱਡੀ ਅਗਰ ਤੁਸੀਂ ਚੁੱਕੀ ਆ ਇੱਕ ਖਰਾਬ ਨਿਕਲ ਆਈ ਉਹਦੀ ਜਗ੍ਹਾ 2 ਲੈ ਲਓ 2 ਦਿਨ ਨਾ ਖਰਾਬ ਨਿਕਲਣਗੇ ਯਾਰ ਇਹ ਕਿਹਦਾ ਫਲ ਲੈਣਾ ਬੰਦਾ ਇਹਦੇ ਕੋ ਸਿੱਖਿਆ ਹੀ ਆ ਉਸਤਾਦ ਜੀ ਲੇਕਿਨ ਤੇ ਤੂੰ ਇੰਨਾ ਤੂੰ ਰਿਸਕ ਲੈਣਾ ਜ਼ਿੰਦਗੀ ਜ਼ਾਬ ਚ ਪਾਈ ਆ ਤੂੰ ਫਲ ਹੀ ਚੰਗੀ ਰੇੜੀ ਤੋਂ ਲੈ ਲਾ ਚੰਗੀ ਰੇੜੀ ਮਾਣੀ ਤੋਂ ਲੈ ਕੇ ਫੜ ਕੇ ਤੈਨੂੰ ਦਾਗੀਆਂ ਦਾ ਵੀ ਡਰ ਆ ਫਿਰ ਤੈਨੂੰ ਦਾਣੇ ਕੱਢਣ ਦਾ ਵੀ ਡਰ ਆ ਮੈਂ ਜਿਹਦੇ ਕੋ ਫੜ ਲੈਣਾ ਉਹਦੀ ਆਪਣੇ ਸਟੂਡੀਓ ਹਲਕਾ ਹਬਾਬ ਚ ਆਪਣੇ ਸਟੂਡੀਓ ਜਿਹੜੀ ਦੁਕਾਨ ਆ ਉਹਨੇ ਹਰ ਚ ਕੋਕੋਨਟ ਵੀ ਲਾਇਆ ਹੁੰਦਾ ਉਹਦੇ ਕੋ ਅਨਾਨਾਸ ਦਾ ਡੱਬਾ ਵੀ ਪਿਆ ਵਾ ਉਹ ਮੈਨੂੰ ਮੈਂ ਲੇਕਿਨ ਆਪਾਂ ਧਿਆਨ ਨਾਲ ਚੁੱਕੀ ਨਹੀਂ ਆ ਨੋ ਨਹੀਂ ਦੱਸੇਗਾ ਸਾਜੀ ਜੈਨੂਇਨ ਝੂਠ ਆ ਇਹ ਕਿਸੇ ਰੇੜੀ ਤੋਂ ਫਲ ਨਹੀਂ ਲੈਂਦਾ ਅੰਬਾਂ ਦਾ ਆਖਰੀ ਦਿਨ ਚੱਲ ਰਿਹਾ ਵਾ ਕਹਿੰਦੇ ਭਾਈ ਆਖਰੀ ਦਿਨ ਅੰਬ ਮੁੱਕ ਜਾਣੇ ਤੇ ਪੁੱਛ ਆਖਰੀ ਰੇੜੀ ਤੋਂ 250 ਰੁਪਏ ਕਿਲੋ ਲੈ ਜੋ ਦਿਨ ਆਖਰੀ ਹੈ ਤੇ ਰੇੜੀ ਵੀ ਆਖਰੀ ਹੋਵੇ ਇਹ ਬਾਤ ਹੈ ਬੇਟੇ वो रेडी आखिरी हो तेरी जिंदगी की ਇਹ ਬਾਤ ਮੇਰੇ ਸਾਹਮਣੇ ਹਲੇ ਤੱਕ ਕੋਈ 450 ਰੁਪਏ ਕਿਲੋ ਕੋਈ ਸ਼ੈ ਨਹੀਂ ਲਈ 100 ਦਾ 50 ਦਾ ਕਿਲੋ ਚੋਂ ਵੀ ਮਾਠੇ ਰੇਟ 70 ਰੁਪਏ ਦਾ ਕਰਦੇ ਆ 50 ਰੁਪਏ ਦਾ ਕਰਦੇ ਦੋ ਫਲ ਲੈ ਕੇ 120 ਦੇ ਵਿੱਚ ਮੈਂ ਕਿਹਾ ਯਾਰ ਘਰ ਉਤੋਂ ਵਿੱਚੋਂ ਮੈਨੂੰ ਵੀ ਕਹੀ ਜਾਣਾ ਲੈ ਲੈ ਵਿੱਚੋਂ ਮੈਂ ਕਿਹਾ ਮੈਂ ਵਿੱਚੋਂ ਲੈ ਲਿਆ ਤੇ ਇੱਕ ਰਹਿ ਜਾਣਾ ਜਦੋਂ ਘਰ ਜਾ ਕੇ ਅੱਛਾ ਜਿਹੜੇ 120 ਦਾ ਫਲ ਲੈ ਕੇ ਤੇ ਨੋਣੀ ਨੂੰ ਵੀ ਕਹੀ ਜਾਂਦਾ ਲੈ ਲਾ ਮਸਲਾ ਬਾਰੀ ਜਾਂਦਾ ਉਹ ਜਿਹੜਾ ਫਲ ਵਾ ਫਰੂਟ ਚਾਟ ਵਾਸਤੇ ਹੁੰਦਾ ਵਾ ਇਹ ਫਲ ਮਿਕਸ ਲੈ ਕੇ ਨਾ ਇਹ ਫਰੂਟ ਚਾਟ ਵਾਸਤੇ ਇਹ ਫਜ਼ੂਲ ਝਾੜ ਵਾਸਤੇ ਸੀਗਾ ਜਿੰਨਾ ਕਿ ਤੁਸੀਂ ਲੈ ਤਮਾ ਸਾਹਿਬ ਪਾਣੀ ਬਹੁਤ ਆ ਤੇਰੇ ਕੋਲ ਜਾਇਆ ਨਹੀਂ ਜਾਣਾ ਜੋ ਸਾਹਿਬ ਚੱਲੇ ਨੋਨੀ ਅੱਜ ਬੁਲਾਇਆ ਅੱਜ ਵਾਕਈ ਇਹਨਾਂ ਦਾ ਪਾਣੀ ਆ ਮੈਂ ਤੈਨੂੰ ਸਹੀ ਕਹਿ ਰਿਹਾ ਉਹ ਸਹੀ ਕਹਿ ਰਿਹਾ ਤੈਨੂੰ ਨਹੀਂ ਤੂੰ ਨੋਨੀ ਸੱਚ ਬੋਲ ਮੈਂ ਛੱਡ ਕੇ ਆਵਾਂਗਾ ਨਹੀਂ ਮੈਂ ਛੱਡ ਕੇ ਚੱਲ ਜਾਣਾ ਲੱਗੀ ਤੂੰ ਛੱਡ ਕੇ ਕਿਉਂ ਆਉਂਗਾ ਬਾਕੀ ਤੁਸੀਂ ਇhtiyat ਕਰੋ ਜੀ ਸਾਹਿਬ ਅੱਛਾ ਜੀ ਹੁਣ ਉੱਥੋਂ ਗੱਲ ਸ਼ੁਰੂ ਹੋਈ ਸੀ ਹੁਣ ਕੈਮਰੇ ਦਾ ਤੁਸੀਂ ਕੀ ਕਹਿੰਦੇ ਹੋ ਉਹ ਤੁਸੀਂ ਵੇਚੋ ਜੀ ਅੱਲਾ ਖੈਰ ਕੀਤੀ ਵੇਚਦੀ 3 ਲੱਖ ਦਾ ਫਾਇਦਾ ਪੁਰਾਣਾ ਕੈਮਰਾ ਵਾ ਸਾਡੀਆਂ ਜਿਹੜੀਆਂ ਕਲਮਾਉਣ ਵਿੱਚ ਪੁਰ ਕਰਾ ਦਿਓ ਲੰਬੇ ਵਾਲ ਆਉਣ ਲੱਗ ਖੁੱਲੇ ਪਹੁੰਚੇ ਵਾਲੀਆਂ ਪੈਂਟਾਂ ਫਾਲੇ ਜਿਆਦਾ ਮੂੰਹ ਹੋਣਾ ਪਏ ਮਿੱਟੇ ਤਾਂ ਕਰਕੇ ਉਹਨੂੰ ਬੰਦ ਹੋਏ ਨੂੰ ਬੜੀ ਦੇਰ ਆ ਉਹਨੂੰ ਪਤਾ ਨੀ ਸਾਡਾ ਕੀ ਸਕੈਚ ਲਿਆ ਵਾ
ਹੁਣ ਤੁਹਾਨੂੰ ਕਿਦਾਂ ਦਿਖਾਉਂਦਾ ਵਾ ਯਾਰ ਮੈਂ ਉਹਦੇ ਚ ਕੋਈ ਐਂਜ਼ਾਈਟੀ ਵਾਲਾ ਬੋਰਡ ਪਵਾਤਾ ਵਾ ਵੀ ਉਹ ਪਾਗਲ ਹੋ ਗਿਆ, ਉਹਨੇ ਆਮ ਬੰਦੇ ਦੀਆਂ ਕਲਮਾਂ ਵਧਾ ਦਹਾਈ ਜਾਣੀਆਂ, ਹੋਰ ਕਰਾ ਦਿਓ ਉਹਨੂੰ ਉਹਨੂੰ ਵੇਚ ਦਈਏ, ਵੇਚਿਆ ਗੁਜ਼ਾਰਾ ਵੇਚ ਕੇ ਉਹ ਚ ਹੋਰ ਪੈਸੇ ਪਾ ਕੇ ਨਵਾਂ ਲੈ ਲਈਏ। ਹਾਂਜੀ ਕੋਈ ਐਸਾ ਕੈਮਰਾ ਸਾਜੀ ਲਿਆਓ ਜਿਹ ਚ ਮਿੱਠਾ ਬਹਾਦਰ ਨਜ਼ਰ ਆਵੇ। ਕੈਮਰਾ ਤਾਂ ਆ ਗਿਆ ਮੇਰੇ ਕੋ, ਅੱਛਾ ਜੀ, ਸੋਨੀ ਦਾ ਸਭ ਤੋਂ ਲੇਟੈਸਟ ਅੱਜ ਤੱਕ ਦਾ ਜਿਹੜਾ ਕੈਮਰਾ ਨਾ DSLR ਉਹ FX3 ਆ। ਉਹ ਆ ਗਿਆ ਸਾਜੀ। ਹਾਂ ਉਹ ਵੀ ਆਪਣੇ ਕੋਲ ਹੈਗਾ। ਉਸ ਤੋਂ ਪਹਿਲਾਂ FX30 ਆ, ਉਹ ਵੀ ਆਪਣੇ ਕੋਲ ਹੈਗਾ। A74 ਆ, ਉਹ ਵੀ ਆਪਣੇ ਕੋਲ ਹੈਗਾ। ਤਾਂ ਫੇ ਵੇਚੋ Z90 ਉਹਦਾ ਕੈਮਕੋਡਰ ਜਿਹੜਾ 4K ਅੱਛਾ, ਉਹ ਵੀ ਆਪਣੇ ਕੋਲ ਹੈਗਾ। ਵਾਹ ਲੇਕਿਨ ਉਸਤਾਦ ਜੀ ਇੱਕ ਗੱਲ ਵਾ, ਵਾਹ ਫੇਰ ਕੱਖ ਨਹੀਂ ਅਸੀਂ। ਮੈਂ ਉਹੀ ਤਾਂ ਤੁਹਾਨੂੰ ਕਹਿਣ ਡਿਆ ਵਾਂ, ਉਹ ਲੋਕਾਂ ਦੇ ਮੈਂ ਚਿਹਰੇ ਦੇਖੇ ਬਹੁਤ ਬਹੁਤ ਮਾੜੇ ਫਰੇਮ ਆ ਬੁੱਗੇ ਤੇ ਇੰਜ ਕਰਕੇ ਕੈਮਰਾ ਚੱਲਦਾ ਹੋਰ ਸਾਡੇ ਕੈਮਰੇ ਤੋਂ ਬਾਹਰ ਸਾਫ਼ ਆਉਂਦੇ, ਕੈਮਰੇ ਦਾ ਰੰਗ ਕਲੀਅਰ ਤੇ ਕਰਾਇਆ ਕਰੋ ਥੋੜਾ ਜਿਹਾ, ਕੋਈ ਕਲੈਰਿਟੀ ਤਾਂ ਆਵੇ। ਨਹੀਂ ਉਹ ਮੈਂ ਸਾਰੇ ਅੰਦਰ ਰੱਖੇ ਆ ਤੁਹਾਡੇ ਵਾਲੇ ਜਿਹੜੇ ਆਪਾਂ ਟੀ ਟਾਈਮ 'ਚ ਲੱਗੇ ਨਾ, ਮੈਂ ਤੈਨੂੰ ਕੀ ਪਹਿਲੇ ਸਭ ਤੋਂ ਬਕਵਾਸ ਇਹਨੇ ਕੀਤੀ ਆ ਕਿ ਸਾਡਾ ਟੀ ਟਾਈਮ 70 ਮਿੰਟ ਚੱਲਣਾ, ਹਾਂਜੀ ਅੱਧੇ ਘੰਟੇ ਦੇ ਵਕਫੇ ਤੋਂ ਬਾਅਦ ਫਿਰ 70 ਮਿੰਟ ਚੱਲਣਾ। ਜਰਾ ਟੈਕਨੀਕਲ ਗੱਲ ਨੂੰ ਸਮਝੋ। ਯਾਰ ਫਿਰ ਅੱਧੇ ਘੰਟੇ ਦੇ ਬਾਅਦ ਬਾਹਰ ਚੱਲਣਾ ਜੀ ਪੌਣਾ ਘੰਟਾ। ਹਾਂਜੀ DSLR ਭਾਵੇਂ FX3 ਆ ਭਾਵੇਂ 30 ਆ, ਨੋ ਡਾਊਟ ਵੀ ਉਹ 'ਚ ਪੱਖੇ ਲੱਗੇ ਆ, ਲੇਕਿਨ ਉਹ ਇੰਨੀ ਮਾਰ ਖਾਣ, ਉਹ ਹੁੰਦੇ ਕੈਮਰੇ ਕੱਟ ਟੂ ਕੱਟ ਰਿਕਾਰਡ ਕਰਨਾ ਸੀ। ਡਰਾਮਾ ਰਿਕਾर्ड हो रहा है, तुम्हारी 2 लाइनें रिकॉर्ड करके बंद कर लिया, इसकी रिकॉर्ड करके बंद कर लिया, 30 ਮਿੰਟ ਦਾ ਰਿਕਾਰਡ। ਉਹ ਇਸ ਕੰਮ ਵਾਸਤੇ ਸਾਨੂੰ ਇੱਥੇ ਚਾਹੀਦੇ ਨੇ ਕੈਮਕੋਡਰ ਵੱਡੇ, ਜਿਹੜੇ ਤੂੰ ਨਹੀਂ ਕਹਿ ਰਿਹਾ, ਉਹ ਚਾਹੀਦੇ ਨੇ ਜਿਹੜੇ ਤਾਰ ਲਾ ਦਿਓ ਤਾਂ 6 ਘੰਟੇ ਬਾਅਦ ਭੁੱਲ ਜਾਓ, ਥਰੂ ਆਊਟ ਚੱਲਣ। ਇਹ ਰੌਲਾ ਵਾ ਹੁਣ। ਹਾਂ ਹੁਣ ਮੈਂ 6400 ਲਾਏ ਨਾ, 2 ਲੱਖ ਰੁਪਏ ਦਾ ਕੈਮਰਾ ਵਾ ਲੱਗਾ, ਸਾਹਮਣੇ 80D ਲੱਗਾ, ਪਿੱਛੇ Z90 ਲੱਗਾ, ਇਹ ਮਾਰ ਖਾ ਰਹੇ ਨੇ। ਅਗਰ 19 ਹੋ ਵੀ ਗਈ ਤਾਂ ਬਹੁਤਾ ਨੁਕਸਾਨ ਨਹੀਂ ਹੋਊਗਾ। ਸਾਡਾ ਡਿਊਰੇਸ਼ਨ ਬਹੁਤ ਲੰਮਾ ਵੀਰੇ। ਤੂੰ ਕਿਸੇ ਕੈਮਰੇ ਵਾਲੇ ਨੂੰ ਪੁੱਛ ਲਾ, ਉਹ ਕਹੇਗਾ ਭਾਵੇਂ ਤੁਸੀਂ ਸਹੀ ਕਹਿ ਰਹੇ, 70 ਮਿੰਟ 80 ਮਿੰਟ ਸਟਿਲ ਕੈਮਰੇ ਚੱਲਣਾ। DSLR ਉੜ ਜਾਂਦੇ ਹੋ ਗਏ, ਉਹਨੂੰ ਕੰਮ ਪੈ ਨਹੀਂ ਗਿਆ ਕੀ ਹਾਲੇ 2.5 ਸਾਲ ਚੱਲਿਆ ਸਿਰਫ ਤੇ ਸੜ ਗਿਆ। ਉਹਦੇ ਵਿੱਚ ਇੱਕ ਹੋਰ ਕੈਮਰਾ ਬਾਹਰ ਆਉਂਦਾ, ਫੇਰ ਟਣਾ ਤੁਸੀਂ ਇਦਾਂ ਹੀ ਹੁੰਦਾ। ਸਾਲ ਚੀਜ਼ ਚਲਾਓ, ਉਹਨੂੰ ਅਗਲਾ ਫਰੇਮ ਉਹਦਾ ਲੈ ਕੇ ਅਗਲਾ ਮਾਡਲ ਲੈ ਕੇ ਆਓ, ਯੈਸ। ਉਹ ਜਦੋਂ ਵਿੱਚੋਂ ਆਵਾਜ਼ ਆਉਣੀ ਅਗਲਾ ਮਾਡਲ ਲਿਆ ਭਾਈ, ਅਗਲਾ ਲਿਆਓ, ਫਿਰ ਤੁਸੀਂ ਹਟ ਆਹੋ ਵੀ ਕੈਮਰੇ ਕਹਿਣ ਲੈਂਦਾ ਭਾਈ ਅਗਲਾ ਲਿਆਓ, ਬਸ ਹੱਥ ਖੜੇ ਇਹਨੂੰ ਵੇਚੋ ਪੁਰ ਕਰਾ ਦੇ। ਤਾਜੀ ਵੇਚ ਦਿਓ। ਆ ਫੜੀ ਆ ਨਾ, ਆ ਬੜੀ ਰੱਬ ਰਾਖਾ ਯਾਰ।